ਫਰੀਦ ਆਪਣੇ ਘਰਦਿਆਂ ਨੂੰ ਕਹਿੰਦਾ ਮੈਂ ਬਾਹਰ ਚੱਲਾਂ ਵਾਂ, ਕਹਿੰਦੇ 2 ਮਿੰਟ ਖਲੋਇਆ, ਇੱਕ ਬੰਦਾ ਲੰਘਣ ਦਿਆ। ਸੁੰਘਣ ਵਾਲੇ ਕੁੱਤੇ ਆ ਗਏ ਭਾਈ ਫੇਰ ਫਰੀਦ ਦੀ ਗਲੀ 'ਚ। ਅੱਛਾ ਜੀ। ਹਾਂਜੀ, ਤੇ ਉਹ ਕੁੱਤਾ ਕਹਿੰਦਾ ਮੇਰਾ ਨੱਕ ਬੰਦ ਆ, ਬਾਕੀ ਚੋਰ ਇਹ ਹੀ ਆ ਇਹਨਾਂ ਦੇ ਘਰ। ਇਹਨਾਂ ਦੇ ਮਹੱਲੇ ਦਾ ਡਾਂਸ ਵੀ ਉੱਤੇ ਨੂੰ ਹੁੰਦਾ ਵਾ, ਐਂ ਦੇ ਸਟੈਪ ਵੱਜਦਾ ਹੀ ਨਹੀਂ। अस्सलाम वालेकुम नाज़रीन, टी टाइम में खुश आमदीद। मैं मेरे नाल दानिशबाज मुदस्सर ते फरीद। तू ही आ जा कर यार टी टाइम च, लोकी तेनू बहुत नापसंद करते हैं यार, कसमें लोकी तेरा पुछ पुछ के थकदे ही रहंदे आ। कसमें शिद्दत नाल ਉਹ ਕਹਿੰਦੇ ਇਹ ਕੌਣ? हाँ यकीन कर। आहो ਥੱਲੇ ਉਹਨਾਂ ਨੇ ਕਮੈਂਟ ਜਿਹੜੇ ਤੇਰੇ ਖਤਮ ਕਰਤੇ ਆ। ਉਹਨਾਂ ਨੇ ਕਿਹਾ ਅੱਜ ਤੋਂ ਬਾਅਦ ਇਹ ਸ਼ੋਅ ਚ ਨਾ ਹੋਇਆ ਤੇ ਭਾਈ ਅਸੀਂ ਫੇਰ ਹੀ ਵੇਖਣਾ, ਨਹੀਂ ਤੇ ਅਸੀਂ ਨਹੀਂ ਵੇਖਣਾ। ਹਰ ਤੀਸਰਾ ਕਮੈਂਟ ਕਿਹਦੇ ਬਾਰੇ ਚ? ਆਹ ਇਹਦਾ ਹੈ ਹੀ ਨਹੀਂ ਯਾਰ, ਤੂੰ ਮੁਦੱਸਰ ਆਇਆ ਕਰ ਯਾਰ। ਤੂੰ ਕੀ ਕੰਮ ਕਰਦਾ ਵਾ? ਮੈਡੀਕਲ ਸਟੋਰ ਹੈ ਤੇਰਾ? ਹਾਂਜੀ, ਫਾਰਮੇਸੀ। ਜਾ ਯਾਰ, ਫਾਰਮੇਸੀ ਕਰਾ ਉਹਨੂੰ। ਮੈਡੀਕਲ ਸਟੋਰ ਫਾਰਮੇਸੀ ਕਿੰਨੇ ਪੈਸੇ ਬਚਦੇ ਤੈਨੂੰ? ਠੀਕ ਆ ਮਾਸ਼ਾਅੱਲਾ, ਅੱਛਾ ਨਿਜ਼ਾਮ। ਲੱਖ ਰੁਪਏ ਮਹੀਨੇ ਦਾ ਬਚ ਜਾਂਦਾ ਕਿ ਜ਼ਿਆਦਾ? ਇਹਨਾਂ ਸਾਰਿਆਂ ਨਾਲੋਂ ਬਿਹਤਰ ਹੀ ਲੱਗਦਾ ਮੈਂ। ਨਹੀਂ 1.5 ਲੱਖ ਬਚ ਜਾਂਦਾ ਮਹੀਨੇ ਦਾ? ਹਾਂਜੀ, 2 ਲੱਖ ਬਚ ਜਾਂਦਾ। ਗੋਲੀਆਂ ਵੀ ਵੱਜ 2 ਲੱਖ ਰੁਪਈਆ? 2 ਨੰਬਰ ਦਵਾਈਆਂ ਵੇਚਦਾ 2 ਲੱਖ ਨਹੀਂ ਨਹੀਂ, 2 ਨੰਬਰ ਨਹੀਂ, ਉਹ ਦੂਜੇ ਅਸਲ ਪੈਸੇ ਬਚਦੇ। ਜਿਹੜਾ ਬੰਦਾ ਅੱਛਾ ਦੁਕਾਨ ਦੇ ਬਾਹਰ ਨਹੀਂ ਪਰੇ ਖੜਾ ਹੋ ਜਾਂਦਾ, ਜਿਹਨੂੰ ਕਹਿੰਦੇ ਉਹ ਉੱਥੇ ਖੜਾ ਹੋ, ਉਹ ਪੈਸੇ ਬਚਦੇ ਆ। ਡਰੱਗ ਕਲਾਕ ਵਾਲੀ ਗੋਲੀ ਚ ਬਹੁਤ। ਨਹੀਂ ਗੋਲੀਆਂ ਸਿਰਫ ਵੀ ਵੱਜ ਜਾਂਦੇ ਮਗਰ ਨਾਲ ਕੋਈ ਉਹ ਵੀ ਨਿਕਲ ਜਾਂਦੇ ਸਾਰੇ। ਭਾਜੀ ਇਹ ਜਿਹੜੇ ਐਕਸਪਾਇਰ ਹੋ ਜਾਂਦੀਆਂ ਦਵਾਈਆਂ, ਇਹਨਾਂ ਦਾ ਫਿਰ ਆਪ ਖਾ ਲੈਂਦੇ ਆ ਕੰਪਨੀ ਯਾਰ ਇਹਦੇ ਕੋਲ ਪੱਤਾ ਵਾ 12 ਪੈਨਾਡੋਲ ਦਾ। ਕੀ ਹੋਇਆ? ਉਹਦੇ ਚੋਂ ਨਵੀਂ ਗੋਲੀ ਆਈ ਉਹਦੇ ਚੋਂ 7 ਇਹਨੇ ਖਵਾ ਦਿੱਤੀਆਂ ਨੇ। ਮੈਂ ਨਾ ਪੈਰਾਸੀਟਾਮੋਲ ਪੈਣਾ ਨਾਲ। ਸਹੀ ਗੱਲ ਤੁਹਾਡੀ ਮਿਹਰਬਾਨੀ ਹੈ। ਨਹੀਂ ਭਾਜੀ, ਜਿਹੜੀਆਂ ਗੋਲੀਆਂ ਐਕਸਪਾਇਰ ਹੋ ਯਾਰ ਜਾਂਦੀਆਂ ਨੇ, ਕਿਹੜੀਆਂ ਐਕਸਪਾਇਰ ਹੋ ਜਾਂਦੀਆਂ ਨਹੀਂ ਨਹੀਂ ਐਕਸਪਾਇਰ ਨਹੀਂ ਹੁੰਦੀਆਂ ਐਕਸਪਾਇਰ ਹੁੰਦੀਆਂ ਨੇ ਤੇ ਇਹਦੇ ਕੋਲ ਹੁੰਦੀਆਂ। ਤੈਨੂੰ ਯਾਰ ਇਹ ਤੂੰ ਕਸਮੇ ਮਜ਼ਾਕ ਨਹੀਂ ਕਰਦਾ, ਤੂੰ ਸਾਡੇ ਕੋਲ ਆ ਕੇ ਨਾ ਆਪਣੇ ਬਰੂਫ ਫਨ ਦਾ ਮੁਜ਼ਾਹਰਾ ਕਰ। ਤੂੰ ਬਹੁਤ ਅੱਛਾ ਰਹੇਗਾ। ਸਹੀ ਗੱਲ। ਹਾਰਟ ਮਾਰਕਾ ਵੀ ਹੈ। ਕਿਹੜੀ? ਹਾਰਟ ਮਾਰਕ। ਹਾਂ ਓਏ ਬਰਨੌਲਾ ਨਾ ਪਾ। ਆਹੋ ਲੋ ਜੀ ਨਾਜ਼ਰੀਨ, ਕੀ ਬਣਿਆ? ਸਰ ਜੀ ਨਵੀਂ ਸ਼ਰਟ ਪਾ ਕੇ ਈਦ ਤੇ ਹੁਣ ਕੀ ਪਾਣਾ ਈ? ਓਏ ਅੱਜ ਹੀ ਨਵੀਂ ਪਾ ਲਈ। ਅਬਾਸ ਨੇ ਬਣਵਾਈ ਆ। ਅਬਾਸ ਨੇ ਇੱਕ ਮੇਰੀ ਤੇ ਇੱਕ ਉਸਤਾਦ ਜੀ ਦੀ ਬਣਵਾਈ ਸ਼ਰਟ ਆ ਨਾ। ਮੇਰੀ ਗੱਲ ਸੁਣ ਯਾਰ, ਤੇਰਾ ਮੈਂ ਵਾ ਸ਼ਰਟਾਂ ਇੱਧਰ ਉੱਧਰ ਵੰਡ ਰਿਹਾ ਵਾ। ਯਾਰ ਉਹਦਾ ਖਿਆਲ ਕਰ ਯਾਰ। ਯਾਰ ਤੁਸੀਂ ਵੀ ਤੇ ਪਹਿਲੇ ਖੁਦਾ ਦਾ ਖੌਫ ਖਾਓ ਯਾਰ। ਨਾਜ਼ਰੀਨ, ਮੈਨੂੰ ਲੋਕੀ ਸਕਰੀਨਸ਼ਾਟ ਭੇਜਦੇ ਨੇ, ਕਿਸੇ ਦੇ ਇੱਥੇ ਪਸੀਨੇ ਦਾ, ਕਿਸੇ ਦੇ ਧੌਣ ਤੇ ਗੰਦੀ ਬਨੈਣ ਦਾ, ਕਿ ਭਾਜੀ ਇਹਨਾਂ ਨੂੰ ਕੁਝ। ਤੁਸੀਂ ਆਪਣੀ ਬਨਾਨ ਜ਼ਰਾ ਦੇਖੋ। ਬਿਲਕੁਲ ਨਵੀਂ ਫਰੈਸ਼ ਬਨੈਣ। ਇਹ ਫਿਰ ਐਂ ਕਰਕੇ ਬਾਹਰ ਕੱਢ ਕੇ ਰੱਖ ਲਓ ਉਸਤਾਦ ਜੀ, ਢੱਕ ਕੇ ਰੱਖੋ। ਨਹੀਂ ਮੈਂ ਮੇਰਾ ਸਟਾਈਲ ਆ, ਮੈਂ ਥੱਲੇੋਂ ਸਲਵਾਰ ਤੋਂ ਚੈੱਕ ਹੀ ਨਹੀਂ ਕੀਤਾ। ਮੈਂ ਨਹੀਂ ਉਦੋਂ ਤਾਂ ਗੌਰ ਕੀਤਾ। ਤੂੰ ਨਿਜ਼ਾਮ ਹੀ ਨਹੀਂ ਚੈੱਕ ਕੀਤਾ ਮੇਰਾ। ਸਾਤੇ ਆ ਮੈਂ ਕਿਹਾ ਬਰਫ ਲੈਣ ਚੱਲੇ ਜਿੱਦਾਂ। ਟੀ ਟਾਈਮ ਕਰਨ ਲੱਗੇ ਕਿ ਬੀਮ ਭਰਨ ਲੱਗੇ? ਰੁੱਸੇ ਖਾਮਦਾਂ ਵਾਲੇ ਕੱਪੜੇ ਪਾ ਕੇ ਤੁਸੀਂ। ਓਏ ਯਾਰ ਪਤਾ ਕੀ ਗੱਲ ਆ, ਮੈਨੂੰ ਬਹੁਤ ਮੈਂ ਤਲਖੀ ਖੋਰਾ ਵਾਂ। ਹਾਂ, ਮੇਰੀ ਮਾਂ ਕਹਿੰਦੀ ਹੈ ਤੇਰੀ ਤਬੀਅਤ ਨਾ ਗਰਮੀ ਖੋਰੀ ਆ, ਤੇ ਤੂੰ ਨਾ ਮਤਲਬ ਤੈਨੂੰ ਗਰਮੀ ਤੈਨੂੰ ਨਹੀਂ ਰਾਸ ਆਉਂਦੀ। ਤੇ ਉਹ ਨਾ ਪੈਂਟ ਜੀਨਸ ਦੇ ਵਿੱਚ ਇੱਥੇ ਏਸੀ ਮੈਂ ਲਵਾ ਲੈਣਾ ਵਾ। ਹਾਂ ਬਸ ਗਰਮੀ ਮੁੱਕਣ ਦੀ ਦੇਰ ਆ। ਹਾਂ ਪਤਾ ਕੀ ਆ, ਕਦੀ ਪਸੀਨੇ ਵੀ ਕਢਾਓ ਬਾਹਰ। ਬਿਲਕੁਲ ਏਸੀਆਂ 'ਚ ਬਹਿ ਬਹਿ ਬੇੜੇ ਗਰਕ ਹੋ ਗਏ ਤੁਹਾਡੇ। ਤੁਸੀਂ ਡੇਟ ਕੰਨ ਦਾ ਕਹਿੰਦੇ ਸੀ, ਮੈਂ ਕਹਿੰਦਾ 에ਅਰ ਕੂਲਰ ਹੀ ਲਵਾ ਲਓ। ਉਹ ਪਤਾ ਨਹੀਂ ਕਦੋਂ ਆਉਣਾ, ਬੰਨਾ ਲੱਗਣਾ। ਏਸੀ ਦਾ ਰੌਲਾ ਕੋਈ ਨਹੀਂ, ਹੁਣ ਅੱਧੇ ਘੰਟੇ 'ਚ ਆ ਜਾਵੇ, ਲੇਕਿਨ ਏਸੀ 'ਚ ਤੁਸੀਂ ਸੋਲ ਹੋ ਜਾਣਾ ਵਾ। ਗਰਮੀ ਆਵੇ, ਥੋੜਾ ਮਸਾਮਾਂ ਦੇ ਵਿੱਚੋਂ ਪਸੀਨਾ ਨਿਕਲੇ ਬਾਹਰ ਤੁਹਾਡਾ, ਉਸ ਤੋਂ ਬਾਅਦ ਤੁਹਾਡਾ ਨਹਾਉਣ ਨੂੰ ਦਿਲ ਕਰੇ। ਠੰਡੇ ਪਾਣੀ ਨਾਲ ਤੁਸੀਂ ਨਹਾਓ ਸਿਰ ਤੇ। ਤੂੰ ਵੀ ਵਾਲ ਛੋਟੇ ਕਰਾ, ਤੇਰੇ ਹੋਸ਼ ਆਵੇ ਤੈਨੂੰ। ਹਾਂ ਜੀ, ਤੁਸੀਂ ਵੀ ਜਲੇਬੀਆਂ ਦੇ ਕਾਰੀਗਰ ਲੱਗਣ ਨੇ ਯਕੀਨ। ਅੱਛਾ ਜੀ, ਮੈਂ ਇੰਜਨ ਕਰਤਾ ਤੇਰੇ ਤੇ। ਸਿੰਧ ਵਾਲੀ ਸਾਈਡ ਤੇ ਵੇਟਰ ਹੁੰਦੇ ਨਵਾਬ ਸ਼ਾਹ ਹੋਟਲ ਤੇ ਆ ਬੜੀਆ ਵਾਲੀ ਚਾਹੀਏ ਯਾਰ ਸਲਵਾਰ ਨਾਲ ਸ਼ਰਟ ਮੈਂ ਬਹੁਤ ਬੜੇ ਸਾਲ ਪਾ ਕੇ ਮਹੱਲੇ 'ਚ ਫਿਰਿਆ, ਕੋਈ ਐਡੀ ਟੈਨਸ਼ਨ ਵਾਲੀ ਗੱਲ। ਜਿਹੜੀ ਉਹ ਟਰੱਕਾਂ ਥੱਲੇ ਮੰਜੀ ਨਹੀਂ ਬੰਨੀ ਹੁੰਦੀ, ਉਦਾਂ ਏਦਾਂ ਦੇ ਬੰਦੇ ਸੌਂਦੇ। ਉਹ ਕਸਮ ਹੈ, ਏਦਾਂ ਸਲਵਾਰ ਕਮੀਜ਼ ਉਹਨਾਂ ਸ਼ਰਟ ਪਾਈ ਹੁੰਦੀ। ਠੀਕ ਆ ਫਰੀਦ ਖਾਨ, ਠੀਕ ਆ। ਨਹੀਂ ਉਸਤਾਦ ਜੀ ਮੈਂ ਵੈਸੇ ਗੱਲ ਨਹੀਂ ਠੀਕ ਆ ਯਾਰ। ਏਸੀ ਅੱਜ ਤੈਨੂੰ 4 ਬੰਦੇ ਜਾਣਨ ਲੱਗ ਪਏ ਆ। ਠੀਕ ਆ, ਮੈਨੂੰ ਤੇਰੇ ਵੀ ਡਰੈਸਾਂ ਦਾ ਪਤਾ ਸਾਰਿਆਂ ਦਾ। ਉਸਤਾਦ ਜੀ ਇਕੱਲੀ ਸਲਵਾਰ ਦਾ ਕੱਪੜਾ ਹੀ ਤੇਰੀ ਪੈਂਟ ਸ਼ਰਟ ਨਾਲੋਂ ਮਹਿੰਗਾ ਹੋਣਾ ਹਾਲੇ ਵੀ। ਬੁੱਧ ਬਾਜ਼ਾਰ ਚ ਲਈ ਹੈ ਬੇਟਾ, ਮਾੜੀ ਚੀਜ਼ ਕਦੀ ਛੱਡੀ ਨਹੀਂ ਪਾਉਣ ਤੋਂ।
ਤੇ ਚੰਗਾ ਖਾਣ ਦੀ ਕਦੀ ਕੋਸ਼ਿਸ਼ ਨਹੀਂ ਕੀਤੀ। ਇਹ ਅਸੂਲ ਆ ਜ਼ਿੰਦਗੀ ਦਾ। ਇਹ ਕੀ ਹਾਂ ਅੱਛਾ ਜੀ ਕੋਈ ਲੌਜੀਕ ਹੈ ਤੇਰੇ ਘਰ ਦਾ ਕੀ ਬਣਿਆ? ਉਹ ਮੈਂ ਉਸਤਾਦ ਜੀ ਉਹਨਾਂ ਨੂੰ ਕਹਿ ਐਸਾ ਬੰਨਾ ਬੇਗੈਰਤ ਇਨਸਾਨ ਆ। ਉੱਥੇ ਵਿਚਾਰੇ ਮਜ਼ਦੂਰ ਲੱਗੇ ਨੇ ਇਹਦੇ ਘਰ, ਬੁਰਾ ਹਾਲ ਹੁੰਦੇ ਆ। ਸਵੇਰੇ ਸਵੇਰੇ ਲੋਕੀ ਇਹਨੂੰ ਪੁੱਛਦੇ ਨੇ ਯਾਰ ਫਰੀਦ ਕਿੱਥੇ ਸੀ? ਸਕੂਨ ਨਾਲ 2 ਵਜੇ ਪਾਣੀ ਨਹੀਂ ਉੱਠਦੇ, ਨਵੀਂ ਪਿੰਡ ਛਿਲਡ ਪਾ ਕੇ ਇੱਥੇ ਆ ਜਾਂਦੇ। ਕੋਈ ਮਕਾਨ ਨੂੰ ਇੱਟਾਂ ਨੂੰ ਪਾਣੀ ਨਹੀਂ ਲਾ ਰਿਹਾ, ਕੋਈ ਅੱਗੋਂ ਸਾਈਡਾਂ ਤੇ ਨਹੀਂ ਕਰ ਰਿਹਾ। ਉੱਪਰੋਂ ਜਿਹੜੇ ਜਿੰਨੇ ਮਹੱਲੇਦਾਰ ਨੇ ਜਿਨ੍ਹਾਂ ਨਾਲ ਇਹਦਾ ਪਤਾ ਨਹੀਂ ਕੀ ਢੋਲਾ ਅਜ਼ਲਾਂ ਤੋਂ ਵੈਰ ਤੇਰਾ, ਉਹ ਭੈਣ ਲਹਿਦਾ ਉਹ ਮਿਸਤਰੀਆਂ ਨੂੰ ਤੇ ਮਜ਼ਦੂਰਾਂ ਨੂੰ ਅਜ਼ਾਬ ਚ ਪਾਇਆ। ਆਪ ਮਾਲਕ ਸਾਹਿਬ ਜਿਨ੍ਹਾਂ ਨੂੰ ਉੱਥੇ ਹੋਣਾ ਚਾਹੀਦਾ ਸਾਰੀ ਦਿਹਾੜੀ ਫਿਰਦੇ ਨੇ। ਸ਼ਾਮ ਨਾਲ ਸੂਣ ਨਾਲ 1, 1:30, 2 ਵਜੇ ਉੱਠਦੇ ਨੇ, 2 ਵਜੇ ਉੱਠ ਕੇ ਰਾਨਾਂ ਨਹਾਉਂਦੇ ਨੇ। ਤੇ ਭਾਜੀ ਇਹ ਤੁਹਾਡਾ ਕਸੂਰ ਆ। ਕਿੱਦਾਂ? ਮੇਰੀ ਗੱਲ ਸੁਣੋ, ਤੁਹਾਨੂੰ ਜੋ ਪਤਾ ਉਹਨੂੰ ਫਿਕਰ ਹੋਣਾ ਚਾਹੀਦਾ ਕਿ ਮੇਰਾ ਮਕਾਨ ਬਣ ਰਿਹਾ, ਮੈਂ ਉੱਥੇ ਜਾਵਾਂ, ਗੇੜਾ ਮਾਰਾਂ, ਹਰ ਸ਼ੈ ਸਿੱਧੀ ਪੱਧਰੀ ਦੇਖਾਂ। ਉਹ ਭਾਈ ਮੈਨੂੰ ਲੱਗਦਾ ਉਹ ਇਹਦੀ ਜਗ੍ਹਾ ਵੀ ਨਹੀਂ ਗਈ ਇਹਦੀ। ਹਾਂ ਜਿੰਨਾ ਲਾਪਰਵਾਹ ਜਿਹੜਾ ਜਾਂਦਾ ਨਹੀਂ ਨਾ, ਇਹ ਗੇੜਾ ਨਹੀਂ ਲਾਉਂਦਾ, ਉਹ ਜਗ੍ਹਾ ਵੀ ਰੋਲੇ ਦੀ ਹੈ। ਇਹਨੂੰ ਪਤਾ ਮੈਂ ਫੜਿਆ ਜਾਣਾ। ਤਾਂ ਜੀ ਇਹ ਤੁਹਾਡਾ ਕਸੂਰ ਆ ਕਿ ਬੰਦਾ ਦੇਖ ਕੇ ਮਕਾਨ ਦੇਖ ਬਣਾਉਣਾ ਕੇ ਚਾਹੀਦਾ। ਇਹ ਬਾਤ ਹੈ। ਤੁਸੀਂ ਗਲਤ ਬੰਦੇ ਦਾ ਮਕਾਨ ਸ਼ੁਰੂ ਕਰਾ ਉਹ ਜਿਹੜੇ ਦੇਣੇ ਸਹੀ ਆ। ਉੱਤੋਂ ਲੈਂਟਰ ਪਵਾ ਰਹੇ ਤੁਸੀਂ ਉਹਨੇ ਸਾਰੀ ਉਮਰ ਪਾਈਆ ਹਲਦੀ 20 ਦੀਆਂ ਲਾਚੀਆਂ ਮੰਗਾਈਆਂ ਹੈ, ਉਹਨੂੰ ਪੂਰਾ ਨਹੀਂ ਚਾਅ ਚਰਨ ਦੇ। ਉਹ ਬੱਸ ਕਰਦੇ ਸਾਡੇ ਸ਼ੁਰੂ ਤੋਂ ਮਕਾਨ, ਇਹ ਤੇ ਮਕਾਨ ਇਹਨਾਂ ਕੀ ਬਣਵਾਉਣਾ। ਭਾਈਜਾਨ ਹਰ ਜਗ੍ਹਾ ਤੇ ਰੌਲਾ, ਰੇਤ ਦੀ ਟਰਾਲੀ ਅੰਦਰ ਨਹੀਂ ਵੜਦੀ। ਤੁਸੀਂ ਉਸਤਾਦ ਜੀ ਵਿਜ਼ਿਟ ਕੀਤਾ ਇਹਦਾ ਇਲਾਕਾ ਜਿੱਥੇ ਕੀਤਾ ਵਾ, ਜਦੋਂ ਜਾਣਦੇ ਤੂੰ ਜਾਣਦੇ, ਕਰੀ ਜਾ ਖੈਰ ਆ। ਸਾਡਾ ਕਿਹੜਾ ਸ਼ੋਅ ਹੁੰਦਾ ਸਹੀ, ਕਰੀ ਜਾ। ਵਿਜ਼ਿਟ ਉੱਥੇ ਕਿੱਦਾਂ ਕਰਨ? ਗਲੀ ਇਸ ਤਰ੍ਹਾਂ ਦੀ ਹੈ ਕਿ ਜਿੱਦਾਂ ਵਾਲ ਨਹੀਂ ਟੁੱਟਾ ਹੁੰਦਾ ਬੰਦਾ, ਉਹ ਬਜਰੀ ਦੀ ਟਰਾਲੀ ਆਵੇ ਨਾ ਇੰਜ ਬੁੱਕਾਂ 'ਚ ਭਰ ਭਰ ਕੇ ਉਹ ਗਲੀ 'ਚ ਲੈ ਕੇ ਆਉਂਦੇ। ਉਹ ਯਾਰ ਅੱਲਾ ਮਾਫੀ ਦੇ। ਭਾਈਜਾਨ ਮੈਂ ਯਕੀਨ ਕਰੋ, ਇੰਨੀ ਤੰਗ ਗਲੀ, ਨਾ ਉੱਥੇ ਸਰੀਆ ਵੜਦਾ, ਨਾ ਰੇਤ ਦੀ ਟਰਾਲੀ, ਨਾ ਮਿੱਟੀ ਦੀ ਟਰਾਲੀ, ਨਾ ਇੱਟਾਂ। ਠੀਕ ਆ ਜੀ, 10 ਇੱਟਾਂ ਲੈ ਕੇ ਜਾ ਸਕਦੇ, 11ਵੀਂ ਇੱਟ ਉੱਤੇ ਹੋਵੇ ਉਹ ਅੜ ਕੇ ਡਿੱਗ ਪੈਂਦੀ ਯਾਰ। 10 ਇੱਟਾਂ ਤੁਸੀਂ ਲੈ ਕੇ ਜਾ ਯਾਰ ਸਕਦੇ। ਇੰਜ ਖੜੇ ਦਾ ਦੇ ਗਾਰਡਰ ਲੈ ਕੇ ਅੰਦਰ ਜਾਂਦੇ ਆ। ਹਾਂ ਯਕੀਨ ਕਰ। ਕੱਲ ਤੇਜ਼ ਹਵਾ ਚੱਲੀ, ਇਹਨਾਂ ਦਾ ਬੂਹਾ ਹਵਾ ਨਾ ਖੁੱਲ ਕੇ ਉਹ ਸਾਹਮਣੇ ਦੇ ਬੱਚਾ ਹਿਸਾਬ ਲਾ ਲਾ ਕਿੰਨੀ ਤੰਗ। ਉਸਤਾਦ ਜੀ ਆਪਣੇ ਤੇ ਮਹੱਲੇ 'ਚ ਹੁੰਦੀਆਂ ਨੇ ਮਿੱਟੀ ਦੀਆਂ ਟਰਾਲੀਆਂ, ਤੇ ਇਹਨਾਂ ਦੇ ਮਿੱਟੀ ਦੇ ਵਾਕਰ ਹੁੰਦੇ। ਇਹਨਾਂ ਨੂੰ ਆਖਦੇ ਦਰਵਾਜ਼ਾ ਖੜਾਓ, ਆਪਣਾ ਵਾਕਰ ਲਵਾ ਲਓ ਮਿੱਟੀ ਦਾ। ਮਿੱਟੀ ਦੀ ਵਾਕਰ, ਤੁਹਾਡੀਆਂ 2 ਮਿੱਟੀ ਦੀਆਂ ਵਾਕਰਾਂ ਆਈਆਂ ਜੀ। ਉਹ ਗਲੀ ਨਹੀਂ ਕਿਚਨ ਦੀ, ਸਹੀ ਗੱਲ ਆ। ਨਹੀਂ ਨਹੀਂ ਏਡੀ ਛੋਟੀ ਨਹੀਂ ਹੈਗੀ ਉਸਤਾਦ ਜੀ। ਭਾਈਜਾਨ ਇਹਨਾਂ ਨੂੰ ਫੋਨ ਦਾ, ਓਏ ਉਹ ਥੱਲੇ ਆ ਜਾਓ, ਛਾਪਰ ਆ ਗਿਆ ਰੇਤ ਦਾ, ਮਾਲ ਲਵਾ ਲਓ, ਮਾਲ ਲਵਾ ਲਓ। ਉਹ ਬਜਰੀ ਦਾ ਟੈਂਕਰ ਭਲਾ ਕਿੱਦਾਂ ਆਂਦਾ ਵਾ? ਮਾਚਸ ਭਾਈ ਕੱਢ ਕੇ ਏਦਾਂ ਉਲਟੀ ਕਰ ਦਿੰਦੇ। ਰੇਤਾ ਆਈ ਤੇ ਥੋੜੀ ਜਿਹੀ ਪੈਰ ਨਾਲ ਕਰਕੇ ਕਹਿੰਦਾ ਇੱਥੇ ਲਾ ਦੋ। ਯਾਰ ਮੈਂ ਤੁਹਾਨੂੰ ਸੱਚੀ ਮੁੱਚੀ ਤੇ ਗੱਲ ਦੱਸ ਰਿਹਾ, ਮਜ਼ਾਕ ਨਹੀਂ, ਕਿ ਪਤਾ ਨਹੀਂ ਇਹਨੇ ਕੀ ਕੀਤਾ ਐਸਾ ਆਪਣੇ ਮਹੱਲੇਦਾਰਾਂ ਨਾਲ ਪੁਰਾਣਾ। ਇਹਨੇ ਕੀ ਕੀਤਾ? ਇੱਕ ਮਹੱਲੇਦਾਰ ਰਾਜ਼ੀ ਨਹੀਂ, ਇੱਕ ਬੁੱਢੀ, ਇੱਕ ਬੰਦਾ, ਇੱਕ ਬਾਬਾ, ਉਹਨਾਂ ਨੂੰ ਮੌਤ ਪਈ ਆ ਵੀ ਇਹਦਾ ਘਰ ਕਿਉਂ ਬਣਨ ਦਿਆ। ਇਹਦੀ ਵਜ੍ਹਾ ਕੀ ਹੋ ਸਕਦੀ? ਉਸਤਾਦ ਜੀ ਇਹ ਤੇ ਜਿੱਦਾਂ ਤੁਸੀਂ ਕਰਨਾ ਕਿਸੇ ਨਾਲ ਉਹੀ ਅੱਗੇ ਹੋਣਾ ਵਾ ਤੁਹਾਡੇ। ਉਹਨਾਂ ਦੇ ਸਾਰੀ ਉਮਰ ਭਾਂਡੇ ਚੁੱਕੇ ਆ, ਕੰਧਾ ਟੱਪ ਟੱਪ ਸਰ ਕੇ। ਬੇਸਿਕਲੀ ਮੇਰੇ ਨਾਲ, ਕਿਉਂਕਿ ਮੈਂ ਹੁਣ ਸਾਡੇ ਪਿਛਲੇ ਤੇ ਸਿਆਸਤ ਦੇ ਨਾਲ ਤਲਕ ਸੀ, ਚਲ ਠੀਕ ਹੈ, ਉਹਨਾਂ ਦੀ ਵਜ੍ਹਾ ਤੋਂ ਰੌਲੇ ਦੁਸ਼ਮਣੀ। ਉਹ ਭਾਈ ਦੁਸ਼ਮਣੀ ਤੇ ਲਾਉਣ ਦੇ ਪਏ ਜੇ, ਪ੍ਰੋਗਰਾਮ ਨਹੀਂ ਕਰ ਰਿਹਾ ਮੈਂ ਇੱਥੇ, ਕਾਮੇਡੀ ਨਹੀਂ ਕਰਨੀ। ਮੈਨੂੰ ਦੱਸ ਉਹ ਟਰਾਲੀ ਕਿਧਰੋਂ ਲੈ ਕੇ ਵੜਨੀ ਆ? ਰੇਤਾ ਬਾਹਰ ਲਵਾਉਣੀ ਆ, ਅੰਦਰ ਵੜਦਾ ਹੀ ਕੁਝ ਯਾਰ। ਭਾਜੀ ਜਾਂ ਅੰਦਰ ਮਿਸਤਰੀ ਵੜ ਸਕਦਾ ਜਾਂ ਮਟੀਰੀਅਲ ਵੜ ਸਕਦਾ, ਇੱਕ ਚੀਜ਼ ਵੜ ਸਕਦੀ। ਹੁਣ ਮਟੀਰੀਅਲ ਜਾਵੇ ਤੇ ਮਿਸਤਰੀ ਬਾਹਰ ਆ, ਜੇ ਮਿਸਤਰੀ ਅੰਦਰ ਵੜ ਜੇ ਤੇ ਮਟੀਰੀਅਲ ਬਾਹਰ ਆ। ਮਕਾਨ ਕਿੱਦਾਂ ਬਣਨਾ? ਜਿਹੜੇ ਲਾਹੌਰ ਦੀਆਂ ਗਲੀਆਂ 'ਚ ਜਿਹੜੇ ਕੋਈ ਨਹੀਂ ਬਣਦੇ, ਜਿਹੜੇ ਬਣੇ ਨੇ ਉਹ ਹੀ ਬਣੇ, ਅੱਗੋਂ ਕੋਈ ਨਹੀਂ ਬਣਦਾ। ਉਸਤਾਦ ਜੀ ਜਿਹੜੇ ਲੋਕ ਅੱਛਾ ਅੰਦਰੋਂ ਕਮਰੇ ਕੱਟਦੇ ਹੀ ਨਹੀਂ, ਉਹ ਅੰਦਰੋਂ ਮਾੜਾ ਮਾੜਾ ਆਪਣਾ ਸੈੱਟ ਕਰ ਲੈਂਦੇ, ਟੋਟਲ ਘਰ ਕੰਨਾ ਨਹੀਂ ਉਹ ਬਣ ਗਏ ਨੇ। ਭਾਈਜਾਨ ਜਿਹੜਾ ਹੈਦਰਾਬਾਦ ਤੁਸੀਂ ਗਏ ਕਿਲੇ ਦੇ ਵਿੱਚ, ਇਹ ਤੇ ਮਾਸ਼ਾਅੱਲਾ ਜਾਂਦਾ ਹੀ ਨਹੀਂ ਨਾ। ਤੁਸੀਂ ਵੇਖੋ ਹੈਦਰਾਬਾਦ ਕਿਲੇ ਦੇ ਵਿੱਚ ਐਸੇ ਕੰਜਸਟਡ ਮਾਹੌਲ ਦੇ ਵਿੱਚ ਘਰ ਬਣੇ ਨੇ, ਤੁਸੀਂ ਹੈਰਾਨ ਹੋ ਜਾਓ। ਮੇਰੀ ਗਲੀ ਯਾਰ 3 ਫੁੱਟ 4 ਫੁੱਟ ਤੇ ਹੈ ਨਾ। ਕਿੰਨੀ? 3 ਫੁੱਟ 3-4 ਫੁੱਟ ਨਹੀਂ ਗਈ ਤੇਰੀ। 18 ਇੰਚ ਦੀ ਗਲੀ ਹੈ ਤੇ ਉਹਦੇ ਚੋਂ 4-4 ਇੰਚ ਸਾਈਡਾਂ ਦੀਆਂ ਥੜੀਆਂ ਕੱਢ ਦਿਓ, 8 ਇੰਚ ਤੇ 18 ਜੋ 8-10 ਇੰਚ ਦੀ ਤੇਰੀ ਗਲੀ ਹੈ। ਭਾਜੀ ਉੱਥੇ ਤੇ ਪੈਰਾਂ ਨਾਲ ਪੈਰ ਅੜਨ ਦੇ ਆ ਇੰਨੀ ਤਾਂ। ਉਹ ਭਾਈਜਾਨ ਆ ਈਦ ਆਉਣੀ ਹੈ ਨਾ, ਕਿਸੇ ਨੇ ਈਦ ਨਹੀਂ ਮਿਲਣੀ, ਸਿਰਫ ਉੱਥੋਂ ਲੰਘਣਾ 2-2 ਜਣਿਆਂ ਨੇ ਈਦ ਮਿਲੀ ਜਾਣੀ। ਔਰ ਕਈਆਂ ਨੂੰ ਵੀ ਮਿਲ ਜਾਂਦੇ ਉੱਥੇ। ਇਹ ਗੱਲ ਵਿੱਚ ਯਕੀਨ ਕਰ, ਉਹ ਕਹਿੰਦੇ ਹੋ ਭਰਾਵਾ ਵੇ ਤੂੰ ਮੈਨੂੰ ਈਦ ਮਿਲ ਗਿਆ, ਉਹ ਕਹਿੰਦਾ ਬਾਜੀ ਮੈਂ ਤਾਂ ਨੰਗੇ ਹਾਂ, ਈਦ ਤੇ ਆਪੇ ਮਿਲੀ ਗਈ। ਯਾਰ ਤੁਹਾਡੀ ਗੱਡੀ ਆਈ ਕਿ ਨਹੀਂ ਗਲੀ ਤੇ ਤੁਸੀਂ ਜਦੋਂ ਗਏ? ਉਹ ਤੇ ਮੋਟਰਸਾਈਕਲ ਹੈ ਨਾ, ਤੇ ਮੇਰੀ ਗੱਡੀ ਆਈ ਨਾ, ਉਸ ਤੋਂ ਬਾਅਦ ਮੈਂ ਉਤਰਨਾ ਕਿੱਦਾਂ ਸੀ? ਉਤਰਨ ਲੱਗਿਆ ਮੈਂ ਇੰਜ ਕਰਾਂ, ਇਧਰੋਂ ਲੱਤ ਵੱਜੇ, ਉਤਰ ਲੰਗਾ ਇੰਜ, ਉੱਥੇ ਹੀ ਖਲੋਤਾ, ਉੱਥੇ ਹੀ ਖਲੋ ਕੇ ਸਲਾਮ ਦੋ ਲੈ ਕੇ ਵਾਪਸ ਆਇਆ। ਇਹ ਵੇ ਨਾ ਸ਼ੁਗਲ ਤੋਂ ਇਲਾਵਾ ਉਸਤਾਦ ਜੀ ਉੱਥੇ ਟਰਾਲੀਆਂ ਲੱਥਦੀਆਂ ਨੇ,
ਟਰਾਲੀ ਛੋਟੇ ਸਾਈਜ਼ ਦੀ ਥੋੜੀ ਜਿਹੀ ਹੁੰਦੀ ਆ ਉਹ ਜਾਣਦੇ ਟਰਾਲੀਆਂ ਕਹਿੰਦਾ, ਇਹਦੀ ਗਲੀ ਚੋਂ ਬੰਦਾ ਏਦਾਂ ਲੰਘਦਾ ਵਾ। ਹਾਂ ਏਦਾਂ ਸਿੱਧਾ ਨਹੀਂ ਹੋਇਆ ਜਾਂਦਾ। ਸਰੀਆ ਇੱਕ ਆਇਆ ਉਸਤਾਦ ਜੀ, ਉਹ ਨੁੱਕਰ ਤੋਂ ਹੀ ਉਹਨੇ ਮਜ਼ਦੂਰ ਨੂੰ ਫੜਾਤਾ, ਕਹਿੰਦਾ ਸਰੀਆ ਆ ਗਿਆ ਤੁਹਾਡਾ। ਆਪ ਬਾਹਰ ਖੜਾ ਵਿਚਾਰਾ, ਆਹੋ ਇੱਕ ਲੈਂਥ ਆਈ ਨਹੀਂ ਫਰੀਦ ਸਾਹਿਬ ਇਹ ਜ਼ਿਆਦਤੀ ਆ। ਔਰ ਜੈਰਮਨ ਗੱਲ ਆ, ਤੇਰਾ ਘਰ ਦਾ ਮਹੀਨੇ ਦਾ ਕੰਮ ਸੀ 2.5 ਮਹੀਨੇ ਹੋ ਗਏ ਸਿਰਫ ਐਸ ਯਾਰ। ਉਹ ਰੋਜ਼ ਵਿਚਾਰਾ ਮੈਨੂੰ ਫੋਨ ਕਰਦਾ ਜਿਹੜਾ ਉੱਥੇ ਦਾ ਉਮੈਰ ਜਿਹੜਾ ਕਿ ਭਾਈ ਅੱਜ ਫਲਾਣਾ ਬਾਬਾ ਮੇਰੇ ਨਾਲ ਲੜਨ ਦਿਆ, ਕਹਿੰਦਾ ਇੱਥੋਂ ਰੇਤ ਚੁੱਕੋ, ਫਲਾਣਾ ਆਇਆ, ਕਹਿੰਦਾ ਜੀ ਏਦਾਂ ਹੀ ਯਾਰ ਕੱਲ ਮੈਨੂੰ ਦਾ ਫੋਨ ਆਇਆ, ਕਹਿੰਦਾ ਭੈਣ ਸਾਡੇ ਆਪਣੇ ਘਰ ਦੇ ਅੱਗੇ ਮੋਟਰਸਾਈਕਲ ਖੜੀ ਹੈ ਤੇ ਸੜਕ ਪਾਰ ਸਾਹਮਣੇ ਜਿਹੜਾ ਘਰ ਆ ਬਾਹਰ ਆ, ਕਹਿੰਦਾ ਆ ਮੋਟਰਸਾਈਕਲ ਕਿਹਦੀ ਹੈ? ਅਸੀਂ ਕਿਹਾ ਜੀ ਸਾਡੀ। ਕਹਿੰਦਾ ਪਰੇ ਕਰੋ ਇਹਨੂੰ, ਉਹਦੀ ਜਗ੍ਹਾ ਤੇ ਹੀ ਨਹੀਂ। ਉਹ ਪਤਾ ਨਹੀਂ ਕੀ ਤੂੰ ਵਿਹਾਰ ਬਣਾਇਆ, ਪਤਾ ਨਹੀਂ ਉਹਨਾਂ ਦੇ ਨਾਲ। ਯਾਰ ਉਹ ਉਸਤਾਦ ਜੀ ਜਿਹੜੇ ਬੰਦੇ ਹੁਣ ਸਾਰੇ ਹੀ ਉੱਥੇ ਬੰਦੇ ਨੇ ਪੜ੍ਹੇ ਲਿਖੇ। ਕਿੱਥੇ 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 ਪੜ੍ਹੇ ਲਿਖੇ ਬੇਟਾ? ਉੱਥੋਂ ਅੱਧੀ ਗਲੀ ਜਿਹੜੇ ਬੰਦੇ ਨੇ ਨਾ ਉਹ ਪੜ੍ਹੇ ਲਿਖੇ ਨੇ, ਪੜ੍ਹੇ ਲਿਖੇ, ਬਲਕਿ ਉੱਤੇ ਚੜੇ ਲਿਖੇ ਨੇ। ਹਾਂਜੀ ਤੰਗ ਵੀ ਬੜੀ ਹੈ ਗਲੀ ਇਹਦੀ, ਇੰਨੀ ਤੰਗ ਆ ਇਹਦੀ ਗਲੀ ਚ। ਏਦਾਂ ਹੀ ਕਹਿੰਦੇ ਬੰਦੇ, ਨੰਗ ਬਈ। ਇਹ ਨਹੀਂ ਕਦੀ ਕਿਸੇ ਨੇ ਕਿਹਾ ਆ ਬਈ, ਅੱਜ ਤੱਕ ਨਹੀਂ ਕਿਹਾ। ਉਸਤਾਦ ਜੀ ਤੁਸੀਂ ਕਹਿੰਦੇ ਨਾ ਸਮਾਨ ਚੁੱਕਿਆ ਜਾਂਦਾ, ਇਹ ਵੀ ਗਲਤ ਗੱਲ ਹੈਗੀ ਆ। ਚੋਰੀ ਹੁੰਦਾ ਸਮਾਨ। ਉਹ ਨਹੀਂ, ਗਲਤ ਗੱਲ ਹੈਗੀ। ਦੇਖੋ ਨਾ ਤੁਸੀਂ ਹੁਣ ਆਪ ਕਿਸੇ ਨੂੰ ਕਹਿ ਦੇਣਾ ਜੀ ਮੈਂ 2 ਭਾਂਡੇ ਮਾਂਜਣੇ, ਥੋੜਾ ਜਿਹਾ ਰੇਤ ਦੇ ਦਿਓ, ਤੇ 8 ਬੋਰੇ ਉੱਥੋਂ ਭਰ ਲੈਣੇ। ਕਿਹੜੇ 2 ਭਾਂਡੇ 8 ਬੋਰਿਆਂ ਨਾਲ ਮਾਂਜੇ? ਕੱਲ ਨੂੰ ਉਹਨਾਂ ਭਾਂਡਾ ਵੱਡਾ ਹੋਵੇ ਉਹਦਾ। ਉਸਤਾਦ ਜੀ ਕੱਲ ਨੂੰ ਉਹਨਾਂ ਨੇ ਵੀ ਇਦਾਂ ਹੀ ਲੈ ਕੇ ਜਾਣੇ ਨਾ ਫਿਰ। ਅਸਲ 'ਚ ਨਾ ਯਾਰ ਇਹਦੀ ਗਲੀ 'ਚ ਯਕੀਨ ਵਾਲੀ ਗੱਲ ਆ, ਰੇਤ ਚੋਰੀ ਹੋ ਰਹੀ ਹੈ। ਇਹ ਕੱਲ ਇੱਕ ਬੰਦਾ ਆ ਕਹਿੰਦਾ ਜੀ ਇੱਕ ਬਾਬਾ ਆ, ਉਹ 8-9 ਪੀਪੇ ਭਰ ਕੇ ਲੈ ਗਿਆ ਰੇਤ ਦੇ। ਲੋਕਾਂ ਉਹਨੂੰ ਅਸੀਂ ਪੁੱਛਿਆ ਕੀ ਗੱਲ ਆ, ਕਹਿੰਦਾ ਜੀ ਮੇਰਾ ਫਰੀਦ ਨਾਲ ਹਿਸਾਬ ਆ। ਲੋਕਾਂ ਦੇ ਸੋਨਾ ਚੋਰੀ ਹੁੰਦਾ, ਗੱਡੀਆਂ ਚੋਰੀ ਹੁੰਦੀਆਂ, ਉਹ ਰੇਤਾ ਚੋਰੀ ਹੁੰਦਾ ਹੀ। ਉਹ ਜਾ ਉਸਤਾਦ ਜੀ ਜਿਹੜੇ ਬੰਦੇ ਨੇ ਲੈ ਕੇ ਗਿਆ ਨਾ, ਹੁਣ ਉਸ ਬੰਦੇ ਦੀ ਮਜਬੂਰੀ ਸੁਣ ਲਓ। ਉਸ ਬੰਦੇ ਨੇ ਉੱਥੇ ਬੱਚਿਆਂ ਦੇ ਬਹਿਣ ਲਈ ਨਾ, ਬੱਚੇ ਪੜ੍ਹਦੇ ਨੇ। ਓਏ ਯਾਰ ਮੈਂ ਬਣਵਾ ਕੇ ਦੇ ਰਿਹਾ, ਮੇਰੇ ਪੈਸੇ ਲੱਗ ਰਹੇ, ਤੂੰ ਮਸਾਲਾ ਲੱਗਦਾ, ਤੂੰ ਆਪਣੇ ਪੈਸੇ ਦੀ ਬਣਵਾ ਕੇ ਦੇ ਬੱਚਿਆਂ ਨੂੰ। ਯਾਰ ਤੇ ਤੁਸੀਂ ਬੱਚਿਆਂ ਲਈ ਬੜਾ। ਓ ਯਾਰ ਨਹੀਂ ਮੈਂ ਬਣਾ ਕੇ ਦਿੰਦਾ ਬੱਚਿਆਂ ਨੂੰ ਯਾਰ। ਕੌਣ ਬਣਾ ਕੇ? ਤੁਸੀਂ ਬਣਾ ਕੇ ਦੇਣਾ। ਸਾਡੀ ਗਲੀ ਦੇ ਵਿੱਚ ਜਦੋਂ ਜਾਨੀ ਕਰਦੇ ਬੱਚੇ ਨਾਰੇ ਲਾਉਂਦੇ ਨੇ ਜਾਨੀ ਸਜ਼ਾ ਜਾਨੀ ਸਜ਼ਾ, ਉਦੋਂ ਤੁਹਾਨੂੰ ਨਹੀਂ ਪਤਾ ਹੁੰਦਾ। ਗਲੀ 'ਚ ਬੈਨਰ ਲਵਾਇਆ ਮੈਂ ਉਸਤਾਦ ਜੀ ਦੇ ਨਾਂ ਦਾ, ਮੈਂ ਕਿਹਾ ਜੀ ਸਜਾਦ ਜਾਨੀ ਕਿ ਘਰ ਬਣਾने पर हम शुक्रिया अदा करते हैं। ਲੋਕੀ ਆ ਕੇ ਉੱਥੇ ਸਾਡੇ ਨਾਲ ਉਹ ਮੁਹੱਬਤ ਪਿਆ, ਸੱਚੀ ਮੁੱਚੀ ਉਹ ਇੰਨਾ ਪਿਆਰ ਕਰਦੇ ਨੇ, ਪੜ੍ਹੇ ਲਿਖੇ ਲੋਕ ਨੇ। ਤੇ ਫਿਰ ਤੁਹਾਡੀ ਤੇ ਉਹ ਅਗਲੀ ਨੁੱਕਰ ਤੱਕ ਗਲੀ ਬਣਨ ਵਾਲੀ ਹੈ ਤੇ ਮੈਂ ਸਾਰੀ ਢਵਾ ਦਿਆਂ ਹੁਣ। ਭਾਜੀ ਤੁਹਾਡੀ ਤਸਵੀਰ ਵੀ तो ਉੱਥੇ बैनर लगा हुआ है सजाद जानी पे हमारी जान भी कुर्बान है, उसने सारा कुछ बना के खुद फ्रूट की रेडी लगा दी है। स्ट्रॉबेरी का सीजन लगा रहे 8 ਕੈਮਰੇ ਵੇਚੇ ਤੇ ਫਿਰ ਘਰ ਬਣਿਆ ਵਾ। ਤਾਂ ਜੀ ਇੱਕ ਬੰਦੇ ਦੀਆਂ ਉੱਥੋਂ 50 ਇੱਟਾਂ ਚੁੱਕੀਆਂ ਗਈਆਂ ਇਹਨਾਂ ਦੇ ਮਹੱਲੇ ਚੋਂ। ਹੈ 50 ਇੱਟਾਂ ਇੱਕ ਬੰਦੇ ਦੀਆਂ ਚੁੱਕੀਆਂ ਗਈਆਂ ਇਹਨਾਂ ਦੇ ਮਹੱਲੇ ਚੋਂ। ਉਹਨੇ ਕੁੱਤੇ ਬੁਲਾਏ, ਇਹਨਾਂ ਘਰੋਂ ਨਿਕਲੇ ਕੁੱਤੇ। ਕੁੱਤੇ ਹੀ ਨਾ ਘਰੋਂ ਨਿਕਲੇ। ਹਾਂਜੀ ਆ ਇੱਟਾਂ ਪਈਆਂ ਸੀ ਉਧਰ, ਬਰਾਮਦ ਹੋ ਗਈ ਸਾਰੇ। ਅੱਛਾ ਕੁੱਤੇ ਫੜਾ ਹੀ ਉਧਰ। ਹਾਂਜੀ ਅੱਛਾ ਉਹ ਸੁੰਘਣ ਵਾਲੇ ਸੁੰਘਣ ਵਾਲੇ ਕੁੱਤੇ ਜਿਹੜੇ ਉਹਨਾਂ ਨੇ ਇੱਕ ਇੱਟ ਸੰਘਾਈ, ਉਹਨਾਂ ਨੇ ਕਿਹਾ ਨਾਲ ਦੀਆਂ ਲੱਭ ਕਿਤੇ। ਕੋਈ ਇੱਟਾਂ ਕਿੱਥੇ ਸੀ? ਤੁਹਾਡੇ ਵਾਲੀ ਸੀ। ਚੁੱਕੀਆਂ ਕਿੱਥੋਂ ਗਈਆਂ? ਉਹ ਕੁੱਤਿਆਂ ਨੇ ਕਿਹਾ, ਬੰਦਾ ਮਕਾਨ ਬਣਾ ਰਿਹਾ ਸੀ ਨਾ ਜਿਹੜਾ, ਉਹਨਾਂ ਨੇ ਕੁੱਤਿਆਂ ਨੇ ਉਹਨਾਂ ਨੂੰ ਕਿਹਾ ਭਾਈ ਅਸੀਂ ਕੀ ਲੱਭਣਾ, ਆ ਨਾਲ ਦੇ ਘਰ ਤੇ ਪਈਆਂ ਸਾਡਾ ਇਹ ਨਹੀਂ ਡਰ। ਕੁੱਤਿਆਂ ਦੇ ਦਫ਼ਤਰ ਹੋ ਗਏ ਬੁੱਕ ਕਰਾਣ ਕੁੱਤੇ ਕੇ ਸਾਡਾ ਚੋਰ ਲੱਭੋ, ਉਹ ਕਹਿੰਦੇ ਜਾਓ ਫਰੀਦ ਵੱਲੋਂ ਲੱਭ ਜਾਣਗੇ। ਫਰੀਦੇ ਮਹੱਲੇ ਆਏ ਤੁਸੀਂ ਉੱਥੇ ਹੀ ਇਹ ਕੁੱਤਿਆਂ ਦੀ ਕੰਪਨੀ ਵੀ ਹੁੰਦੀ ਹੈ ਇਹ। ਉਹਦੀ ਕੰਪਨੀ ਕੋ ਕਹਿੰਦੇ ਕਿ ਜੀ ਮੇਰੇ ਪਲਾਟ ਚੋਂ ਸਰੀਆ ਚੁੱਕਿਆ ਗਿਆ। ਉਹਨਾਂ ਨੇ ਕੁੱਤਿਆਂ ਨੂੰ ਕਿਹਾ ਹਾਂ ਬਈ। ਉਹਨਾਂ ਨੇ ਕਿਹਾ ਜੀ ਕਿੱਥੇ ਆ? ਉਹਨੇ ਕਿਹਾ ਜੀ ਫਲਾਂ ਫਲਾ ਇਸ ਤਰ੍ਹਾਂ। ਉਹਨੇ ਕਿਹਾ ਫਰੀਦ ਵੀ ਉੱਥੇ ਨਾਲ ਦਾ ਘਰ। ਉਹਨੇ ਕਿਹਾ ਤੇ ਫਿਰ ਵੀ ਸਾਨੂੰ ਲੈਣ ਆਵੇ, ਹਾਲੇ ਵੀ ਅਸੀਂ ਲੱਭਣਾ। ਉਹਨੇ ਸਿਰਫ ਇੱਕ ਉਹਨੂੰ ਕਿਹਾ ਕੁੱਤੇ ਨੂੰ, ਉਹਨੇ ਕਿਹਾ ਉਹ ਛੋਟੇ ਕੁੱਤੇ ਉਰੇ ਆ, ਜਾ ਨੂੰ ਫਰੀਦ ਦਾ ਘਰ ਵਹਾਇਆ, ਜਾਓ ਭਾਵੇਂ ਵੀ ਪੈਸੇ ਜ਼ਾਇਆ ਕਰੋਗੇ। ਛੋਟੇ ਕੁੱਤੇ ਹਲੇ ਟ੍ਰੇਨਿੰਗ 'ਚ ਸੀ ਤੇ ਉਹਨੂੰ ਹੀ ਪਤਾ ਲੱਗ ਗਿਆ। ਯਕੀਨ ਕਰ, ਸੁੰਘਣ ਵਾਲੇ ਕੁੱਤੇ ਆ ਗਏ ਫਰੀਦ ਘਰ ਭਾਈ, ਉਹਨਾਂ ਦੀ ਸੁੰਘਣ ਵਾਲੀ ਸ਼ਕਤੀ ਚਲੇਗੀ। ਨਹੀਂ ਉੱਥੇ ਸਾਡੀ ਚੀਜ਼ ਨਹੀਂ ਚੋਰੀ ਹੁੰਦੀ। ਮਸਲਾ ਇਹ ਵਾ ਕਿ ਜਿਹਨੂੰ ਪਤਾ ਲੱਗ। ਉਹ ਯਾਰ ਤੁਹਾਡੀ ਚੀਜ਼ ਚੋਰੀ ਹੋ ਹੀ ਨਹੀਂ ਸਕਦੀ, ਕਿਉਂਕਿ ਜਿਹੜੀ ਤੁਹਾਡੀ ਚੀਜ਼ ਚੋਰੀ ਹੁੰਦੀ ਉਹ ਤੁਹਾਡੀ ਤਾਂ ਹੁੰਦੀ ਹੀ ਨਹੀਂ, ਇਹਨਾਂ ਦੀ ਹੁੰਦੀ। ਉਹ ਕਿੱਥੇ ਚੋਰੀ ਹੋਣੀ? ਚੋਰੀ ਨਹੀਂ ਹੁੰਦੀ। ਉਹ ਇਹਨਾਂ ਨੇ ਉੱਥੇ ਬਣਾ ਬਿਲਡਿੰਗ ਮਟੀਰੀਅਲ ਸਟੋਰ ਬਣਾਇਆ, ਮਜ਼ਰ ਬੈਠਾ ਹੁੰਦਾ 6 ਪੀਪੇ 400 ਰੁਪਏ ਦੇ। ਭਾਈਆਂ ਨੇ 4-5 ਘਰ ਦੇ ਨੇ ਬਾਹਰ, ਇਹਨਾਂ ਨੇ ਸਾਰਿਆਂ ਨੂੰ, ਇਹਦਾ ਚਾਚਾ, ਇਹਦੇ ਭਰਾ, ਇਹਦੇ ਭਤੀਜੇ ਭਾਂਜੇ, ਬਾਹਰ ਇਹਨਾਂ ਨੇ ਸਾਰਿਆਂ ਨੂੰ ਇਹ ਪਾਇਆ ਵੀ ਅਸੀਂ ਆਪਸ 'ਚ ਬਹੁਤ ਲੜਦੇ, ਸਾਡੀ ਬਣਦੀ ਨਹੀਂ। ਅੰਦਰੋਂ ਇੱਕੋ ਮਿੱਕੋ ਨੇ ਸਾਰੇ, ਬਾਹਰ ਤੇਰੇ ਅੱਗੇ ਲੜਾਈ ਤੇ ਅੰਦਰ ਮਾਲ ਇੱਕੋ ਜਗ੍ਹਾ ਤੇ। ਤੇ ਉਹ ਵੇਖੋ ਜੀ, ਬਸ ਸੁਣ ਕੇ ਬੰਦਾ ਮਰ ਨਹੀਂ ਜਾਂਦਾ, ਕਾਵਾਂ ਤੱਕ ਨੂੰ ਜ਼ਿਆਦਾ ਪਿਆਰੀ ਹੈ ਗੱਲ। ਇਹ ਵਾ ਸਾਜੀ ਹੁਣ ਮਜ਼ਦੂਰਾਂ ਦਾ ਹਿਸਾਬ ਲਾ ਲਓ। ਮਜ਼ਦੂਰਾਂ ਦੇ ਜਨਾਬ ਜੇਬ 'ਚ ਡੇਲੀ ਇਹ 1500 ਹਜ਼ਾਰ ਦਿੰਦੇ ਦਿਹਾੜੀ।
1500 2000 ਮੈਂ ਦਿੰਨਾ ਵਾ ਉਹਨਾਂ ਨੂੰ ਡੇਲੀ। ਉਹ ਤੂੰ ਕਿੱਥੋਂ ਦਿੰਨਾ ਵਾ? ਓਏ ਉਹਨਾਂ ਨੂੰ ਪੁੱਛੋ ਸਹੀ। ਉਹ ਬੱਸ ਕਰਦੇ ਡੇਲੀ ਦਿੰਨਾ। ਠੇਕੇਦਾਰ ਨੂੰ ਪੁੱਛੋ ਤੇ ਅਕਾਊਂਟ 'ਚ ਯਾਰ ਮੈਂ ਕਾਮੇਡੀ ਨਾ ਕਰ, ਇੱਥੇ ਕਾਮੇਡੀ ਨਹੀਂ ਹੋ ਰਹੀ, ਬੜਾ ਸੀਰੀਅਸ ਮੌਜੂਦ ਉਹ ਗੱਲ। ਮੇਰੇ ਮੌਲਾ ਮੈਂ ਉਹਨਾਂ ਨੂੰ ਰੋਜ਼ੇ ਦੀ ਇਫਤਾਰੀ ਲਈ ਪੈਸੇ ਦਿੰਨਾ ਵਾ, ਉਹਨਾਂ ਨੂੰ ਵੈਸੇ ਖਾਣ ਨੂੰ ਰੋਜ਼ੇ ਦੀ ਇਫਤਾਰੀ ਮੈਂ ਪਤਾ ਕਿੰਨੇ ਬੰਦੇ ਯਾਰ ਦੀ। ਬੱਸ ਕਰ ਉਸਤਾਦ ਜੀ ਤੁਹਾਡਾ ਫੈਸਲਾ ਹੀ ਗਲਤ ਆ। ਕਿਹੜਾ? ਆ ਮਕਾਨ ਦਾ ਸ਼ੁਰੂ ਕਰਾ, ਤੁਸੀਂ ਮੇਰਾ ਮਕਾਨ ਸ਼ੁਰੂ ਕਰਾਉਨੇ 10 ਇੱਟਾਂ ਉੱਥੇ ਰੱਖ ਦਿਓ, 10 ਸਾਲ ਬਾਅਦ ਵੀ ਉੱਥੋਂ 10 ਦੀਆਂ 10 ਤੁਹਾਨੂੰ ਮਿਲਣਗੀਆਂ। ਮੇਰੇ ਇਲਾਕੇ 'ਚ ਆਓ ਤੁਸੀਂ, ਇਹ ਹੁੰਦੀ ਆ ਇਲਾਕੇ 'ਚ ਬਣੀ ਦੀ ਗੱਲ। ਤੇਰੇ ਇਲਾਕੇ ਦੀ ਗੱਲ ਕਰਨ ਆ ਵੱਡੀ ਨਾਮ ਬਣਾਇਆ ਉਹਨੇ। ਅੱਛਾ ਮੇਰੀ ਤੇ ਗਲੀ ਕੋਈ ਗਲੀ ਹੈ ਨਾ, ਇਹਦੀ ਗਲੀ ਵੀ ਨਹੀਂ ਲੀਕ ਆ। ਕਿਹੜੀ ਉਸਤਾਦ ਉਹਨਾਂ ਨੇ ਬੜੇ ਸ਼ੌਕ ਕੀਤੇ ਆ, ਪਤਾ ਉਸਤਾਦ ਉਹਨਾਂ ਨੂੰ ਸਾਨੂੰ ਨਹੀਂ ਪਤਾ। ਮੈਂ ਉੱਥੇ ਯਾਰ ਇਹਦੇ ਯਕੀਨ ਕਰ, ਇਹਦੇ ਬਜਰੀ ਆਈ ਹੈ ਛੋਟੀ ਛੋਟੀ, ਕਹੀ ਜੀ ਐਡੇ ਵੱਡੇ ਨਹੀਂ, ਇਹਨੂੰ ਛੋਟੀ ਕਰਾ ਕੇ ਲਿਆਓ। ਅਸੀਂ ਫਿਰ ਉਹਨੂੰ ਕਟਾਇਆ, ਫਿਰ ਕਟਾ ਕੇ ਇੱਕ ਮਜ਼ਦੂਰ ਉੱਥੇ ਖਲੋਤਾ ਹੁੰਦਾ, ਇੱਕ ਮਜ਼ਦੂਰ ਇੱਥੇ ਖਲੋਤਾ। ਜਿਹੜਾ ਇੱਥੇ ਮਜ਼ਦੂਰ ਖਲੋਤਾ ਨਾ ਗਲੀ ਦੇ ਬਾਹਰ, ਉਹ ਦਾਣਾ ਮੂੰਹ 'ਚ ਪਾ ਕੇ ਬੋਤਲ ਵਾਲੇ ਪੈਪ ਨਾਲ ਐ ਮਾਰਦਾ ਤੇ ਇਹਦੇ ਘਰ ਮਟੀਰੀਅਲ ਜਾਂਦਾ। ਯਾਰ ਵਾਹ। ਇੱਕ ਜਿਹੜਾ ਮਜ਼ਦੂਰ ਹੈ ਨਾ, ਉਹ ਗਲੀ ਦੀ ਨੁੱਕਰ ਤੇ ਹੀ ਬਿਠਾਇਆ ਵਾ, ਇੱਟਾਂ ਉਹ ਇੰਜ ਛਿੱਲ ਕੇ ਅੰਦਰ ਭੇਜਦਾ, ਨਹੀਂ ਤਾਂ ਜਾਂਦੀ ਨਹੀਂ ਪੂਰੀ। ਯਾਰ ਵਾਹ। ਅੱਛਾ ਜਿਹੜੀ ਆਹ ਗਲੀ ਦੀ ਗੱਲ ਕਰਨ ਡਿਆ ਵਾ, ਇਹਨਾਂ ਦੀ ਗਲੀ 'ਚ ਮਟੀਰੀਅਲ ਏਦਾਂ ਨਹੀਂ ਆਉਂਦਾ ਟਰਾਲੀ ਉਹ ਇੰਜ ਬੁੱਕ ਤੇ ਪਾ ਕੇ ਨਾ ਐ ਕਰਦੇ ਮਟੀਰੀਅਲ ਅੰਦਰ ਜਾਂਦਾ। ਯਾਰ ਸਾਡੀ ਗਲੀ ਤੋਂ ਦੇਖੀ ਤੇ ਐਵੇਂ ਕਾਮੇਡੀ ਸਥਾਨ ਨੇ ਕਿ ਬੰਦ ਕਰ ਦੇ ਤੂੰ। ਅੱਛਾ ਮੈਂ ਕਾਮੇਡੀ ਨਾ ਕਰ, ਉਹਨਾਂ ਦਾ ਘਰ ਮੈਂ ਦੇਖਿਆ। ਅੱਛਾ ਮੇਰੇ ਨਾਲ ਘਰ ਠੀਕ ਆ, ਉਹਨਾਂ ਦੇ ਵੱਡੀ ਗਲੀ ਦੀ ਪਿਛਲੀ ਵੱਡੀ ਤੇ ਮੈਂ ਇਹਦੇ ਘਰ ਗਿਆ ਵਾਂ। ਇਹਦੀ ਗਲੀ ਦੇ ਵਿੱਚ ਟੈਂਟ ਲੱਗੇ ਸੀ, ਅੱਗੇ ਜਾਨਵਰ ਵੀ ਵੱਜੇ ਸੀ। ਟੈਂਟ ਹਮੇਸ਼ਾ ਗਲੀ 'ਚ ਲੱਗਦੇ ਆ, ਖੁੱਲੀ ਜਗ੍ਹਾ ਲੱਗ ਯਾਰ ਨਹੀਂ ਬੰਨ ਲੈਣਾ, ਬਿੱਲੀ ਬੰਨ ਲਾ ਉਹ ਬੱਸ ਕਰਦੇ ਜਾਨਵਰ ਲੋਕਾਂ ਦੀਆਂ ਗਲੀਆਂ 'ਚ ਕਨਾਤਾਂ ਲੱਗਦੇ, ਇਹਨਾਂ ਦੀ ਗਲੀ 'ਚ ਰੁਮਾਲ ਟੰਗ ਦਿੰਦੇ, ਗਲੀ ਬੰਦ ਹੋ ਜਾਂਦੀ। ਆਹੋ ਜੀ ਇਹਨਾਂ ਦੀ ਬਜਰੀ ਆਈ ਤੇ ਉਹ ਬਜਰੀ ਦੇਖੀ ਤੇ ਉਹ ਕਹਿੰਦੇ ਇਹ ਤੇ ਹੱਥ ਵਾਲੀ ਬਜਰੀ ਆ, ਮਸ਼ੀਨ ਵਾਲੀ ਲੈ ਕੇ ਆਓ ਬਰੀਕ ਕਰਾ। ਨਹੀਂ ਭਾਈ ਇਹਨਾਂ ਘਰ ਬਰੀਕ ਕਰਾ। ਜਦੋਂ ਬਜਰੀ ਆਂਦੀ ਨਾ ਪਹਿਲੇ ਚੱਕੀ ਤੇ ਜਾਂਦੀ, ਉਹ ਤੋਂ ਪਿਆ ਕੇ ਲਿਆਉਂਦੇ ਆ। ਬੇਟੇ ਐਡੀ ਵੀ ਨਹੀਂ ਗੱਲ ਯਾਰ ਨਹੀਂ ਨਾਦਰਿਨ, ਮੈਂ ਸੱਚੀ ਗੱਲ ਦੱਸ ਰਿਹਾ। ਨਹੀਂ ਸਾਜੀ ਤੁਸੀਂ ਸ਼ੁਗਲ ਕਰਨ ਦੇ ਫੈਸਲ ਦਾ ਘਰ ਬਣ ਰਿਹਾ, ਕੋਈ ਪ੍ਰੋਬਲਮ ਨਹੀਂ ਆ ਰਹੀ। ਇਹਦੇ ਸਵੇਰ ਸ਼ਾਮ ਦੁਪਹਿਰ ਪ੍ਰੋਬਲਮ ਹੈ, ਸਵੇਰ ਸ਼ਾਮ ਦੁਪਹਿਰ ਦੇ ਮਸਲੇ। ਭਾਜੀ ਮੈਂ ਤੁਹਾਨੂੰ ਪਤਾ ਨਹੀਂ ਜਿਹਦਾ ਕੋਈ ਲਿੰਕ ਨਹੀਂ ਹੁੰਦਾ, ਉਸ ਗਲੀ ਦਾ ਵੀ ਉਹ ਬੰਦਾ ਨਹੀਂ ਹੁੰਦਾ। ਉਹ ਤੀਸਰੀ ਗਲੀ 'ਚ ਦੂਰ ਆ ਕੇ ਕਹੀ ਜਾਂਦਾ ਇੱਥੇ ਰੇਤ ਕੋ ਸਿੱਟੀ ਹੈ। ਉਹ ਤੂੰ ਮਾਮਾ ਲੱਗਦਾ ਯਾਰ, ਤੇਰਾ ਘਰ 4 ਗਲੀਆਂ ਦੂਰ ਆ। ਯਾਰ ਇਹ ਭਾਈਚਾਰਾ ਸਰ ਨਹੀਂ, ਗਲਤ ਗੱਲ ਤੁਸੀਂ ਕਰ ਰਹੇ ਹੋ। ਉਹਨਾਂ ਦਾ ਕਸੂਰ ਆ। ਇਕੱਠਿਆਂ ਰਹਿਣਾ ਸਿੱਖਿਆ ਹੋਵੇ ਨਾ, ਉਹ ਕਹਿੰਦੇ ਨੇ ਰਸਤੇ ਬਲੌਕ, ਇੱਥੇ ਰੇਤ ਕੋ ਸਿੱਟੀ, ਰਸਤੇ ਬਲੌਕ ਹੋ ਗਏ। ਬਸ ਕਰਦੇ ਕਿਹੜੇ ਰਸਤੇ ਦੀ ਰੇਜ ਤੋਂ ਸ਼ੁਰੂ ਹੁੰਦੀ ਹੈ, ਤੁਹਾਡੀ ਗਲੀ ਮੁੱਕ ਜਾਂਦੀ ਹੈ। ਰਸਤਾ ਤੇ ਹੈ ਹੀ ਨਹੀਂ। ਉਹ ਰਸਤਾ ਕਿੱਥੋਂ ਆ? ਫੈਸਲਾਬਾਦ 'ਚ ਕਿਤੋਂ ਚੋਰੀ ਹੋ ਜੇ, ਚੋਰ ਇਹਨਾਂ ਦੀ ਗਲੀ 'ਚ ਲੁਕਿਆ ਲੱਭਦਾ। ਉਹ ਕਹਿੰਦੇ ਜਾ ਲੈਂਦੇ ਨੇ, ਜਾਣਾ ਨੇ ਫਰੀਦ ਦੀ ਗਲੀ 'ਚ। ਇਹਨਾਂ ਦੀ ਭਲਾ ਲੱਗ ਉੱਥੋਂ ਉਹ ਅਖਬਾਰ ਤੇ ਇੱਕ ਤਸਵੀਰ ਆਂਦੀ ਹੁੰਦੀ ਸੀ ਤੇ ਉਹਦੇ ਤੇ ਲਿਖਿਆ ਹੁੰਦਾ ਸੀ ਰਾਸਤਾ ਤਲਾਸ਼ ਕਰੇ। ਉਹ ਗਲੀ ਹੈ ਇਹਨਾਂ ਦੀ, ਉਹ ਮਹੱਲਾ ਵਾ। ਉਹ ਮਹੱਲਾ। ਹਾਂ ਸੁੰਘਣ ਵਾਲੇ ਕੁੱਤੇ ਆ ਗਏ ਭਾਈ ਫੇਰ ਫਰੀਦ ਦੀ ਗਲੀ 'ਚ। ਅੱਛਾ ਜੀ। ਹਾਂਜੀ ਤੇ ਉਹ ਕੁੱਤਾ ਕਹਿੰਦਾ ਮੇਰਾ ਨੱਕ ਬੰਦਾ, ਬਾਕੀ ਚੋਰ ਇਹ ਹੀ ਆ ਇਹਨਾਂ ਦੇ ਘਰ। ਗੁਰਮਟ ਇਹਨਾਂ ਨੇ ਭਲਾ ਕਾਹਦਾ ਬਣਾਇਆ? ਛੋਪਰਿਆਂ ਦੇ ਪਿੱਛੇ ਕਾਨਾ ਵਸਾਇਆ ਉਹਦੇ ਨਾਲ। ਵਾਹ ਵਾਹ ਯਾਰ ਦੁਰਮਟ, ਉਹ ਕਹਿੰਦਾ ਭਾਵੇਂ ਨਾ ਦੁਰਮਟ ਇਹਨਾਂ ਦਾ ਮਹੱਲਾ ਆਪਸ 'ਚ ਇਦਾਂ ਦੀਆਂ ਕੰਨਾਂ ਨੇ ਕਿ ਅਸੀਂ ਅਗਰ ਵੱਡਾ ਦੁਰਮਟ ਐ ਮਾਰੀਏ ਤਾਂ ਨਾਲ ਦੀਆਂ ਵਿੱਚ ਛੱਤਾਂ ਡਿੱਗ ਪੈਣੀਆਂ। ਉਹ ਦੁਰਮਟ ਐ ਮਾਰ ਰਹੇ ਹਨ, ਟੀ ਯਕੀਨ ਕਰ। ਤੁਸੀਂ ਨਾ ਗਲਤ ਫੈਸਲਾ ਕੀਤਾ। ਇਹ ਸਾਰੀ ਰਾਤ ਇਹ ਤੇ ਇਹਦੇ ਬੱਚੇ, ਉਹਨਾਂ ਨੇ ਕਿਹਾ ਜੀ ਦੁਰਮਟ ਨਹੀਂ ਮਨਾ, ਸਾਰੀ ਰਾਤ ਇਹਦੇ ਤੇ ਬੱਚੇ ਕਮਰੇ 'ਚ ਟੱਪਦੇ ਆ। ਯਕੀਨ ਕਰ। ਵਾਹ 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 ਵਾਹ, ਐਵੇਂ ਗੱਲ ਬਣਦੀ। ਹੋਰ ਮਹੀਨਾ ਇਹਨਾਂ ਦੇ ਘਰ ਮਜ਼ਦੂਰ ਲੱਗੇ ਰਹੇ ਨੇ ਨਾ, ਤੇ ਮਜ਼ਦੂਰਾਂ ਨੇ ਚੱਲ ਜਾਣਾ ਵਾ ਤੇ ਰਾਹਗੀਰਾਂ ਨੂੰ ਮਿਸਤਰੀ ਨੇ ਕਿਹਾ ਕਰਨਾ ਯਾਰ ਇਹ ਕਿੱਟ ਫੜਾ ਕੇ ਜਾਈਏ। ਉਹ ਮਜ਼ਦੂਰਾਂ ਨੂੰ ਵਿਚਾਰੇ ਭਰਾਵਾ ਜਾਂਦੇ ਕਿੱਟ ਫੜਾਇਆ ਯਾਰ। ਕੋਈ ਮਜ਼ਦੂਰ ਹੋ ਜਾਣੇ। ਮੈਂ ਕਹਿੰਦਾ ਇਹ ਜਿਸ ਹਿਸਾਬ ਨਾਲ ਲੱਗਾ ਨਾ, ਮੈਨੂੰ ਲੱਗਦਾ ਮਜ਼ਦੂਰਾਂ ਨੇ ਨਾ ਮਕਾਨ ਬਣਾ ਕੇ ਆਪਣੇ ਬੀਬੀ ਬੱਚੇ ਵੀ ਉੱਥੇ ਲੈ ਆਉਣੇ। ਜਿਹੜੇ ਮਜ਼ਦੂਰ ਨੇ ਨਾ, ਮਜ਼ਦੂਰਾਂ ਤੇ ਮੈਂ ਹੈਰਾਨ ਆ। ਮੈਂ ਉਹਨੂੰ ਕਿਹਾ ਕੱਲ, ਉਹ ਜਿਹੜਾ ਮਜ਼ਦੂਰ ਲੱਗਾ ਨੂਰ ਮੁਹੰਮਦ, ਮੈਂ ਕਿਹਾ ਮਾਸ਼ਾਅੱਲਾ ਮਾਸ਼ਾਅੱਲਾ ਬਹੁਤ ਸੋਹਣਾ ਕੰਮ ਕਰ ਰਿਹਾ। ਕਹਿੰਦਾ ਮੈਂ ਕਿਹਾ ਘਰ ਫੋਨ ਕੀਤਾ, ਕਹਿੰਦਾ ਕੀ ਕਰਨਾ? ਮੈਂ ਕਿਹਾ ਹੱਥ ਲਾਉਣੇ ਤੇਰੇ। ਮੈਂ ਕਿਹਾ ਇਹ ਮਕਾਨ ਤੂੰ ਬਣਾ ਰਿਹਾ, ਤੇਰੇ ਹੱਥ ਲਾਉਣੇ ਮੈਂ। ਅੱਛਾ ਨਾਜ਼ਰੀਨ, ਇਸ ਸ਼ੋਅ ਨੂੰ ਨਾ ਤੁਸੀਂ ਸ਼ੁਗਲ ਨਹੀਂ ਸਮਝਣਾ, ਮੈਂ ਤੁਹਾਨੂੰ ਸਹੀ ਦੱਸਾਂ। ਸਾਡੇ ਸਾਜੀ ਸੀਰੀਅਸ ਨਾ ਕਰੋ। ਇਹਦੇ 'ਚ 80% ਜੈਨੂਇਨ ਗੱਲ ਆ। ਜਿਹੜੇ ਫੈਸਲਾਬਾਦ ਜਿਹੜੇ ਫਰੀਦ ਦੇ ਘਰ ਦੇ ਕੋਲ ਰਹਿੰਦੇ, ਜਾ ਕੇ ਉਸ ਗਲੀ 'ਚ ਹਾਲ ਦੇਖਣਾ ਤੁਸੀਂ, ਸਾਰਾ ਕੁਝ ਠੀਕ ਆ ਯਾਰ। ਬੜੇ ਬੜੇ ਔਖੇ ਟਾਈਮ ਹੁੰਦੇ। ਗੱਲ ਇਹ ਆ ਕਿ ਤੇਰਾ ਹਰ ਬੰਦਾ ਤੇਰੇ ਤੋਂ ਨਹੀਂ ਰਾਜ਼ੀ ਯਾਰ। ਯਾਰ ਮੈਂ ਤੁਹਾਨੂੰ ਅਮੈਰ ਨਾਲ ਮਿਲਾਵਾਂ, ਤੁਹਾਨੂੰ ਦੱਸੇ ਵੀ ਉੱਥੇ ਕੀ ਕੀ ਹੁੰਦਾ। ਆਪ ਤੇ ਤੂੰ ਫਿਰਦਾ ਰਹਿਣਾ ਨਵੀਆਂ ਸ਼ਰਟਾਂ ਪਾ ਕੇ, ਉੱਥੇ ਮਿਸਤਰੀ ਮਜ਼ਦੂਰ ਵਿਚਾਰੇ ਜ਼ਰੀਲ ਹੁੰਦੇ ਰਹਿੰਦੇ ਆ। ਉਹ ਯਾਰ ਮੈਂ ਤੇ ਗਿਆ ਹੁਣ ਮੈਰ ਦੇ ਕੋਲ, ਮੈਂ ਕਿਹਾ ਕੋਈ ਮਸਲਾ। ਉਹ ਯਾਰ ਹੁਣ ਗਿਆ ਯਾਰ, ਤੂੰ ਬੱਸ ਕਰ ਤੇ ਫਰੀਦ, ਹੁਣ ਗਿਆ ਕੋਈ ਮਸਲਾ ਸੁਬਾਹ 36 ਤੈਨੂੰ ਮੈਂ ਫੋਨ ਕੀਤੇ 9 ਵਜੇ ਕਿ ਤੇਰਾ ਸਰੀਆ ਆਇਆ, ਤੂੰ ਨਹੀਂ ਚੁੱਕਿਆ। 1:30 ਵਜੇ ਤੂੰ ਉੱਠ ਕੇ ਕਹਿ ਰਿਹਾ ਉਸਤਾਦ ਜੀ ਮੈਂ ਲਵਾ ਲਿਆ ਸਰੀਆ। ਲਵਾ ਨਹੀਂ ਲਿਆ, ਸਵੇਰੇ 9:30 ਵਜੇ ਦਾ ਲੱਥਾ ਵਾ। ਤੇ ਹੁਣ ਉੱਠ ਕੇ ਤੂੰ ਮੈਰ ਕੋ ਜਾ ਕੇ ਨਵੀਂ ਸ਼ਰਟ ਪਾ ਕੇ ਉਹਨੂੰ ਕਹਿ ਰਿਹਾ ਜੀ ਮੈਂ, ਤੇ ਆ ਕੇ ਕਹਿ ਰਿਹਾ ਜੀ ਮੈਂ ਹੁਣ ਮੈਰ ਕੋ ਗਿਆ। ਇਹ
ਫੇਕ ਆ। ਹਾਂ ਤੁਹਾਡਾ ਫੈਸਲਾ ਹੀ ਗਲਤ ਆ ਉਸਤਾਦ ਜੀ। ਬਿਲਕੁਲ ਗਲਤੀ ਤੁਹਾਡੀ ਆ ਭਾਈ, ਉਹਨੂੰ ਕਿਹੜਾ ਪੂਰਾ ਫਿਕਰ ਫੈਸਲਾ ਨਹੀਂ। ਗਲਤ ਆ? ਮੇਰੀ ਗੱਲ ਸੁਣੋ ਭਾਈ ਫਰੀਦ, ਤੁਹਾਡਾ ਮਕਾਨ ਬਣਨ ਦਿਆ, ਤੁਹਾਨੂੰ ਫਿਕਰ ਹੋਣੀ ਚਾਹੀਦੀ ਆ। ਸਵੇਰ ਸ਼ਾਮ ਇੱਥੋਂ ਉੱਥੇ ਜਾਓ, ਉੱਥੋਂ ਇੱਥੇ ਆਓ, ਹੋਰ ਕੁਝ ਨਹੀਂ। ਯਾਰ ਸੁੰਘਣ ਵਾਲੇ ਨਹੀਂ ਕੁੱਤੇ ਹੁੰਦੇ। ਹਾਂਜੀ ਉਸ ਮਹੱਲੇ ਇਹਨਾਂ ਦੇ ਨਾ ਮਹੱਲੇ 'ਚ ਸਾਰਿਆਂ ਨੇ ਪੈਸੇ ਪਾ ਕੇ ਨਾ ਹਰ ਕਿਸੇ ਦੀ ਤੇ ਚੀਜ਼ ਚੁੱਕੀ ਜਾਂਦੀ ਸੀ। ਉਹਨਾਂ ਨੇ ਕਿਹਾ ਯਾਰ ਉਹ ਲੱਖ ਰੁਪਈਆ ਲੈਂਦੇ ਆ, 10,000 ਰੁਪਈਆ 10 ਘਰ ਪਾਉਂਦੇ ਆ, ਚੋਰ ਤੇ ਫੜੀਏ। ਹਾਂ ਭਾਜੀ ਉਹ 10,000 ਰੁਪਏ ਪਾ ਕੇ ਉਹਨਾਂ ਨੇ ਜਰਮਨ ਸ਼ੈਫਰਡ ਕੁੱਤਾ ਲਿਆਂਦਾ, 15 ਮਿੰਟ ਬਾਅਦ ਕੁੱਤਾ ਗਾਇਬ, ਕੁੱਤਾ ਚੁੱਕਿਆ ਗਿਆ। ਇਹ ਐਸੀ ਵੀ ਗੱਲ ਨਹੀਂ। ਕੁੱਤਾ ਫੇਲ ਕਰਤਾ। ਉਹਨਾਂ ਨੇ ਮਹੱਲੇਦਾਰਾਂ ਨੇ ਕਿਹਾ ਕਿ ਚੋਰ ਫੜਨਾ ਵਾ, ਕੁੱਤਾ ਲਿਆਣਾ। ਇਹਦੇ ਵੀ ਕੰਨ 'ਚ ਗੱਲ ਪੈ ਗਈ ਭਾਈ। ਇਹਨੇ ਘਰ 'ਚ 1000 ਰੁਪਏ ਦੀਆਂ ਅਗਰਬੱਤੀਆਂ ਲਾ ਕੇ ਭਾਈ ਖੁਸ਼ਬੂ ਐਸੀ ਕੀਤੀ, ਉਹ ਕੁੱਤਾ ਪਜ਼ਲ ਹੋਇਆ। ਗਲੀ ਦੇ ਬਾਹਰ ਹੀ ਸਬਜ਼ੀ ਵਾਲਾ ਰੇੜੀ ਖਿਲਾਰ ਕੇ ਆਵਾਜ਼ ਲਾ ਦਿੰਦਾ, ਬਾਹਰ ਆ ਕੇ ਲੈ ਜਾਓ। ਇਹ ਸਬਜ਼ੀ ਲੈਣ ਗਿਆ ਤੇ ਮੂਲੀਆਂ ਲੈ ਆਉਂਦੇ ਆ, ਉਹ ਕਹਿੰਦਾ ਇਹ ਨਹੀਂ ਲੰਗਣੀਆਂ। ਫਰੀਦ ਆਪਣੇ ਘਰਦਿਆਂ ਨੂੰ ਕਹਿੰਦਾ ਮੈਂ ਬਾਹਰ ਚੱਲਾ ਵਾਂ, ਕਹਿੰਦੇ 2 ਮਿੰਟ ਖਲੋ ਜਾ, ਇੱਕ ਬੰਦਾ ਲੰਘਣ ਦਿਆ। ਬਾਹਰ ਵਾਲੇ ਇੱਕ ਬੰਦਾ ਲੱਗ ਸਰ ਤੂੰ ਤੇ ਨਾਲ ਗੱਲ ਕਰ ਯਾਰ, ਤੇਰੇ ਨਾਲ ਸਾਡਾ ਇਲਾਕਾ ਬਹੁਤ ਅੱਛਾ ਵਾ ਯਕੀਨ। ਔਰ ਯਾਰ ਮੈਂ ਅਸੀਂ ਉਹਦਾ ਘਰ ਦੇਖਿਆ ਵਾ, ਤੇਰਾ ਵੀ ਵੇਖਿਆ, ਉਹਦਾ ਵੀ ਵੇਖਿਆ ਵਾ। ਉਸਤਾਦ ਜੀ ਇਹਦੀ ਗਲੀ, ਓ ਯਾਰ ਕੰਧ 'ਚ ਮੋਢਾ ਵੱਜਣ ਤੋਂ ਬਗੈਰ ਤੇਰੀ ਗਲੀ ਨਹੀਂ ਮੁੜ ਸਕਦਾ ਬੰਦਾ। ਵੀ ਮੁੜਨਾ ਵਾ ਤੇ ਅਗਲੀ ਕੰਧ 'ਚ ਮੋਢਾ ਵੱਜਣਾ। ਬੰਦਾ ਚਿੱਟਾ ਲੱਠੇ ਦਾ ਸੂਟ ਪਾ ਕੇ ਇਹਨਾਂ ਦੀ ਗਲੀ 'ਚੋਂ ਨਿਕਲਦਾ ਵਾ, ਮੋਢੇ ਤੇ ਰਗੜ ਲੱਗੀ। ਆਹੋ ਉਹੀ ਤਾਂ ਕਹਿ ਰਹੇ ਆ। ਤੇਰੀ ਗਲੀ 'ਚ ਤੇ ਐਮਿਰੇਟਸ ਤੇ ਆਰਾ ਖਲੋਤਾ ਹੁੰਦਾ ਨਾ ਯਾਰ। ਕੈਸੀਆਂ ਤੁਸੀਂ ਗੱਲਾਂ ਕਰਨ। ਮੇਰੀ ਗਲੀ ਉਹ ਲੋਕਾਂ ਦੇ ਵੀ ਡਿਸਪਲਿਨ, ਲੋਕਾਂ ਦੇ ਨਿਜ਼ਾਮ ਸਿਸਟਮ, ਪੜ੍ਹੇ ਲਿਖੇ ਲੋਕ। ਅੱਛਾ ਦੱਸ ਤੂੰ ਉੱਥੇ ਤੇ ਜਿੰਨੇ ਵਿਚਾਰੇ ਸ਼ਰੀਫ ਆਦਮੀ ਨੇ ਤੁਹਾਡੀ ਗਲੀ 'ਚ ਸਾਰੇ, ਤੂੰ ਉਹਨਾਂ ਨਾਲ ਕੀ ਵਿਗਾੜੀ ਐਸੀ, ਕੀ ਉਹਨਾਂ ਦਾ ਤੇਰੇ ਦਿਲ ਦੇ ਵਿੱਚ, ਉਹਨਾਂ ਦੇ ਦਿਲ 'ਚ ਤੂੰ ਕੀ ਉਹਨਾਂ ਨੂੰ ਲਈ ਆਪਣਾ ਪਾਇਆ ਕਿ ਵੀ ਉਹ ਵਿਚਾਰੇ ਯਾਰ ਚੌਥੇ ਮਹੱਲੇ ਬੰਦਾ ਰਹਿੰਦਾ ਹੁੰਦਾ, ਇਹਨੂੰ ਕਹੀ ਜਾਂਦਾ ਯਾਰ ਆ ਰੇਤ ਪਰੇ ਕਰ। ਹਾਂਜੀ ਅੱਜ ਤੱਕ ਕਹਿੰਦੇ ਇਹ ਕਿਸੇ ਕਹਿੰਦਾ ਕਿਉਂ? ਕਹਿੰਦਾ ਬਸ ਮੇਰਾ ਨਹੀਂ ਦਿਲ ਕਰ ਰਿਹਾ ਵੀ ਇੱਥੇ ਹੋਵੇ ਰੇਤ, ਮੈਂ ਲੰਘਣਾ ਨਹੀਂ ਇੱਥੋਂ, ਬਸ ਤੂੰ ਇੱਥੋਂ ਪਰੇ ਕਰ ਲਾ। ਅੱਜ ਤੱਕ ਅੱਲਾ ਵਾਸਤੇ ਦਾ ਵੈਰ ਪਾਇਆ ਇਹਦੇ ਲੋਕਾਂ ਨੇ ਇਹਦੇ ਨਾਲ। ਅੱਜ ਤੱਕ ਇਹਨੇ ਕਿਸੇ ਦੇ ਘਰ ਚੀਜ਼ ਪਕਾ ਕੇ ਨਹੀਂ ਭੇਜੀ, ਉਹੀ ਭੇਜਦੇ ਜਦੋਂ ਵੀ ਭੇਜਦੇ, ਇਹੀ ਵੈਰ। ਕੱਲ ਇੱਕ ਬੰਦੇ ਨੇ ਜਿਹੜੇ ਰੇਤ ਦੂਰ ਮਤਲਬ ਰਸਤੇ ਬੰਦ ਹੁੰਦੇ, ਪਾਕਿਸਤਾਨ 'ਚ ਸਿਸਟਮ ਹੈ ਕਿ ਰਸਤੇ ਬੰਦ ਕਰ ਦਿੱਤੇ ਜਾਂਦੇ। ਅਦਰਵਾਈਜ਼ ਪੂਰੀ ਦੁਨੀਆ 'ਚ ਭਾਵੇਂ ਤੁਸੀਂ ਜਿੱਡੀ ਮਰਜ਼ੀ ਬਿਲਡਿੰਗ ਬਣਾਉਣੀ ਹੈ ਨਾ, ਰਸਤੇ ਦੇ ਵਿੱਚ ਕੋਈ ਚੀਜ਼ ਨਹੀਂ ਸੁੱਟ ਸਕਦੇ। ਇਹ ਸਾਡੀ ਗਲੀ ਦਾ ਡਿਸਪਲਿਨ ਆ ਯਾਰ ਜੇ ਰਸਤਾ ਹੀ ਇੰਨਾ ਕੁ ਹੋਵੇ ਤੇ ਕਿੱਥੇ ਰੇਤ ਸਟਾਈ ਅਸੀਂ। ਭਾਜੀ ਕੱਲ ਇੱਕ ਯਾਰ। ਬੰਦੇ ਨੇ ਜਾਂ ਤੇ ਬਣੀ ਬਣਾਈ ਉੱਥੋਂ ਇੱਟ ਲਿਆ ਕੇ ਬੰਦਾ ਨਾਲ ਲਾਈ ਜਾਵੇ ਉੱਥੋਂ। ਨਹੀਂ ਫਿਰ ਇਦਾਂ ਵਾ ਵੀ ਖੁਦਾਈ ਕਰਾ ਕੇ ਨਾ ਥੱਲੇ ਕਿਸੇ ਮਕਾਨ ਦਾ ਬੀਜ ਦੱਬਦੇ ਨੇ, ਉੱਥੇ ਹੀ ਉੱਗ ਪਏਗਾ ਨਵਾਂ। ਕੱਲ ਇੱਕ ਬੰਦੇ ਨੇ ਸਾਈਕਲ ਮੋੜਨਾ ਸੀ ਇਹਨਾਂ ਦੀ ਗਲੀ 'ਚੋਂ, ਮਕਾਨਾਂ ਤੋਂ ਉੱਤੇ ਕਰਕੇ ਇਦਾਂ ਉਲਟ ਕਰ ਸਵੇਰ ਦਾ। ਯਾਰ ਇਹਨਾਂ ਦੀ ਗਲੀ 'ਚੋਂ ਕੱਲ ਇੱਕ ਬੰਦੇ ਨੇ ਸਾਈਕਲ ਮੋੜਨਾ ਸੀ, ਉਹਨੇ ਗਲੀ ਦੇਖੀ, ਜਾ ਕੇ ਦੁਕਾਨਦਾਰ ਨੂੰ ਮੋੜ ਆਇਆ ਵਾ। ਉਹਨੇ ਕਿਹਾ ਉੱਥੋਂ ਤੇ ਮੁੜਨ ਨਹੀਂ ਦਿਆ, ਤੂੰ ਮੋੜ ਲਾ। ਅੱਛਾ ਲੋਕੀ ਤੇ ਥੜੀਆਂ ਕੀ ਸੀਗੀਆਂ ਬਾਰ-ਬਾਰ ਬਣਾਉਂਦੇ ਨੇ, ਇਹਨਾਂ ਨੇ ਅੰਦਰ ਬਣਾਈਆਂ ਵਾ, ਇੰਜ ਉਤਰੋ ਅੰਦਰ ਨੂੰ। ਯਾਰ ਸੁੰਘਣ ਵਾਲੇ ਕੁੱਤੇ ਆ ਗਏ ਭਾਈ। ਕੰਸਟਰਕਸ਼ਨ ਦੇ ਕੰਮ ਹੁੰਦੇ ਨੇ ਬੜੀਆਂ ਬੜੀਆਂ ਇਲਾਕਿਆਂ 'ਚ, ਕਾਪਟਰਾਂ ਦਾ ਇਸਤੇਮਾਲ ਹੁੰਦਾ ਯਾਰ। ਉਹ ਬੱਸ ਕਰਦੇ ਇਹਨਾਂ ਦੇ ਘਰ ਦੇ ਵਿੱਚ ਇੱਕੋ ਮਕਾਨ ਦੇ ਬਾਹਰ 2 ਟੈਲਾਂ ਲੱਗੀਆਂ, ਸਿਰਫ 2 ਟੈਲਾਂ, ਉਹਦਾ ਨਾਂ ਤਾਜ ਮਹਿਲ ਪਾਇਆ। ਤੇ ਤਾਜ ਮਹਿਲ ਵਾਲੇ ਘਰ ਤੋਂ ਅੱਗੇ ਅਗਲਾ ਸਾਡਾ ਘਰ। ਇੱਕ ਮਕਾਨ ਬਣਿਆ ਤੇ ਉਹਨਾਂ ਨੂੰ ਕਹਿੰਦਾ ਯਾਰ ਪਲਸਤਰ ਨਾ ਕਰਾਇਓ, ਏਦਾਂ ਆਪਣੀਆਂ ਕੰਧਾਂ ਜੁੜ ਜਾਣੀਆਂ। ਸਹੀ ਗੱਲ। ਸੁੰਘਣ ਵਾਲੇ ਕੁੱਤੇ ਆ ਗਏ ਇਹਨਾਂ ਦੀ ਗਲੀ 'ਚ ਤੇ 1000 ਰੁਪਏ ਦਾ ਪਤੀਨਾ ਬੂਹੇ ਅੱਗੇ ਖਿਲਾ ਰਿਹਾ। ਤੈਨੂੰ ਸਮਝ ਨਹੀਂ ਆ ਰਹੀ? ਪਤੀਨਾ। ਨਹੀਂ ਸਾਜੀ, ਸਾਡੀ ਗਲੀ ਦੇ ਵਿੱਚ ਹੋਰ ਵੀ ਬੜੀਆਂ ਸਿਲਸਿਲੇ ਨੇ। ਗੇਟਡ ਸੁਸਾਇਟੀ ਹੈ ਨਾ। ਹਾਂਜੀ ਮਸਾਲਾ ਉਸਤਾਦ ਜੀ ਛਾਣ ਕੇ ਤੇ ਨਹੀਂ ਬਣਾਉਂਦੇ, ਐ ਬਣਾਉਂਦੇ ਆ ਦਾਦੜ ਕਰਕੇ ਮਸਾਲਾ ਬਣਾਉਂਦਾ। ਯਕੀਨ ਕਰ ਯਾਰ, ਮਿਸਤਰੀ ਵਿਚਾਰਾ ਮਜ਼ਦੂਰ ਨੂੰ ਇੱਟ ਦੇ ਕੇ ਭੇਜਦਾ ਬਾਹਰ, ਉਹ ਬਾਹਰ ਕਿੰਨੀ ਦੂਰ ਜਾ ਕੇ ਉੱਤੇ ਮਸਾਲਾ ਲਾ ਕੇ ਲੈ ਕੇ ਆਉਂਦਾ ਤੇ ਫਿਰ ਅਗਲੀ ਇੱਟ ਉਹ ਲਾਉਂਦਾ। ਯਕੀਨ ਕਰ, ਪੇਸਟਰੀ ਟੈਪ ਉਹ ਇੰਜ ਫੜ ਕੇ ਆ ਰਿਹਾ ਹੁੰਦਾ ਵਿਚਾਰਾ ਗਲੀ 'ਚ ਕਿ ਵੀ ਇੱਟ ਲੱਗਣੀ। ਰਾਤ ਨੂੰ ਪਤਾ ਲੱਗਦਾ ਜੀ ਮਾਸ਼ਾਅੱਲਾ 8 ਘੰਟੇ 'ਚ 2 ਵਾਰ ਲੱਗ ਗਏ ਇੱਟਾਂ ਦੇ। ਯਾਰ ਮੁਬਾਲਗਾ ਰਾਈ ਹੈ ਨਾ, ਤੁਸੀਂ ਕਰ ਲਵੋ। ਲੇਕਿਨ ਮੇਰੀ ਇਸ ਗਲੀ ਦੇ ਵਿੱਚ ਜਦੋਂ ਸਿਸਟਮ ਆ, ਯਾਨੀ ਲਾਈਟਾਂ ਨਹੀਂ ਹੁੰਦੀਆਂ ਜਿਹੜੀਆਂ ਵੱਡੀਆਂ, ਮੈਂ ਇਹਨਾਂ ਨੂੰ ਸੁਬਹ ਬੱਚਾ ਸਕੂਲੋਂ ਆਇਆ ਤੇ ਉਹ ਆਪਣੀ ਇੱਕ ਕਾਪੀ ਗਲੀ 'ਚੋਂ ਬਾਹਰ ਸੁੱਟ ਗਿਆ ਤੇ ਬਾਕੀ ਅੰਦਰ ਲੈ ਗਿਆ। ਮੈਂ ਕਿਹਾ ਕੀ? ਕਹਿੰਦਾ ਉੱਤੇ ਵੱਡੀ ABC ਲਿਖੀ। ਉਹ ਗਲੀ ਦੇ ਅੰਦਰ ਨਹੀਂ ਹੁੰਦੀ। ਇਹਨਾਂ ਦੀ ਗਲੀ 'ਚ ਜਾਓ, ਪਹਿਲੇ ਇਦਾਂ ਖੁੱਲੀ ਹੁੰਦੀ, ਫਿਰ ਜਾਂਦੇ ਜਾਂਦੇ ਬਰੀਕ ਬਰੀਕ ਹੋਈ ਜਾਂਦੀ। ਐਂਡ ਤੇ ਨੱਕ ਤਰਾਕ ਰਹੀ। ਆਹ ਸਹੀ ਗੱਲ। ਵਾਓ। ਗਲੀ ਦੇ ਬਾਹਰ ਲਿਖਿਆ ਹੋਇਆ ਸੁਰੰਗ ਨੰਬਰ 4। ਸੁਰੰਗ ਨੰਬਰ 4। ਯਾਰ ਮਦਸਰ ਤੂੰ ਤੇ ਵੇਖੀ ਆ ਉੱਥੇ ਕਿੱਦਾਂ ਦੇ, ਮਤਲਬ ਤੂੰ ਵੇਖਿਆ ਹੀ ਆ ਸਾਰਾ ਸਿਸਟਮ, ਕਾਰਪੇਟਡ ਸਾਰਾ ਰੋਡ, ਠੀਕ ਹੈ, ਗਲੀਆਂ ਦੇ ਵਿੱਚ ਕਾਰਪੇਟਡ, ਔਰ ਸਿਕਿਉਰਿਟੀ ਦਾ ਸਿਸਟਮ ਹੈ ਨਾ, ਜਿਹਨੇ ਕਹਿੰਦੇ ਨੇ ਨਾ ਕਿ ਜੀ ਉਹ ਤੁਸੀਂ ਲੜਦੇ ਭਿੜਦੇ ਨਹੀਂ,
ਹਰ ਬੰਦੇ ਨੂੰ ਆਪਣੀ ਸਿਕਿਉਰਿਟੀ ਦਾ ਫਿਕਰ ਆ। ਉਹ ਕਹਿੰਦੇ ਦਾਣਾ ਇੱਕ ਬਜਰੀ ਦਾ ਵੀ ਹੈ ਨਾ, ਕਿਉਂ ਸੁੱਟਿਆ ਤੁਸੀਂ ਇੱਥੇ? ਇਹਨੂੰ ਦੁਬਈ 2 ਵੀ ਕਿਹਾ ਜਾਂਦਾ ਸਾਡੀ ਗਲੀ ਦਾ। ਦੁਬਈ ਤੋਂ ਹਾਂ ਉੱਥੇ ਸਿਸਟਮ ਸਾਰਾ ਐਸਾ ਵਾ ਕਿ ਯਾਨੀ ਹਰ ਸਫਾਈ ਸੁਥਰਾਈ ਹਰ ਚੀਜ਼ ਤੋਂ ਪਾਕ ਯਾਰ ਇਹਨੂੰ ਪੁੱਛੋ ਯਾਰ ਰਹਿੰਦਾ ਮੇਰੇ ਮਹੱਲੇ 10,000 ਓਏ ਹੋਏ ਤੋਬਾ ਹੋਏ ਨਾ ਗੋਰੇ ਆ ਗਏ ਸਾਨੂੰ ਬੁਲਾਈ ਯਾਰ, ਉਹ ਵੀ ਉਹਦੇ ਮਹੱਲੇ ਰਹਿੰਦਾ ਹੀ। ਉਸਤਾਦ ਜੀ ਗੋਰੇ ਫਰੀਦ ਦੇ ਮਹੱਲੇ ਆ ਗਏ ਦੌਰਾ ਕਰਨ। ਗੋਰੇ ਫਰੀਦ ਦੇ ਮਹੱਲੇ ਦੌਰਾ ਕਰਨ ਆਏ ਤਾਂ ਸਾਰੇ ਹੀ ਭਾਈ ਗਵਾਚੇ, ਕੋਈ ਕੌਮ ਪਰੇ ਨੂੰ ਨਿਕਲੇ। ਇੰਨੀ ਤੰਗ ਗਲੀ, ਇੱਕ ਦੂਸਰੇ ਨੂੰ ਇੱਕੋ ਗਲੀ 'ਚ ਫੋਨ ਕਰ ਕਰਕੇ ਕਹਿੰਦੇ ਉਹ ਕਿੱਥੇ ਆ ਤੂੰ? ਵੇਅਰ ਆਰ ਯੂ ਮੈਨ? ਇਹ ਤੁਹਾਨੂੰ ਪਤਾ ਲੱਗੇ ਤੁਸੀਂ ਨਕਸ਼ੇ ਤੇ ਐਡੀ ਤੰਗ ਗਲੀ ਇਹਨਾਂ ਦੀ ਉਸਤਾਦ ਜੀ, ਸਿਗਨਲ ਬਹੁਤ ਔਖਾ ਵੜਦਾ ਉੱਥੇ ਫੋਨ ਦਾ। ਸਹੀ ਗੱਲ। ਇੱਕ ਬੰਦਾ ਖਲੋਤਾ ਗਲੀ 'ਚ ਤੇ ਕਹਿੰਦਾ ਕਿੰਨਾ ਰਸ਼ ਪਿਆ। ਉੱਤੋਂ ਦੋ ਵਾਇਰਲੈਸ, ਬੰਦੇ ਖਲੋਤੇ ਜਾ ਕੇ ਦਾ ਇੱਥੇ ਕਾਹਦਾ ਰਸ਼ ਪਾਇਆ, ਚਲੋ ਬਾਹਰ। ਉਹ ਉੱਤੇ ਜਿਹੜੀ ਵਾਇਰਲੈਸ ਚੱਲਦੀ ਹੈ, ਉਹਨਾਂ ਨੇ ਇਹਦਾ ਮਹੱਲਾ ਭਾਈ ਜ਼ੂਮ ਕਰਕੇ ਵੇਖਿਆ, ਉਹਨਾਂ ਨੂੰ ਇਦਾਂ ਲੱਗੇ ਜਿੱਦਾਂ ਅੰਤਰਾ ਸੁੱਟੀਆਂ ਉਹ ਰਸਤੇ ਜਿਹੜੇ ਹਾਂਜੀ ਨਹੀਂ ਉਦੋਂ ਤੋਂ ਤਾਂ ਸਾਰਿਆਂ ਨੂੰ ਪਤਾ ਵਾ ਨਾ। ਉਹ ਕਹਿੰਦੇ ਡਿਫੈਂਸ ਸਿਟੀ, ਫਸਟ ਡਿਫੈਂਸ ਸਿਟੀ ਹੈ ਹੀ ਸੀ ਨਾ। ਅੱਛਾ ਸ਼ੁਗਲ ਕਰਨ ਦੇ ਨਾ, ਜਿਸ ਸ਼ੁਗਲ ਤੁਹਾਡੇ ਕੇ ਦੱਸਿਆ ਉਸਤਾਦ ਜੀ ਦੀ ਗੱਡੀ ਸਿਰਫ ਇਹਨਾਂ ਨੇ ਆਪਣੀ ਮਜਬੂਰੀ ਤੋਂ ਨਹੀਂ ਅੰਦਰ ਲਿਆਂਦੀ, ਨਹੀਂ ਤੇ ਗੱਡੀ ਯਾਰ ਮੇਰੇ ਬੂਹੇ ਤੇ ਖਲੋ ਕੇ 2 ਗੱਡੀਆਂ ਬਰਾਬਰ ਤੇ ਖਲੋ ਜਾਂਦੀਆਂ। 2 ਗੱਡੀਆਂ, ਗੱਡੀ ਕਿੰਨੇ ਫੁੱਟ ਦੀ ਹੁੰਦੀ ਆ? 5 ਫੁੱਟ ਦੀ। ਏਦਾਂ 5 ਤੇ 5 10। ਮੇਰੀ ਗਲੀ ਤਕਰੀਬਨ 22-24 ਫੁੱਟ ਵਾ ਮੇਰੀ ਗਲੀ। ਯਾਰ ਬਕਵਾ ਫਿਰ ਕਾਮੇਡੀ ਯਾਰ, ਖੁਦਾ ਦਾ ਨਾਂ ਮੈਨੂੰ ਪਤਾ ਵਾ 2 ਗੱਡੀਆਂ ਜਿਹੜੀਆਂ ਖਲੋਂਦੀਆਂ ਨਾ, ਜੋ 22 ਦੂਨ 44 50 ਫੁੱਟ ਤੇਰੀ ਗਲੀ ਹੈ, ਤਦੀ ਤੇ ਸਾਹਮਣਾ ਕਹਿੰਦਾ ਵਾ ਕਿ ਭੈਣ ਰੇ ਥੋੜੀ ਪਰੇ ਕਰ ਲਓ। ਅਸੀਂ ਤੰਗ ਹੋ ਰਹੇ ਹਾਂ 50 ਫੁੱਟ ਦਾ ਕਰਕੇ ਤੇ ਕਹਿੰਦਾ ਉਹ ਹੱਥ ਵਾਲੀ ਰੇੜੀ ਭਲਾ ਕਿੱਦਾਂ ਮੋੜਦੇ ਆ? ਦੋਵੇਂ ਬੂਹੇ ਖਿਲਾ ਕੇ ਨਾ ਆਮਨੋ ਸਾਹਮਣੇ, ਉਧਰ ਥੋੜੀ ਜਿਹੀ ਰੇੜੀ ਬਾਹਰ ਫਿਰ ਇੱਧਰ ਬਾਹਰ, ਸਾਹਮਣੇ ਦਾ ਬੂਹਾ ਖਿਲਾਰ ਕੇ। ਹਾਂਜੀ ਦੋਵੇਂ ਖਿਲਾ। ਤੇ ਫਿਰ ਤੰਗ ਹੀ ਹੋਣੇ ਮਹੱਲੇ ਵਾਲੇ ਯਾਰ। ਯਾਰ ਨਹੀਂ ਸਾਡੇ ਉਹ ਨਹੀਂ ਸਿਸਟਮ ਯਾਰ। ਇਹਨਾਂ ਨੂੰ ਚਾਹੀਦਾ ਮਕਾਨ ਬਣਾਉਣਾ ਛੇਤੀ ਕਰਨ। ਹੁਣ 3 ਮਹੀਨੇ ਕੌਣ ਲਾਉਂਦਾ ਯਾਰ ਮਕਾਨ ਤੇ? ਯਾਰ ਮਟੀਰੀਅਲ ਹੀ ਨਹੀਂ ਉੱਥੇ। ਯਾਰ ਇਹਨਾਂ ਦੀ ਗਲੀ 'ਚ ਫੌਤਗੀ ਹੋ ਜੇ ਨਾ ਤੇ ਮੰਜਾ ਨਹੀਂ ਜਾਂਦਾ, ਮੋਢੇ ਤੇ ਲਾਸ਼ ਚੁੱਕੀ ਹੁੰਦੀ। ਥੋੜੀ ਦੇਰ ਬਾਅਦ ਨਾਲ ਦਾ ਕਹਿੰਦਾ ਲਓ ਮੈਨੂੰ ਫੜਾ ਦਿਓ, ਹੁਣ ਤੁਸੀਂ ਥੱਕ ਗਏ। ਐ ਮੋਢਿਓ ਮੋਢੀ ਹੋ ਜਾਂਦੇ ਆ। ਹੋਰ ਮਜ਼ਦੂਰਾਂ ਨਾਲ ਲੜੀ ਜਾਂਦਾ, ਕਹਿੰਦਾ ਤੁਹਾਨੂੰ ਪਸੀਨਾ ਨਹੀਂ ਆਉਂਦਿਆ, ਮੈਂ ਦਿਹਾੜੀ ਨਹੀਂ ਦੇਣੀ। ਲੈ ਕੰਮ ਕਰਨ ਤੇ ਵਿਚਾਰਾ ਪਸੀਨਾ ਆਵੇ। ਅੱਛਾ ਇਹਨਾਂ ਦੀ ਗਲੀ 'ਚ ਛੱਤ ਤੋਂ ਕੋਈ ਬੱਚਾ ਡਿੱਗ ਜੇ, ਉਹ ਥੱਲੇ ਤੇ ਨਹੀਂ ਡਿੱਗਦਾ, ਵਿੱਚ ਫਸ ਜਾਂਦਾ। ਸਹੀ ਗੱਲ। ਨਹੀਂ ਸਾਡੇ ਬੱਚੇ ਉੱਥੇ ਕ੍ਰਿਕਟ ਖੇਡਦੇ ਨੇ, ਫੁੱਟਬਾਲ ਖੇਡਦੇ ਨੇ, ਗਲੀ ਦੇ ਵਿੱਚ ਹੀ ਖੇਡਦੇ। ਯਾਰ ਦੱਸ, ਤਾਜੀ ਔਰ ਜ਼ਿੰਦਗੀ 'ਚ ਕਦੀ ਜਿੱਡੀ ਮਰਜ਼ੀ ਸਪੀਡ ਨਾਲ ਛਾੜ ਮਾਰ ਦਿਓ, ਇਹਨਾਂ ਦੀ ਗਲੀ 'ਚ ਗੇਂਦ ਨਹੀਂ ਗਵਾਚੇਗੀ, ਜਾਣੀ ਨਹੀਂ ਇੱਧਰ ਉੱਧਰ। ਤਾਜੀ ਥੋੜੀ ਜਿਹੀ ਬਾਰਿਸ਼ ਪਈ ਆ, ਉਹੀ ਨਹਿਰ ਬਣ ਗਈ ਇਹਨਾਂ ਦੀ, ਨਹਾਉਂਦੇ ਫਿਰ। ਸਹੀ ਗੱਲ। ਤੂੰ ਵੀ ਉੱਥੇ ਰਹਿਣਾ ਵਾ, ਤੈਨੂੰ ਨਹੀਂ ਪਤਾ ਹੈਗਾ ਵੀ ਮੈਂ ਸਾਰੀ ਦੇਖੀ ਆ ਭਾਜੀ, ਮੈਂ ਤੇ ਉਸਤਾਦ ਨੂੰ ਆਉਂਦੇ ਹੀ ਕਿਹਾ ਤੁਹਾਡਾ ਫੈਸਲਾ ਹੀ ਗਲਤ। ਕਿੰਨੇ ਯਾਰ ਇੱਕ ਸਾਡੀ ਗਲੀ ਦੇ ਵਿੱਚ ਚੌਧਰੀ ਨੇ ਵੈਸੇ ਯਾਰ ਹੱਕ ਕੇ ਬਣਦਾ ਸੀ ਕਿ ਇਹਨੂੰ ਨਾ ਥੋੜੇ ਬਹੁਤ ਪੈਸੇ ਦੇ ਕੇ ਇਹਨੂੰ ਕਹਿੰਦੇ ਭਾਈ ਆਪੀ ਬਣਵਾ ਲੈ। ਹਾਂ ਇਹ ਹੀ ਕੰਮ ਕਰਨਾ ਚਾਹੀਦਾ ਜੀ। ਉਹ ਤੁਸੀਂ ਉਹਨੂੰ ਹੁਣ ਭੋਰਾ ਫਿਕਰ ਨਹੀਂ ਆ ਭਾਈ ਨੂੰ। ਤੁਹਾਡੀ ਗੱਲ ਸਹੀ ਹੈ ਕਿ ਬੰਦਾ ਜਾਵੇ, ਚੱਕਰ ਮਾਰੇ, ਪਾਣੀ ਸ਼ਾਣੀ ਲਾਵੇ, ਆਪ ਉਹ ਭਾਈ ਜਾਨ ਅਗਰ 10 ਲੱਖ ਰੁਪਈਆ ਲੱਗਣਾ ਸੀ ਨਾ, 3 ਲੱਖ ਦਾ ਤੇ ਮਟੀਰੀਅਲ ਚੁੱਕਿਆ ਗਿਆ। ਕਿਹੜਾ ਤੇ ਮਟੀਰੀਅਲ ਚੁੱਕਿਆ ਗਿਆ ਉਸਤਾਦ ਜੀ? ਜਾਣ ਦਿਓ ਖੁਦਾ ਦੇ ਬੰਦਿਓ। ਉਸੇ ਤਰ੍ਹਾਂ ਸਰੀਆ ਚੁੱਕਿਆ ਗਿਆ, ਉਸੇ ਤਰ੍ਹਾਂ ਰੇਤ ਚੁੱਕੀ ਗਈ। ਸ਼ਾਇਦ ਉੱਥੇ ਦੀ ਉੱਥੇ ਹੀ ਚੁੱਕੀ ਗਈ। ਯਾਰ ਉਹਨਾਂ ਨੇ ਬਾਹਰ ਕਿਤੇ ਖਾਲੀ ਜਗ੍ਹਾ ਤੇ ਲੈਂਟਰ ਪਾ ਕੇ ਤੇ ਉੱਥੋਂ ਚੁੱਕ ਕੇ ਲਿਆ ਕੇ ਤੇ ਛੱਤ ਰੱਖਿਆ ਬਾਹਰ ਕਿਤੇ ਬੁਣਿਆ। ਆਹੋ ਸਾਨੂੰ ਮਹੱਲੇ ਦੀ ਤੁਹਾਨੂੰ ਫਿਕਰ ਹੋਵੇ ਨਾ, ਤੁਸੀਂ ਆ ਕੇ ਵੇਖੋ ਸਹੀ, ਜੀਪ ਲੰਘ ਜਾਂਦੀ ਯਾਰ। ਜੀਪ ਵੱਡੀ ਕਿੱਡੀ ਹੁੰਦੀ ਹੈ। ਗੱਲਾਂ ਨਾ ਕਰ। ਇਹ ਜੀਪ ਸਿਰਫ ਇਹ ਜੀਪ ਲੰਘਦੀ ਹੈ, ਯਕੀਨ ਕਰ। ਯਾਰ ਬੱਚਿਆਂ ਦੇ ਰਕਸ਼ੇ ਲੱਗੇ ਨੇ, ਬੱਚਿਆਂ ਦੇ ਕਾਰਾਂ ਲੱਗੀਆਂ ਵਾ, ਉਹਨਾਂ ਬੱਚੇ ਹਾਂ ਭਾਈ ਨਾ ਹਰ ਰੋਜ਼ ਬੱਚਿਆਂ ਨੂੰ, ਕਿਸੇ ਨੂੰ ਵਿਚਾਰੇ ਨੂੰ ਰਕਸ਼ਾ ਲੱਗਦਾ, ਕਿਸੇ ਨੂੰ ਕਾਰ ਲੱਗਦੀ। ਉੱਥੇ ਡਾਕਟਰ ਕੋਲ ਬੈਠੇ ਹੁੰਦੇ ਵਿਚਾਰੇ, ਕੀ ਹੋਇਆ? ਉਹਨੂੰ ਕਹਿੰਦੇ ਜੀ ਰਕਸ਼ਾ ਲੱਗ ਗਿਆ। ਯਕੀਨ ਕਰ ਲੱਗਦੇ ਨੇ। ਗਲੀ ਐਡੀ ਤੰਗ ਆ, ਰਕਸ਼ਾ ਤੇ ਵੜਦਾ ਹੀ ਨਹੀਂ। ਕਿਉਂ ਨਹੀਂ ਵੜਦਾ? ਕੀ ਗੱਲ ਆ? ਉਹ ਕੁਗਾਰ 'ਚ ਰਹਿੰਦੇ ਅਸੀਂ ਉਸਤਾਦ ਜੀ, ਕਿਹੋ ਜੀ ਗੱਲ ਕਰਨ ਦੇ? ਯਾਰ ਮੈਂ ਨਾ ਕੈਮਰੇ ਕਿਸੇ ਦਿਨ ਲੈ ਜਾਣੇ, ਮੈਂ ਤੇਰੀ ਗਲੀ ਇੰਜ ਕਰਕੇ ਵਾਈਡ ਫੋਨ ਹੁੰਦਾ ਨਾ ਆਈਫੋਨ, ਉਹਨੂੰ ਇੰਜ ਕਰੋ ਨਾ ਤੇ ਸਿਰਫ ਦਰਮਿਆਨ ਚੋਂ ਇੰਜ ਕਰਕੇ ਗਲੀ, ਬਾਕੀ ਸਾਈਡਾਂ ਤੇ ਕੰਧਾਂ ਆ ਰਹੀਆਂ ਹੁੰਦੀਆਂ ਫੋਨ ਦੇ। ਭਾਜੀ ਸਕ੍ਰੈਚਾਂ ਲਵਾ ਲੈਣੀਆਂ, ਤੁਸੀਂ ਫੋਨ ਨਾ ਲੈ ਕੇ ਜਾਇਓ। ਯਕੀਨ ਕਰ। ਜਿੱਦਾਂ ਸ਼ਾਰਟ ਸਕਰੀਨ ਦੀ ਨਹੀਂ ਵੀਡੀਓ ਬਣਦੀ, ਏਦਾਂ ਬਣਨੀ ਹੈ। ਵਾਈਡ ਤੇ ਇਹਨਾਂ ਦੇ ਗਲੀ 'ਚ ਸ਼ਾਟ ਬਣਦਾ ਹੀ ਨਹੀਂ, ਇੰਜ ਵਾਲਾ ਹੀ ਬਣਦਾ ਬਸ। ਰੋਖਾ ਲਈ ਬਣਦਾ। ਆਹ ਤੁਸੀਂ ਆਓ ਮੈਂ ਉਹ ਯਾਰ ਫਰੀਦ ਜਾਣਦੇ ਯਾਰ, ਫਿਰ ਐਵੇਂ ਝੂਠਾ ਪਏਗਾ, ਫਾਇਦਾ ਕੀ? ਉਹ ਯਾਰ ਅੱਲਾ ਮੈਂ ਤੁਹਾਨੂੰ ਉੱਥੇ ਵੜਨ ਨਹੀਂ ਦੇਣਾ ਕਿਸੇ ਨੇ। ਉੱਥੇ ਸਾਰੇ ਪੜ੍ਹੇ ਲਿਖੇ ਡੀਸੈਂਟ ਬੰਦੇ ਨੇ, ਉਹਨਾਂ ਨੇ ਕਹਿਣਾ ਯਾਰ ਓ ਯਾਰ ਇੱਕ ਉਧਰੋਂ ਬਾਬਾ ਆ ਰਿਹਾ, ਇੱਕ ਇਧਰੋਂ ਬਾਬਾ ਜਾ ਰਿਹਾ, ਠੀਕ ਆ ਜੀ। ਤੇ ਉੱਪਰੋਂ ਵੇਖ ਕੇ ਨਾ ਤੇ ਭਰਾ ਨੂੰ ਕਹਿੰਦਾ ਜਾਂ ਸਿਗਰਟ ਲਿਆ ਮੇਰੇ। ਉਹ ਕਹਿੰਦਾ ਠਹਿਰ ਜੋ ਭਾਜੀ, ਇੱਕ ਮਿੰਟ ਕ੍ਰਾਸ ਪਿਆ ਥੱਲੇ। ਉਸਤਾਦ ਜੀ ਕਿਸੇ ਨੂੰ ਚਾਹ ਨਹੀਂ ਹੈਗਾ ਇਹਦੇ ਮਕਾਨ ਦਾ। ਇਹਦਾ ਚਾਚਾ ਆਇਆ ਮੇਰੇ ਕੋਲ ਦੁਕਾਨ ਤੇ, ਮੈਂ ਕਿਹਾ ਮਾਸ਼ਾਅੱਲਾ ਫਰੀਦ ਦਾ ਮਕਾਨ। ਉਹ ਕਹਿੰਦਾ ਮੈਨੂੰ ਪਤਾ ਯਾਰ ਬਸ।
ਸਹੀ ਗੱਲ ਬੰਦ ਕਰਤਾ ਉਹਨੇ ਮੈਨੂੰ ਫੋਨ। ਐਨਜੀਆ ਸਹੀ ਗੱਲ, ਇਹ ਮਜ਼ਾਕ ਨਹੀਂ ਉਹਦੇ ਹੈਗਾ। ਚਾਚੇ ਨੂੰ ਸਕੇ ਨੂੰ ਚਾਹ, ਮੈਂ ਕਿਹਾ ਯਾਰ ਕਿਸੇ ਨੂੰ ਖੁਸ਼ੀ ਨਹੀਂ, ਕਿਸੇ ਨੂੰ ਚਾਹ ਨਹੀਂ। ਪਤਾ ਨਹੀਂ ਕਿਹੜੇ ਇਹਦੇ ਰਿਸ਼ਤੇਦਾਰ ਹਸਦ ਨਾਲ ਭਰੇ ਪਏ ਆ ਯਾਰ। ਵੱਡਾ ਬੰਦਾ ਦੁਆ ਹੀ ਦਿੰਦਾ ਕਿ ਯਾਰ ਚੱਲ ਮੇਰੇ ਪੁੱਤ ਦਾ, ਮੇਰੇ ਭਤੀਜੇ ਦਾ, ਨਹੀਂ ਅੰਦਰੋਂ ਸੜੇ ਪਏ ਨੇ ਕਿ ਕਿਉਂ ਬਣਨ ਲੱਗਾ ਵਾ। ਨਹੀਂ ਦਾਨੇ ਸਾਹਿਬ ਹਸਦ ਤੋਂ ਨਹੀਂ, ਉਹ ਸਾਰੇ ਇੱਕ ਲੈਵਲ ਨੈਕਸਟ ਹੁੰਦਾ ਵਾ। ਇੱਕ ਹੁੰਦਾ ਵਾ ਛੋਟਾ ਜਿਹਾ, ਯਾਨੀ ਛੋਟਾ ਜਿਹਾ ਮਕਾਨ ਬਣਨ ਡਿਆ ਤੇ ਉਹ ਕਹਿੰਦੇ ਯਾਰ ਇਹ ਕੀ ਤੂੰ ਇਹਦੀ ਕਈ ਜਾਣ ਮਕਾਨ ਬਣਨ ਦੇ ਮਕਾਨ, ਉਹ ਇਸ ਲਈ ਕਹਿੰਦੇ ਕਿ ਯਾਰ ਅੱਛਾ ਉਹਨਾਂ ਦਾ ਲੈਵਲ ਨੈਕਸਟ ਆ। ਹਾਂ ਅੱਛਾ ਤਦੀ ਉਹ ਕਹਿ ਰਹੇ ਸੀ ਕਿ ਆ 250 ਇੱਟ ਜਿਹੜੀ ਮੈਨੂੰ ਦੇ ਦੇ ਪੁਰਾਣੀ। ਟੀਅਰ ਗਾਰਡਨ ਕੱਲ ਚੂਚੇ ਨੇ ਹਲੇ ਦੂਜਾ ਕਦਮ ਬਾਹਰ ਕੱਢਿਆ ਤੇ ਕੰਧ 'ਚ ਵੱਜ ਗਿਆ। ਸਿਰਫ ਦੂਜਾ, ਹਾਂਜੀ ਇੱਕ ਘਰ ਸੀ, ਦੂਜਾ ਕਦਮ ਬਾਹਰ ਤੇ ਸਾਹਮਣੇ ਕੰਧ 'ਚ ਵੱਜਿਆ। ਵਾਈਡ ਰਹਿਣ ਉਹ ਮਰੀ ਜਾਓ ਤੇ ਵੱਡੇ ਸ਼ੀਸ਼ੇ ਨਹੀਂ ਲੱਗੇ ਹੁੰਦੇ ਕਿ ਉਧਰੋਂ ਕੁਛ ਆ ਰਿਹਾ, ਇਹਨਾਂ ਦੀ ਦੋਨਾਂ ਨੁਕਰਾਂ ਤੇ ਲੱਗੇ ਕਿ ਦੇਖ ਲੋ ਗੁਦਰੂ ਗਾ ਦਿੰਦੇ ਆ। ਸਹੀ ਗੱਲ ਆ। ਅੱਛਾ ਜਿਹੜਾ ਸਾਰੀ ਅੱਛਾ ਮੁਲਤਾਨ ਜਿਹੜਾ ਸ਼ਹਿਰ ਹੈ ਨਾ, ਮੁਲਤਾਨ ਸ਼ਹਿਰ ਦੇ ਵਿੱਚ ਇਦਾਂ ਦਾ ਹੈਗਾ। ਲਾਹੌਰ ਵੀ ਅੰਦਰੂਨ ਲਾਹੌਰ ਚ ਹੈ ਇਦਾਂ, ਲੇਕਿਨ ਮੁਲਤਾਨ ਵੀ ਬਹੁਤ ਆ। ਮੁਲਤਾਨ ਵੀ ਮਤਲਬ ਇੱਕ ਬੰਦਾ ਹੀ ਲੰਘ ਸਕਦਾ ਇਦਾਂ ਦਾ ਦੇ ਅੰਦਰ ਇੰਜ ਕਰਕੇ, ਬਹੁਤ ਮਤਲਬ ਕਦੀਮ ਆ। ਜਿੱਥੇ ਤੁਸੀਂ ਹਾਂ ਉਹ ਵੀ ਇਦਾਂ ਹੀ ਸੀ, ਉਹ ਵੀ ਇਦਾਂ ਸੀ, ਉਹ ਵੀ ਗਲੀ ਬਹੁਤ ਤੰਗ ਸੀ। ਮੈਂ ਕਦੋਂ ਕਹਿ ਰਿਹਾ ਕਿ ਖੁੱਲੀ ਸੀ, ਤੰਗ ਸੀ ਉਹ ਵੀ ਗਲੀ, ਲੇਕਿਨ ਉੱਥੇ ਇਹ ਨਹੀਂ ਸੀ ਹੈਗਾ ਵੀ ਰੇਤ ਦਾ ਬਾਟਾ ਹੀ ਸਟਾਇਆ ਵਾ ਤੇ ਸਾਰੇ ਆ ਗਏ ਨੇ ਦੁਸ਼ਮਣ ਬਣ ਗਏ। ਇਹ ਜਿੱਥੇ ਰਹਿੰਦੇ ਸੀ ਨਾ ਉੱਥੇ ਅੱਲਾ ਮਾਫੀ ਦੇ ਗਲੀ 'ਚ ਬੱਚਾ ਫਸਾ ਕੇ ਨਾ ਤੇ ਉੱਤੇ ਸੋਟੀ ਨਾ ਗਾਂਗ ਏਦਾਂ ਦੀ ਗਲੀ ਦੀ ਰਹੇ। ਤਾਜੀ ਇਹਨਾਂ ਦੇ ਮਹੱਲੇ ਕ੍ਰਿਕਟ ਖੇਡੋ ਤੇ ਵਾਈਡ ਨਹੀਂ ਦਿੰਦੇ ਹੈਗੇ, ਦਿੱਤਾ ਹੀ ਨਹੀਂ ਜਾਂਦਾ। ਆਹੋ ਸਹੀ ਗੱਲ ਆ, ਇਹਨਾਂ ਦੇ ਮਹੱਲੇ ਨਾ ਇੰਜ ਪੈਰ ਵਾਈਟ ਦੇ। ਮੈਂ ਇਹਨਾਂ ਦੇ ਮਹੱਲੇ ਜਿਹੜਾ ਮੁਲਤਾਨ ਵਾਲਾ ਘਰ ਉਸਤਾਦ ਦੀ ਏਡੀ ਛੋਟੀ ਗਲੀ, ਮੈਂ ਥੁੱਕਣ ਲੱਗਾ ਮੇਰਾ ਮੱਥਾ ਪਾੜ ਗਿਆ ਸਾਹਮਣੇ ਬਾਹਰ। ਤੈਨੂੰ ਨਹੀਂ ਪਤਾ ਉਸਤਾਦ ਦੀ ਗਲੀ ਤੋਂ ਤੇ ਤੋਕ ਰਿਹਾ। ਉਹ ਨਹੀਂ ਉਦੋਂ ਉਸਤਾਦ ਨੇ ਸੀ ਨਾ, ਉਦੋਂ ਬੜੀ ਪੁਰਾਣੀ ਗੱਲ ਹੈ ਨਾ ਯਾਰ। ਇਹਨਾਂ ਦੀ ਏਡੀ ਤੰਗ ਗਲੀ ਆ, ਕਈ ਸਾਲ ਹੋ ਗਏ ਅੰਗੜਾਈ ਨਹੀਂ ਲਈ ਇਹਨਾਂ ਨੇ, ਯਕੀਨ ਕਰ। ਲੋਕੀ ਇੰਜ ਅੰਗੜਾਈ ਲੈਂਦੇ ਇੰਜ ਦੇ ਯਾਰ ਵੇ ਨਾ, ਜਿਹੜੀ ਜਿਸ ਇਲਾਕੇ 'ਚ ਇਹ ਰਹਿੰਦੇ ਸੀ ਉਸ ਗਲੀ ਦੇ ਵਿੱਚ ਨੋਟ ਏਦਾਂ ਸਿੱਧਾ ਤਾਂ ਨਹੀਂ ਫੜਾ ਸਕਦੇ, ਨੋਟ ਇੰਜ ਰੇੜ ਕੇ ਫੜਾਉਂਦੇ ਸੀ। ਇਹਨਾਂ ਰੇੜ ਕੇ ਨਹੀਂ, ਤਿੰਨ ਚੋਂ ਕਰਕੇ। ਇਹਨਾਂ ਦੇ ਮਹੱਲੇ ਦਾ ਡਾਂਸ ਵੀ ਉੱਤੇ ਨੂੰ ਹੁੰਦਾ ਵਾ, ਐਂ ਦੇ ਸਟੈਪ ਵੱਜਦਾ ਹੀ ਨਹੀਂ। ਯਾਰ ਇਹਦੇ ਚਾਚੇ ਦੇ ਖਾਰਸ਼ ਹੋਈ ਉਹਨੇ ਕੋਣੀ ਤੜਾ ਲਈ, ਉਹਨੇ ਇੱਕਦਮ ਜੂ ਇੰਜ ਕੀਤਾ ਆ ਪਈ ਉੱਤੇ, ਯਕੀਨ ਕਰ। ਕਿਸੇ ਭਰਾ ਨੇ ਲੱਠੇ ਦਾ ਸੂਟ ਪਾਣਾ ਹੋਵੇ ਨਾ, ਉਹ ਐ ਕਰਕੇ ਬਾਹਰ ਗਲੀ ਚੋਂ ਜਾ ਕੇ ਪਾਉਂਦਾ। ਆਹ ਸਹੀ ਗੱਲ। ਸਭ ਤੋਂ ਜ਼ਿਆਦਾ ਕੋਣੀ ਨੂੰ ਕਰੰਟ ਇਹਨਾਂ ਦੇ ਮਹੱਲੇ ਪੈਂਦਾ, ਮਿੰਟ ਕੇ ਬਾਅਦ ਵੱਜਦਾ। ਸਹੀ ਗੱਲ ਯਾਰ ਇਹਨਾਂ ਦੇ ਗਲੀ 'ਚ ਬੱਚੇ ਨੂੰ ਪੈਸੇ ਦੇਣ ਤੇ ਟੀਪਾ ਰੇੜ ਦਿੰਦੇ ਆ, ਉਹ ਇੰਜ ਜਾਂਦਾ ਵਾ ਕਸਮੇ ਤੋਬਾ। ਆਪਣਾ ਉਸਤਾਦ ਜੀ ਤੁਹਾਨੂੰ ਪਤਾ ਨਹੀਂ ਕਿੱਦਾਂ ਦਾ ਮਕਾਨ ਆ ਸਰ। ਸਾਜੀ ਢੋਲ ਵਾਲਾ ਵੜ ਗਿਆ ਇਹਨਾਂ ਦੀ ਗਲੀ 'ਚ, ਵੱਜੇ ਜਦੋਂ ਉਹ ਜਾਣਦੇ ਵੱਜੇ ਹੀ ਨਹੀਂ, ਉਹ ਐ ਕਿੱਦਾਂ ਵਜਾ ਨਹੀਂ ਉਹਨਾਂ ਸਿਰਫ ਇਦਾਂ ਹੀ ਵੜਿਆ ਵਾ ਏਦਾਂ ਢੋਲ ਵਜਾਉਣ ਤੇ ਉਧਰ ਨੂੰ ਨਿਕਲ ਗਿਆ ਬਸ। ਯਾਰ ਸਨੋਕਰ ਦੇ ਬਾਰਡਰ ਨਹੀਂ ਹੁੰਦੇ ਜਿਵੇਂ ਐਂ ਸਲੋਪ ਬਣੀ ਹੁੰਦੀ, ਏਦਾਂ ਇਹਨਾਂ ਦੇ ਦਰਵਾਜ਼ੇ ਸੀ, ਉੱਥੇ ਬੰਦਾ ਇੰਜ ਵੜਦਾ ਸੀ ਨਾਲ ਹੀ ਇੰਜ ਅੰਦਰ ਵੜ ਜਾਂਦਾ ਸੀ, ਏਦਾਂ ਦੇ ਤੇ ਦਰਵਾਜ਼ੇ। ਠੀਕ ਆ, ਹੈ ਸੀ ਇਹ ਚ ਕਿਹੜੀ ਗੱਲ ਆ, ਉੱਤੇ ਫਿਰ ਲੇਕਿਨ ਹਮਸਾਏ ਵੀ ਤੇ ਪਿਆਰ ਕਰਨ ਵਾਲੇ ਸੀ। ਗੱਲ ਤੇ ਹੋ ਰਹੀ ਕਿ ਹਮਸਾਇਆਂ ਦੀ, ਉੱਥੇ ਹਮਸਾਏ ਹੈ ਕਿਹੜੇ ਸੀ ਤੁਹਾਡੇ? ਹੈ ਸੀ ਹਮਸਾਏ। ਲੈ ਅੱਲਾ ਮਾਫੀ ਤੇ ਪਤਾ ਹੀ ਨਹੀਂ ਸੀ ਸਾਰੇ ਲੱਗਦਾ ਹਮਸਾਏ ਜੀ, ਪੂਰਾ ਬਾਜ਼ਾਰ ਭਰਿਆ ਪਿਆ ਹਮਸਾਏ। ਕਿੰਨਾ ਬਾਜ਼ਾਰ ਜਾਂਦਿਆਂ ਨੇ ਪੁੱਛਿਆ ਭਾਜੀ ਫਲਾਂ ਦੁਕਾਨ, ਅਸੀਂ ਫਲਾਂ, ਸਾਰੇ ਨੇ ਭਾਇਆ ਉੱਥੇ ਪਾਣੀ ਪਿਆਇਆ। ਇੱਕ ਚਾਚਾ ਆਇਆ, ਉਹਨੇ ਕਿਹਾ ਜੀ ਉਹ ਆ ਚਾਬੀਆਂ, ਮੈਂ ਉਹ ਮਕਾਨ ਲਿਆ ਸੀ ਤੁਹਾਡੇ ਪੜਦਾਦੇ ਵਾਲਾ, ਆਓ ਮੈਂ ਵਿਖਾਵਾਂ। ਉਹਨੇ ਬੂਹਾ ਖੋਲਿਆ, ਅੰਦਰ ਜਾ ਕੇ ਉਹਨੇ ਸਾਨੂੰ ਪਾਣੀ ਛਾਣੀ ਪਿਆਇਆ, ਪੂਰਾ ਮਕਾਨ ਦਿਖਾਇਆ। ਤੇਰੇ ਮਹੱਲੇਦਾਰ ਇਦਾਂ ਕਰਦੇ ਅੱਲਾ ਮਾਫੀ, ਉਹ ਜਾ ਕੰਮ ਤੁਸੀਂ ਕਰ। ਮਹੱਲੇ 'ਚ ਆਉਂਦੇ ਨਾ ਉਸਤਾਦ ਜੀ, ਤੁਸੀਂ ਤੇ ਬਾਹਰ ਖਲੋਤੇ ਰਹੇ ਮਹੱਲੇ 'ਚ ਆਉਂਦੇ, ਪਤਾ ਲੱਗਦਾ ਉੱਥੇ ਬੀਬੀਆਂ ਮਾਈਆਂ ਕਸਮੇ ਫੁੱਲਾਂ ਦੇ ਹਾਰ ਪਾਉਣ ਵਾਲੀਆਂ। ਹਾਂ ਉਹ ਭਾਜੀ ਤੁਸੀਂ ਅੰਦਰ ਵੜ ਕੇ ਤੁਸੀਂ ਮਾਸਕ ਲਾਇਆ, ਤੁਸੀਂ ਜਿੱਥੇ ਤੇਰਾ ਘਰ ਬਣ ਰਿਹਾ ਹਾਂਜੀ ਉਹੀ ਤੇਰਾ ਮਹੱਲਾ ਨਹੀਂ ਬਾਹਰ, ਉਹੀ ਨਹੀਂ ਤੇ ਉੱਥੋਂ ਹੀ ਮੈਂ ਤੇਰੇ ਘਰ ਦੇ ਅੰਦਰ ਵੜਿਆ। ਮੈਂ ਮਤਲਬ ਕਿਤੇ ਬਾਹਰੋਂ ਜਾ ਕੇ ਤੇਰਾ ਘਰ ਵੇਖ ਆਇਆ। ਯਾਰ ਮਾਸਕ ਪਾਇਆ ਨਹੀਂ ਮੈਂ ਮਾਸਕ ਨੂੰ ਕੀ ਕਰਨਾ, ਮੈਂ ਮਾਸਕ ਪਾਇਆ ਮਗਰੋਂ ਲੋਕਾਂ ਨੇ ਉਹ ਰੌਲਾ ਪਾਇਆ ਮੇਰੇ ਗਲ ਪੈਣ। ਯਾਰ ਉਹ ਬੱਸ ਕਰਦੇ, ਉੱਥੇ 2-3 ਬੰਦੇ ਇਕੱਠੇ ਹੋ ਜਾਂਦੇ, ਮੁੜ ਕੇ ਰਾਹ ਨਹੀਂ ਸੀ ਲੱਭਣਾ ਲੰਘਣ ਦਾ ਕਿਸੇ ਨੂੰ। ਮਹੱਲੇ ਇਹਨਾਂ ਦੇ ਬਰਾਤ ਆ ਗਈ ਇੱਕ, ਤੇ ਉਹਨਾਂ ਨੇ ਚਾਹ ਵੀ ਕਰਨਾ ਸੀਗਾ ਤੇ ਐ ਉਲਟ ਬਾਦੀਆਂ ਕਰ ਕਰਕੇ ਅੱਗੇ ਜਾਂਦੇ, ਕਿਉਂਕਿ ਉਹ ਇਹ ਤੇ ਇੰਨੇ ਗਰੀਬ ਆ, ਇਹਨਾਂ ਦੇ ਮਹੱਲੇ ਚੱਲਣ ਵਾਲਾ ਅਨਾਰ ਆ ਗਿਆ ਤੇ ਸ਼ੁਕਰ ਕਰਨ ਕਿ ਯਾਰ ਅਨਾਰ ਤੇ ਆਇਆ ਨਾ ਗਲੀ 'ਚ, ਭਾਵੇਂ ਚੱਲਣ ਵਾਲਾ ਹੀ ਆਇਆ। ਯਾਰ ਵਾਹ ਵਾਹ। ਆਹੋ ਜਿਸ ਸੁਸਾਇਟੀ 'ਚ ਪਾਰਕ ਬਣੇ ਹੋਣ, ਸਕੂਲਸ, ਹਰ ਸ਼ਹਿਰ, ਸੀਵਰੇਜ ਦਾ ਸਿਸਟਮ, ਇਹ ਕਿੱਥੋਂ ਵੇਖੀਆਂ ਚੀਜ਼ਾਂ ਯਾਰ ਐਡਾ ਕੁ ਵੱਡਾ ਪਾਰਕ ਆ ਇਹਨਾਂ ਦੇ ਮਹੱਲੇ 'ਚ। ਇੱਕ ਬੰਦਾ ਪਾਰਕ 'ਚ ਫਿਰ ਰਿਹਾ ਹੋਵੇ ਨਾ ਤੇ ਉਹਨੇ ਬਾਹਰ ਆਉਣਾ ਤੇ ਦੂਜੇ ਨੇ ਜਾਣਾ। ਇਹ ਪਾਰਕ ਯਾਰ ਇਹ ਕਿਹੜੇ ਮਹੱਲੇ ਇਹਨਾਂ ਨੇ ਸਿਰੇ ਵਾਕ ਦਾ ਟਾਈਮ ਲਾਇਆ ਵਾ ਕਿ ਅੱਧਾ ਘੰਟਾ ਮੈਂ ਵਾਕ ਕਰਕੇ ਬਾਹਰ ਆਉਂਗਾ, ਫੇਰ ਤੂੰ ਕਰਨੀ। ਇੱਕ ਵਾਕ ਕਰ ਰਿਹਾ, ਬਾਕੀ ਲੈਣ ਖਲਾਕ ਖਲੋਤੇ ਹੁੰਦੇ। ਹਾਂਜੀ ਤੁਸੀਂ ਕਿੱਧਰ ਜੀ? ਇਸ ਤੋਂ ਬਾਅਦ ਅਸੀਂ ਪਾਰਕ 'ਚ ਜਾਣਾ। ਐਡਾ ਕਿਤੇ ਪਾਰਕ ਆ, ਪਾਰਕ ਹੈ ਇੰਨਾ ਛੋਟਾ ਵਾ, ਮਾਲੀ ਬਲੇਡ ਲੈ ਕੇ ਆਂਦਾ ਐ ਕਰਕੇ ਬਰਾਬਰ ਕਰਕੇ। ਮੈਂ ਕਹਿੰਦਾ ਹਸਪਤਾਲ ਐਡਾ ਵੱਡਾ ਇਹਨਾਂ ਦੇ ਮਹੱਲੇ ਦੇ ਵਿੱਚ, ਇੱਕ ਮਰੀਜ਼ ਸੀ ਅੰਦਰ ਤੇ ਦੂਜਾ ਮਰੀਜ਼ ਆਇਆ, ਕਹਿੰਦੇ ਮਾਰ ਦਿਓ ਏਦਾਂ ਹੀ, ਸਾਹ ਘੁੱਟ ਦਿਓ ਰਸ਼ ਪਾ ਕੇ ਏਦਾਂ ਹੀ।
ਮਤਲਬ ਹਿਸਾਬ ਲਾ ਦੋ। ਓਏ ਹੋਏ ਉਸਤਾਦ ਜੀ, ਜਿਸ ਸਾਜੀ ਉਹ ਇਲਾਕੇ 'ਚ- ਪਾਰਕ ਦੇ ਵਿੱਚ ਇੱਕ ਬੰਦੇ ਦੀ ਬਰਾਤ ਆਈ ਆ। ਆਹੋ ਹਾਂ ਉਹ ਪਾਰਕ ਤੇ ਉਹ ਫਿਰ ਵੀ ਉਹਦੇ ਪੈਰ ਮਿੱਦੀ ਜਾ ਰਿਹਾ, ਪਤਾ ਨਹੀਂ ਕਿਉਂ। ਕੱਲਾ ਹੀ ਸੀ, ਕੱਲਾ ਹੀ ਪੈਸੇ ਲਟਾਉਂਦੇ ਆ। ਕੱਲੇ ਦੇ ਪੈਰ ਆਪਣੇ ਤੇ ਪੈਰ ਰੱਖ ਕੇ ਮਿੱਦੀ ਜਾ ਰਿਹਾ ਉਹ। ਜਿਸ ਇਲਾਕੇ 'ਚ ਉਸਤਾਦ ਜੀ ਰਹੇ ਨੇ ਯਾਰ, ਪਤਾ ਇਹਨਾਂ ਨੂੰ ਪਤਾ ਨਹੀਂ ਹੈਗਾ ਇਸ ਅੱਛਾ ਦੇਖੋ ਯਾਰ, ਉਹ ਗੱਲ ਇੱਕ ਪਹਿਲੀ ਗੱਲ, ਇਹ ਗੱਲ ਕਰ ਰਿਹਾ ਕਮ ਸ ਕਮ 40 ਸਾਲ ਪੁਰਾਣੀ, ਠੀਕ ਹੈ ਜੀ, 40 ਸਾਲ ਪੁਰਾਣਾ ਉਹ ਇਲਾਕਾ ਇਦਾਂ ਦਾ, ਉੱਥੇ ਇਦਾਂ ਹੀ ਹਿਸਾਬ ਕਿਤਾਬ। ਤੇਰਾ 2023 ਚੱਲ ਰਿਹਾ। ਫੈਸਲਾਬਾਦ ਉਹ ਸ਼ਹਿਰ ਆ ਜਿਹੜਾ ਨਕਸ਼ੇ ਦੇ ਤਹਿਤ ਬਣਿਆ, ਪਹਿਲੇ ਨਕਸ਼ਾ ਬਣਿਆ ਫਿਰ ਸ਼ਹਿਰ ਬਣਿਆ। ਫੈਸਲਾਬਾਦ ਦਾ ਕੋਈ ਮਹੱਲਾ ਬੇਢੰਗਾ ਜਿਹਾ ਨਹੀਂ ਹੈਗਾ, ਮਤਲਬ ਗਲੀਆਂ ਮਹੱਲੇ, ਬਾਜ਼ਾਰ ਨੰਬਰ ਇੰਨਾ, ਗਲੀ ਨੰਬਰ ਇੰਨਾ, ਚੌਕ ਨੰਬਰ ਇੰਨਾ, ਬਲਾਕ ਨੰਬਰ ਇੰਨਾ। ਇਹਦਾ ਪਹਿਲੇ 90% ਇਹਦਾ ਪਹਿਲੇ ਨਕਸ਼ਾ ਬਣਿਆ ਫਿਰ ਇਹ ਸ਼ਹਿਰ ਬਣਿਆ। ਤੂੰ ਜਿਹੜੇ ਸ਼ਹਿਰ ਦੀ ਗੱਲ ਕਰਦਾ ਉਹ ਤਾਂ ਬਹੁਤ ਹਜ਼ਾਰਾਂ ਸਾਲ ਪੁਰਾਣੇ, ਮੁਲਤਾਨ ਸ਼ਹਿਰ ਦੀ ਹਿਸਟਰੀ ਬੜ ਕਿੰਨੀ ਕਦੀਮ ਆ। ਉੱਤੇ ਉਹਨੂੰ ਠੀਕ ਤੇਰਾ ਤਾਂ ਮਹੱਲਾ ਇੱਥੇ ਬਣਿਆ, ਤੇਰੇ ਮਹੱਲੇ ਦਾ ਨਕਸ਼ਾ ਬਣਾ ਕੇ ਵੀ ਏਡੀ ਛੋਟੀ ਗਲੀ ਰੱਖ ਦਿੱਤੀ ਉਹਨਾਂ ਨੇ। ਉਹ ਯਾਰ ਜਿਹੜੀ ਛੋਟੀ ਗਲੀ ਆ, ਤੁਸੀਂ ਉੱਥੇ ਪਾਰਕ ਕਿੱਥੋਂ ਆ ਗਿਆ ਫਿਰ ਜੇ ਗਲੀ ਉਹ ਛੋਟੀ ਯਾਰ ਆ? ਕਿਹੜਾ ਪਾਰਕ ਆ ਯਾਰ ਤੁਸੀਂ ਅਗਲੀ ਗਲੀ 'ਚ ਗਏ, ਤੁਸੀਂ ਪਾਰਕ ਉਹ ਵੇਖਿਆ ਬੱਸ ਨਹੀਂ? ਕਰਦੇ ਯਾਰ, ਪਾਰਕ ਕਿੱਦਾਂ ਦੀ ਗੱਲ ਕਰਦੇ ਹੋ ਉਸਤਾਦ ਜੀ? ਉਹ ਪਾਰਕ ਆ ਵੈਸੇ ਹੀ, ਪਾਰਕ ਆ ਜਦੋਂ ਪਾਰਕ ਆ ਪਾਰਕ। ਸਕੂਲ ਸੀਵਰੇਜ ਦਾ ਸਿਸਟਮ ਉਹ ਪਰੇ ਪਾਰਕ ਕਰਾ ਨੂੰ ਪਾਰਕ ਯਾਰ, ਮਿੱਠੇ ਪਾਣੀ ਦਾ ਸਿਸਟਮ ਲੈ ਕਿੱਥੇ ਲਵਾਉਣਾ ਵਾ ਮੈਂ ਕਿਹਾ। ਕਿੰਨੇ ਇਹਨਾਂ ਦੀ ਗਲੀ 'ਚ ਉਸਤਾਦ ਜੀ ਬੰਦਾ ਕਦੀ ਨਹੀਂ ਖੇਡ ਸਕਦਾ। ਮੈਂ ਕਿਹਾ ਇਹਨਾਂ ਦੀ ਗਲੀ 'ਚ ਤੁਸੀਂ ਖੇਡ ਨਹੀਂ ਸਕਦੇ ਕੁਛ ਵੀ। ਕੱਲ ਇੱਕ ਲੇਡੀਜ਼ ਉਹ ਸਿਲਾਈ ਮਸ਼ੀਨ ਲੈ ਆਈ, ਉਹ ਲੰਮੇ ਰੁੱਖ ਖੜਨੀ ਪਈ। ਭਾਜੀ ਬਾਂਦਰ ਕਿਲਾ ਖੇਡ ਰਹੇ, ਸਿਰਫ ਇੱਕੋ ਸਾਈਡ ਤੇ ਜੁੱਤੀਆਂ ਮਾਰ ਰਹੇ ਬਸ। ਉਹ ਲੁਕਣਾ ਕਿੱਥੇ ਆ ਇਹਨਾਂ ਦੀ ਗਲੀ 'ਚ? ਲੁਕਣ ਮਿੱਟੀ ਤੂੰ ਖੇਡ ਦੋ, 1 ਸਕਿੰਟ 'ਚ ਫੜੇ ਜਾਣਾ। ਉੱਥੇ ਲੜ ਪੈਣ, ਇਹ ਨਹੀਂ ਕਹਿੰਦੇ ਓਏ ਬਾਹਰ ਆ ਓਏ, ਕਿ ਐਵੇਂ ਰਸ਼ ਪਾਣਾ ਦਫਾ ਕਰ। ਆਹੋ ਸਾਨੂੰ ਨਾ ਇਹ ਹੁਣ 12 ਲੱਖ ਰੁਪਏ ਜੋ ਰੇਟ ਵਾ ਕਾਹਦਾ ਸਾਡੇ ਇਲਾਕੇ ਦੇ, ਮੇਰੇ ਮਕਾਨ ਦਾ 12 ਮਰਲੇ ਲੱਖ ਦਾ ਕਿ ਪੂਰੇ ਮਕਾਨ ਦਾ? ਯਾਰ 12 ਲੱਖ ਰੁਪਏ ਮਰਲਾ। 18 ਤੋਂ 19 ਲੱਖ ਰੁਪਏ ਦਾ ਮਕਾਨ ਆ। ਠੀਕ ਹੈ ਜੀ। ਉਸਤਾਦ ਜੀ ਤੁਸੀਂ ਨਾ ਕਰੋ ਉਸਤਾਦ ਜੀ। ਉਸਤਾਦ ਜੀ ਉਹਨੂੰ ਵੇਚ ਦੋ, ਚੰਗੇ ਰਹਿ ਜਾਓਗੇ। ਹੋਰ ਕਿਤੇ ਉਹ ਲੈਣਾ ਕਿੰਨੇ ਆ? ਉਹ ਇਹਨਾਂ ਦੀ ਗਲੀ 'ਚ ਮਕਾਨ, ਇਹਨਾਂ ਦੀ ਗਲੀ 'ਚ ਰਹਿਣ ਵਾਲਾ ਹੀ ਲੈਂਦਾ, ਹੋਰ ਵੀ ਉਹਦੇ 2 ਹੋ ਜਾਣਗੇ, ਬਾਹਰੋਂ ਨਹੀਂ ਕੋ ਲੈਂਦਾ। ਕਿਉਂ ਨਹੀਂ ਬਾਹਰੋਂ ਲੈਂਦਾ? ਉਹ ਬੱਸ ਕਰਦੇ ਲੈ ਆ ਪਿਛਲੇ ਦਿਨਾਂ ਦੇ ਵਿੱਚ ਨੁੱਕਰ ਵਾਲਿਆਂ ਨੇ ਸਾਡੇ ਨਾਲ ਦਾ ਮਕਾਨ ਲਿਆ। ਉਹੀ ਆ ਉਹਨਾਂ ਦੋ ਹੀ ਗੱਲ ਨਾ ਵੀ ਯਾਰ ਸਾਨੂੰ ਵੇਚਦੀ, ਉਹ ਕਹਿੰਦਾ ਮੈਨੂੰ ਵੇਚਦੀ, ਉਹ ਕਹਿੰਦਾ ਤੂੰ ਮੈਨੂੰ ਵੇਚਦੀ, ਉਹ ਕਹਿੰਦਾ ਤੂੰ ਮੇਰੇ ਵਾਲਾ ਲੈ ਲਾ, ਉਹ ਕਹਿੰਦਾ ਤੂੰ ਮੇਰੇ ਵਾਲਾ ਲੈ ਲਾ। ਆਹ ਕੰਮ ਆ ਉਹ ਯਾਰ ਕਿਉਂ ਵੇਚਣਾ ਕਿਉਂ ਆ? ਯਾਰ। ਇਹਨਾਂ ਦੀ ਗਲੀ 'ਚ ਇੱਕ ਬੰਦਾ ਵਾ, ਉਹ ਤਕਰੀਬਨ 11-12 ਘਰਾਂ ਦਾ ਪ੍ਰਾਪਰਟੀ ਡੀਲਰ ਆ, ਉਹੀ ਆ। ਹੋਵੇ ਆਪਸ 'ਚ ਗੱਲ ਵੀ, ਤੈਨੂੰ ਉਹਨਾਂ ਵਾਲਾ ਲੈ ਦੇਣਾ। ਨਹੀਂ ਉਹ ਭੁੱਖਾ ਮਰ ਗਿਆ, ਕਿਉਂਕਿ ਸਾਰਿਆਂ ਨੂੰ ਤਾਂ ਪਤਾ ਵੀ ਆਹ ਵਿਕਣਦੇ ਆ ਤੇ ਆਹ ਲੈਣਦੇ ਆ। ਪ੍ਰਾਪਰਟੀ ਡੀਲਰ ਤੇ ਐਵੇਂ ਨਾਂ ਦਾ ਹੀ ਆ। ਵੈਸੀ ਗੱਲ ਆ ਯਾਰ। ਨਾਲੇ ਵਿਕਣ ਵਿਕਾਉਣ ਦੀ ਗੱਲ ਦੁਬਾਰਾ ਨਹੀਂ ਕਰਨੀ। ਪਿਓ ਦੀ ਜਾਇਦਾਦ, ਦਾਦਿਆਂ ਦੀ ਜਾਇਦਾਦ ਕੌਣ ਵੇਚਦਾ ਜੀ? ਉਹ ਕਿਹੜੀ ਜਾਇਦਾਦ ਭੱਲਾ? ਇਹ ਕਿੱਥੇ ਲਿਖਿਆ ਵੀ ਪਿਓ ਦਾਦੇ ਦੀ ਜਾਇਦਾਦ ਵੇਚ ਨਹੀਂ ਸਕਦੇ ਤੁਸੀਂ? ਨਹੀਂ, ਆਪਣੀ ਬਣਾਓ, ਆਪਣੇ ਸਿਰ ਤੇ ਬਣਾਓ। ਪਿਓ ਦਾਦੇ ਦੀ ਵੀ ਵਿਕ ਜਾਂਦੀ ਹਿੱਸਿਆਂ ਦੇ ਵਿੱਚ। ਤੇ ਬਣਾਓ ਤੇਰਾ ਹੁਣ ਜਿਹੜਾ ਘਰ ਆ, ਜਿੰਨੀਆਂ ਤੇਰੀਆਂ ਫੁੱਫੀਆਂ ਹਿੱਸੇ ਨੇ, ਅੱਗੋਂ ਉਹਨਾਂ ਦੇ ਪੁੱਤਰ, ਅੱਗੋਂ ਚਾਚੇ ਤੇਰੇ ਉਹਨਾਂ ਦੇ ਪੁੱਤਰ, ਬੇਟਾ ਤੇਰਾ ਮਕਾਨ ਤੇ ਅੱਲਾ ਮਾਫੀ ਤੇ ਇੰਜ ਹੋਣਾ ਵਾ ਜਿਵੇਂ ਇਹਨਾਂ ਨੇ ਨਾ ਜਿੱਦਾਂ ਦਵਾਣਾ ਕੱਟ ਕੇ ਚੱਕੀ ਨਹੀਂ ਗੱਡੀ ਦੀ। ਨਹੀਂ ਉਹ ਵੀ ਜ਼ਿਆਦਾ ਹੁੰਦੀ ਆ। ਨਾਲੇ ਜਾਇਦਾਦ ਤੇ ਸਾਡੀ ਹੁੰਦੀ, ਇਹਨਾਂ ਦੀ ਹੁੰਦੀ ਜਾਇਦਾਦ ਜਾਇਦਾਦ। ਓ ਯਾਰ ਤੂੰ ਉੱਥੇ ਰਿਹਾ ਵਾ, ਤੂੰ ਕਿੱਥੇ ਰਿਹਾ ਮੈਂ? ਸਾਡੇ ਇਲਾਕੇ 'ਚ ਨਹੀਂ ਮੈਂ ਰਹਿੰਦਾ। 2 ਵਾਰੀ ਗਿਆ, ਬੜਾ ਮੁਸ਼ਕਲ ਉੱਥੇ। ਯਾਰ ਸਾਡਾ ਇਲਾਕਾ 5 ਸਾਡਾ ਮਕਾਨ ਨਹੀਂ ਠੀਕ ਆ ਯਾਰ, ਤੁਹਾਡਾ ਮਕਾਨ ਠੀਕ ਆ, ਗਲੀ ਵੀ ਠੀਕ ਆ। ਉਸਤਾਦ ਜੀ ਮਾਫੀ ਦੇ ਦਿਓ। ਬੱਕਰੇ ਬੁੱਕਰੇ ਵੀ ਵੱਜ ਜਾਂਦੇ ਆ ਕਿਸ ਹਿਸਾਬ ਨਾਲ? ਠੀਕ ਇਹਨਾਂ ਦੇ ਕੁਰਬਾਨੀ 'ਚ ਬੱਕਰੇ ਤੂੰ ਹਿਸਾਬ ਲਾ ਵੀ ਕਿੱਦਾਂ ਕੀ ਹਿਸਾਬ ਹੋਏ। ਇਹ ਲੈਣ ਸਿਰ ਖਲੋਤੇ ਹੁੰਦੇ ਗਲੀ 'ਚ, ਲਾਗ ਲਾਏ ਹੁੰਦੇ। ਆਹੋ ਲਾਗ ਕਿਤੇ ਉਹਨਾਂ ਨੇ ਜਾਣਾ ਕਿੱਥੇ ਵਿਚਾਰਿਆਂ ਨੇ? ਬਈ ਖਲੋਤੇ ਨੂੰ ਛੁਰੀ ਫੇਰ ਦਿੰਦੇ, ਲੰਮੇ ਤਾਂ ਪਾ ਨਹੀਂ ਸਕਦੇ, ਉੱਥੇ ਹੀ ਆ ਕੇ ਛੋਂ। ਤਾਂ ਯਾਰ ਇਹ ਗੱਲਾਂ ਤੇ ਮੁਬਾਲਗਾ ਰਹੀ ਹੈ ਨਾ। ਸਾਡੇ ਇਹਦੇ ਨਾਲੋਂ ਤੇ ਗਲੀ ਚੰਗੀ ਹੈ ਮੇਰੀ ਯਾਰ। ਕਿੱਥੇ ਚੰਗੀ ਹੈ? ਉਹ ਬੱਸ ਕਰਦੇ ਯਾਰ। ਮੁਦੱਸਰ ਜਾਣਦੇ ਯਾਰ ਕਸਮ। ਸਾਰਾ ਦਿਹਾੜੀ ਅਸੀਂ ਕ੍ਰਿਕਟ ਖੇਡੀ ਦੀ ਗਲੀ ਦੇ ਵਿੱਚ, ਹਰ ਚੀਜ਼ ਹੁੰਦੀ। ਕਿਹੜੀ ਜਗ੍ਹਾ ਤੇ ਕ੍ਰਿਕਟ ਖੇਡਦਾ? ਅੱਛਾ ਮੋਬਾਈਲ ਤੇ। ਉਹ ਭਾਜੀ ਜੋ ਮਰਜ਼ੀ ਉੱਥੇ ਬਰਾਤ ਆ ਜਾਂਦੀ ਹੈ, ਹਰ ਚੀਜ਼ ਹੁੰਦੀ ਹੈ ਸਾਰਾ। ਇਹਨਾਂ ਦੀ ਗਲੀ 'ਚ ਕ੍ਰਿਕਟ ਤੁਸੀਂ ਖੇਲੋ ਨਾ ਤੇ ਜਿੱਧਰ ਮਰਜ਼ੀ ਗੇਂਦ ਛੱਡ ਦਿਓ, ਵੱਜਦੀ ਵਿਕਟਾਂ 'ਚ ਹੀ ਹੈ। ਵਿਕਟਾਂ ਜਿੰਨੀ ਤੇ ਜਗ੍ਹਾ ਵਾ। ਹਾਂ, ਜਿੱਥੋਂ ਉਹਨੇ ਛੱਡ ਦਿੱਤੀ ਉੱਥੇ ਆਊਟ ਆਓ। ਕੀਪਰ ਤੇ ਹੁੰਦਾ ਹੀ ਨਹੀਂ। ਆਪਣੀ ਗਲੀ 'ਚ ਇਹਨਾਂ ਨੇ ਅੰਪਾਇਰ ਖਿਲਾਰਨਾ ਹੋਵੇ ਤਾਂ ਦੋਵਾਂ ਬਾਵਾਂ ਟੁੱਟੀਆਂ ਵਾਲੇ ਨੂੰ ਕਹਿੰਦੇ ਤੂੰ ਖਲੋ। ਯਾਰ ਚਿੜੀ ਚਿੱਕਾ ਖੇਲਣ ਦੇ ਪੌਣਾ ਘੰਟਾ ਚਿੜੀ ਨਹੀਂ ਥੱਲੇ ਡਿੱਗੀ। ਇੰਨੀ ਸਿੱਧੀ ਬਸ। ਆਹੋ ਯਕੀਨ ਕਰ। ਯਾਰ ਅੱਲਾ ਫੁੱਟਬਾਲ ਖੇਲਣ ਦੇ ਸਿੱਧਾ ਇਧਰੋਂ ਐ ਨੂੰ, ਉਧਰੋਂ ਐ ਨੂੰ, ਇਧਰੋਂ ਐ ਨੂੰ, ਉਧਰੋਂ ਐ ਨੂੰ, ਬਸ। ਯਾਰ ਤੂੰ ਤੇ ਨਾ ਕੋਈ ਗੱਲ ਕਰ। ਤੇਰਾ ਤੇ ਮਹੱਲਾ ਮੈਂ ਵੇਖਿਆ, ਮੁਦੱਸਰ ਕਸਮੇ ਯਾਰ ਤੋਵਾ। ਯਾਰ ਮੇਰਾ ਮਹੱਲਾ ਬਹੁਤ ਅੱਛਾ ਮਹੱਲਾ ਵਾ। ਉਸਤਾਦ ਨੇ ਦੇਖਿਆ ਯਾਰ, ਉਹਨਾਂ ਨੇ ਦੇਖਿਆ ਵਾ। ਯਾਰ ਬੜੀ ਸਹੀ ਗਲੀ ਆ, ਮੋਟਰਸਾਈਕਲਾਂ ਅਸੀਂ ਈਜ਼ੀ ਬਾਹਰ ਖਿਲਾਰੀਆਂ ਵਾ, ਕੋਈ ਕੋਈ ਮਸਲਾ ਮਸਲਾ ਨਹੀਂ ਹੈ। ਇਹ ਭਲੀ ਗਲੀ ਕਿੱਦਾਂ ਭਲਾ ਬੰਦ ਕਰਦੇ? ਕਲਾਕ ਚੋਂ ਸੈੱਲ ਕੱਢ ਕੇ ਗਲੀ 'ਚ ਰੱਖਦੇ।
ਗਲੀ ਬੰਦ। ਨਹੀਂ ਉਹ ਸਪੀਡ ਬ੍ਰੇਕਰ ਬਣਾਏ ਆ ਹਾਂਜੀ। ਆ ਛੋਟੇ ਸੈੱਲ ਇੰਜ ਰੱਖੇ ਆ ਉਹ ਸਪੀਡ ਬ੍ਰੇਕਰ ਬਣੇ ਆ। ਹਾਏ 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 ਮੈਂ ਬੌਣਿਆਂ ਦਾ ਮਹੱਲਾ ਨਾ ਅਸੀਂ ਕਾਰਟੂਨ ਹੈਗੇ ਆ ਉਸਤਾਦ ਜੀ ਕਿੱਦਾਂ ਦੀ ਗੱਲਾਂ ਉਹ ਮੁਦੱਸਰ ਨਾਲੋਂ ਤੇ ਮੇਰਾ ਤੁਸੀਂ ਉਹ ਕਹੀ ਜਾਣੇ ਮੁਦੱਸਰ ਨਾਲੋਂ ਉਹਦਾ ਦੱਸ ਨਹੀਂ ਚੱਲ ਰਿਹਾ ਕਦੀ ਮੇਰੀ ਗਲੀ ਲਾ ਜਾਂਦਾ ਕਦੀ ਉਹਦੀ ਲਾ ਮੇਰੀ ਗਲੀ ਉਹਦਾ ਉਹ ਬਿਲਕੁਲ ਠੀਕ ਦੂਸਰਾ ਦਾ ਹਿਸਾਬ ਨਹੀਂ ਉਹਦਾ ਲੱਗ ਰਿਹਾ ਹਾਂਜੀ। ਉਹ ਮਿਹਨਤ ਕਰ ਰਿਹਾ ਵਿਚਾਰਾ ਵੀ ਤੂੰ ਆਪਣੀ ਮੰਨ ਲਾ। हाँ मन लग गली के बाहर एडा का बोर्ड लग गया ये गली है कोई दराड़ नहीं। ਉਹ ਯਾਰ ਗੋਰੇ ਆਏ ਨਾ ਉਹ ਇਹਨਾਂ ਦੀ ਗਲੀ ਦੇ ਘਰ ਦੇ ਉੱਤੇ ਚੜ ਕੇ ਨਾ ਉੱਤੇ ਸਮਾਧ ਸਿੱਟਣ ਦੇ। ਮੈਂ ਕਿਹਾ ਇਹ ਵਾਟ ਇਜ਼ ਦਿਸ? ਕਹਿੰਦਾ ਥੋੜੀ ਕਹਿੰਦਾ ਖੁੱਲ ਗਈ ਇਹਦੇ ਚ ਬੰਦ ਕਰ ਰਹੇ ਨੂੰ ਸਮਾਧ ਪਾ ਕੇ ਇਹਦੇ ਚ। ਉਹ ਮੈਂ ਕਹਾਂ ਭਾਈ ਇਹ ਗਲੀ ਆ। गली है ਹਾਂ वो तो ਸਾਡੀ ਗਲੀ ਨਹੀਂ ਹੈਗੀ ਜਿੱਥੇ ਰਹੇ ਨੇ ਉੱਥੇ ਗਲੀਆਂ ਨੇ ਹਨਾ। ਆ ਫਿਰ ਅੱਜ ਮੁਲਤਾਨ ਉਹ ਗਲੀ ਆ ਸਾਡੀਆਂ ਉਹਨੇ ਗਲੀਆਂ ਬਜ਼ੁਰਗਾਂ ਦਾ ਇਲਾਕਾ ਉੱਥੇ ਗੱਲ ਜਿਹੜੀ ਤੁਹਾਡੀ ਗਲੀ ਸਾਜੀ ਸਮਝ ਆਈ ਨਾ? ਬਜ਼ੁਰਗਾਂ ਹੁਣ ਸਾਡੇ ਇੱਥੇ ਬਜ਼ੁਰਗ ਨਹੀਂ ਹੈ ਨਹੀਂ ਇਹ ਸਾਰੇ ਇੱਥੇ ਸਿਰਫ ਉਹ ਇੱਕ ਤਰ੍ਹਾਂ ਚਾਚਾ ਵਾ ਬਜ਼ੁਰਗ ਦਾੜੀ ਵਾਲਾ ਇੱਕ ਦੋ ਹੋਰ ਆ ਜਿਹੜੇ ਆ ਕੇ ਕਹਿੰਦੇ ਰੇਤ ਪਰੇ ਕਰੋ। ਇੱਥੇ ਸਹੀ ਬਜ਼ੁਰਗ ਤਾਂ ਹੈ ਹੀ ਕੋਈ ਨਹੀਂ। ਉਹ ਬਜ਼ੁਰਗ ਜਿਹੜਾ ਇਹਨਾਂ ਦੇ ਮਹੱਲੇ 'ਚ ਹੋ ਜਾਂਦਾ ਨਾ ਉਹਨੂੰ ਕੱਢ ਦਿੰਦੇ ਕਿਉਂਕਿ ਖੰਘਦੇ ਦਾ ਸਿਰ ਕੰਧ 'ਚ ਵੱਜ ਜਾਂਦਾ ਉਹਨੂੰ ਬਾਹਰ ਕੱਢ ਦਿੰਦੇ। ਜਿਸ ਇਲਾਕੇ 'ਚ ਇਹ ਰਹੇ ਨੇ ਮਾਸ਼ਾਅੱਲਾ ਪੈਦਾ ਹੋਏ ਉਸ ਇਲਾਕੇ 'ਚ ਕਿੱਦਾਂ ਤੁਸੀਂ ਉਹ ਗਲੀਆਂ ਵੇਖ ਲਓ ਨਾ। ਸਾਡੇ ਤੇ ਹੁੰਦਾ ਨਾ ਗਲੀ ਦੇ ਖਲੋਤੇ ਗੱਡੀ ਖਲੋਤੀ ਉਹਨੂੰ ਕਹਿੰਦੇ ਸ਼ੀਸ਼ੇ ਉਹ ਅੰਦਰ ਕਿਹੜੀ ਗੱਡੀ ਖਲੋਤੀ? ਗੱਡੀ ਕਿਹੜੀ ਖਲੋਤੀ? ਫਿੱਟੇ ਮੂੰਹ ਗੱਡੀ ਖਲੋਤੀ। ਕੋਈ ਗੱਲ ਕਰ ਮਿਸਾਲ ਦੇ ਸਹੀ ਤਰ੍ਹਾਂ। ਤੂੰ ਕਹਿ ਦੇ ਕਿ ਯਾਰ ਚਲੋ ਸਾਡੀ ਗਲੀ ਤੇ ਠੀਕ ਹੈ ਨਾ ਗੱਡੀ ਖਲੋਤੀ। ਕਿਹਨੂੰ ਗੱਡੀ ਕਹਿਣਾ ਤੂੰ? ਖੋਤਾ ਫਸ ਜਾਂਦਾ ਉਹ ਇਹਨਾਂ ਬੱਸ ਕਰਦੇ। ਉਸਤਾਦ ਜੀ ਤੁਸੀਂ ਡਰਦੇ ਨਹੀਂ ਲੈ ਤੇਰਾ ਮੁੰਡਾ ਤਰਸ ਗਿਆ ਤਿੰਨਾਂ ਪਹੀਆਂ ਵਾਲੇ ਸਾਈਕਲ ਤੋਂ। ਲੈ ਤੂੰ ਸਿਰਫ ਉਹਨੂੰ ਇਸ ਤੋਂ ਲੈ ਕੇ ਤਾਂ ਵੀ ਬੇਟਾ ਚਲਾਉਣਾ ਕਿੱਥੇ? ਉਹ ਭਾਈ ਜਾਣਦੇ ਹੋ ਸਾਡੀ ਗਲੀ 'ਚ ਫੇਰ ਗੱਡੀ ਭਾਈ ਇਹਦੀ ਕੁੜੀ ਵਾਕਰ ਲੈ ਕੇ ਬਾਹਰ ਆਈ ਉਧਰੋਂ ਵੀ ਟ੍ਰੈਫਿਕ ਰੁਕੀ ਉਧਰੋਂ ਵੀ ਟ੍ਰੈਫਿਕ ਰੁਕੀ। ਇਹਨੂੰ ਫੋਨ ਕਰਦੇ ਫਰੀਦ ਸਾਹਿਬ ਆ ਬੱਚੀ ਦੇ ਅੰਦਰ ਲੈ ਕੇ ਜਾਓ ਸਾਰਾ ਰੋਡ ਬੰਦ ਕੀਤਾ। ਵਾਕਰ ਨਹੀਂ ਉਹ ਜਾਣ ਉਹ ਅੱਲਾ ਮਾਫੀ ਦਾ ਉਸਤਾਦ ਜੀ ਮੈਨੂੰ ਤੁਸੀਂ ਰਸਤਾ ਨਹੀਂ ਵੇਖਿਆ ਜਿਹੜੀ ਰਸਤਾ ਦੂਸਰਾ ਨਾ ਦਾਨਿਸ਼ ਜਿੱਧਰੋਂ ਦੀ ਉਸਤਾਦ ਜੀ ਆਏ ਵੇਖਣਾ ਉੱਥੇ ਥੋੜਾ ਜਿਹਾ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀ। ਨਾੜ ਵਾਲੇ ਚੌਂਕ ਨਹੀਂ ਉਹ ਡੱਬਾ ਫੜ ਕੇ ਰੇੜ ਕੇ ਮੰਗਦਾ ਜਿਹਦੀਆਂ ਲੱਤਾਂ ਵੀ ਹੈ ਨਹੀਂ ਬਾਹਾਂ ਹੈ ਉਹ ਇਹਨਾਂ ਦੀ ਗਲੀ 'ਚੋਂ ਲੱਗਿਆ ਸੀ ਪਹਿਲੋਂ ਸਹੀ ਸੀ ਯਾਰ ਉਹ ਜਿਹੜਾ ਇੰਜ ਨਹੀਂ ਮੰਗਦਾ ਰੇੜ ਕੇ ਆ ਦੇਖ ਇੰਜ ਨਹੀਂ ਜਾਂਦਾ ਇੰਜ ਉਹ ਇਹਨਾਂ ਦੀ ਗਲੀ ਦੇ ਵਿੱਚ ਨਾ ਇੰਜ ਜਾਂਦਾ। ਵਾਹ 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 ਉਹ ਆਪਣੀ ਉਹ ਸੁਣਨੀ ਨਹੀਂ ਜਾ ਰਹੀ ਹੁੰਦੀ ਉਹ ਇੰਜ ਜਾਂਦਾ ਇਹਨਾਂ ਦੀ ਗਲੀ। ਯਾਰ ਕੀ ਗੱਲ ਓਏ ਹੋਏ ਇਹ ਜਿਹੜੇ ਇਲਾਕੇ ਦੇ ਉਹ ਇਦਾਂ ਦੀ ਯਾਰ ਸਾਡਾ ਇਲਾਕਾ ਬੜਾ ਅੱਛਾ ਇਲਾਕਾ ਫਰੀਦ ਉਹ ਸਾਹਿਬ। ਯਾਰ ਫਰੀਦ ਤੇਰਾ ਨਹੀਂ ਬਸ ਚੱਲਦਾ ਚੁੱਪ ਕਰ ਜਾ। ਐਵੇਂ ਬੇਬਸ ਐਵੇਂ ਆਹੋ ਐਵੇਂ ਉਹ ਚੋਰਸ ਰਸ ਨਹੀਂ ਬੈਕਰੀ ਤੋਂ ਮਿਲਦਾ ਉਹਨੂੰ ਰੰਗ ਕਰਕੇ ਆਪਣੀ ਛੱਤ ਤੇ ਰੱਖ ਕਹਿੰਦਾ ਲੈਂਟਰ ਪਵਾ ਲੈ। ਯਾਰ ਇਹਨਾਂ ਦੀ ਗਲੀ ਦੇ ਵਿੱਚ ਕਸਮੇ ਵੀ ਕੰਨ ਇੰਜ ਫੜ ਕੇ ਲੰਘਣਾ ਪੈਂਦਾ ਵੀ ਕੰਨਾਂ 'ਚ ਵੱਜਦੇ ਆ ਜਿੱਦਾਂ ਦੀ ਤੁਸੀਂ ਗਲੀ ਇਹ ਟਾਈਮ ਭਲਾ ਇਹਨਾਂ ਦੀ ਗਲੀ 'ਚ ਕਿੱਦਾਂ ਵੇਖਦੇ ਘੜੀ ਤੋਂ ਏਦਾਂ ਹੀ ਦੇਖਦੇ ਉੱਤੇ ਨਹੀਂ ਕਰਦੇ। ਯਾਰ ਨਾਸ਼ਤਾ ਸਵੇਰੇ ਲੈ ਕੇ ਆਉਂਦੇ ਆ ਇੱਕ ਭਰਾ ਕੇ ਖਲੋਤਾ ਦੂਜਾ ਰਸ ਬਾਹਰੋਂ ਰੇੜ ਦਿਆ ਕਰਕੇ। ਇਹਨਾਂ ਦੀ ਗਲੀ 'ਚੋਂ ਨਿਕਲਣ ਨਹੀਂ ਦਿੰਦੇ ਕਹਿੰਦੇ ਤੂੰ ਰੋਟੀ ਖਾਧੀ ਰੱਜਿਆ ਬਾਹਰ ਨਹੀਂ ਨਿਕਲੇ ਕੀ ਮਤਲਬ ਇਹਦਾ? ਰੋਟੀ ਖਾ ਕੇ ਤਾਂ ਕੋਸ਼ਿਸ਼ ਕਰ ਰਹੇ ਮੈਂ ਕਿਹਾ ਕਿਹੜੇ ਕੰਮ ਦੇ ਦਿਓ ਲੈਫਟ ਨੂੰ ਯਾਰ ਜਿੰਨੀ ਮਰਜ਼ੀ ਬੰਦੇ ਦੀ ਸੋਚ ਛੋਟੀ ਹੋ ਜੇ ਉਸ ਤੋਂ ਵੀ ਛੋਟੀ ਹੈ ਇਹਨਾਂ ਦੀ। ਇਹਨਾਂ ਦੀ ਗਲੀ ਉੱਤੋਂ ਵੀ ਛੋਟੀ ਹੈ। ਸਹੀ ਗੱਲ ਬਸ ਤੇਰਾ ਹਿਆ ਕਰਨ ਲਿਆ ਮੈਂ ਤੂੰ ਉਹ ਤੂੰ ਨਾ ਕਰ ਹਜਾ। ਚਲੋ ਤੁਸੀਂ ਹਜ਼ਾਰ ਦੱਸੋ ਕਰਨ ਡਿਆ। ਕਿੰਨੀ ਕੁ ਮਾੜੀ ਗਲੀ ਆ ਯਾਰ ਫੇਰ ਉਹੀ ਗੱਲ ਆ ਸਾਰੇ ਗਲੀ ਕਾਰਪੇਟਡ ਆ ਘਰ ਦੇ ਯਾਰ ਮੁੱਕਾ ਨਹੀਂ ਰੱਖੀਦਾ ਇਹਨਾਂ ਦੀ ਗਲੀ 'ਚ ਇੰਜ ਰੱਖਦੇ ਇੰਜ ਤੇ ਹੁੰਦਾ ਹੀ ਨਹੀਂ ਨਹੀਂ ਇੱਥੇ ਰੱਖਦੇ ਹਾਂਜੀ ਉਹ ਪਿੱਛੇ ਨੂੰ ਤਾਂ ਰੱਖਿਆ ਨਹੀਂ ਜਾਂਦਾ। ਉਹ ਯਾਰ ਲੰਗੜਾ ਬੰਦਾ ਗਲੀ 'ਚ ਵੜਨ ਲੱਗਾ ਉਹਨੂੰ ਕਹਿੰਦਾ ਵਿਸਾਖੀਆਂ ਇੱਥੇ ਹੀ ਰੱਖ ਜਾ। ਹਾਂ ਤੂੰ ਕਿਹੜਾ ਡਿੱਗਣਾ। ਯਾਰ ਫੇਰ ਉਹੀ ਗੱਲ ਲੱਸਣ ਅੱਛਾ ਦੀ- ਉਹਦੇ ਚ ਇੰਨੀਆਂ ਬਿਲਡਿੰਗਾਂ ਬਣ ਗਈਆਂ ਇੰਨੇ ਘਰ ਬਣ ਗਏ ਉਹ ਐਵੇਂ ਬਣ ਗਏ ਯਾਰ ਉਹ ਬਣੇ ਨਹੀਂ ਉਹ ਰੱਖੇ ਐ ਮੈਨੂੰ ਲੱਗਾ ਇਹਨਾਂ ਦੀ ਗਲੀ 'ਚ ਨਾ ਉਸਤਾਦ ਜੀ ਖਰੋਟ ਵੀ ਐਸਾ ਰੋ ਖੇਡਦੇ ਆਹੋ ਯਾਰ ਮੇਰੀ ਗੱਲ ਸੁਣ ਇਹਨਾਂ ਦੇ ਘਰ ਇਹਨਾਂ ਦੀ ਗਲੀ 'ਚ ਕਿਸੇ ਮੁੰਡੇ ਦਾ ਵਿਆਹ ਹੋਵੇ ਨਾ ਤੇ ਕੁੜੀ ਵਾਲਿਆਂ ਨੂੰ ਫੋਨ ਕਰਦੀ ਜੀ ਸਾਨੂੰ ਪੀਸਿਆ ਜਹੇਜ਼ ਦੇਣਾ ਤੁਸੀਂ। ਉਹ ਮਸਾਲਾ ਹੁੰਦਾ ਹੀ ਡਲੀ ਵਾਲਾ ਨਾ ਹੋਵੇ ਯਕੀਨ ਕਰ। ਉਹ ਭਾਈ ਖੁਦਾ ਦਾ ਨਾਂ ਕਸਮੇ ਕਿੰਨੀਆਂ ਗੱਲਾਂ ਉਹ ਇਹਨਾਂ ਦੇ ਇੰਨੀ ਕਿ ਗਲੀ ਆ ਇੱਧਰ ਵੀ ਦਰਵਾਜ਼ਾ ਖੁੱਲਾ ਹੋਵੇ ਨਾ ਇੱਧਰ ਦਰਵਾਜ਼ਾ ਰਾਤ ਨੂੰ 2 ਵਜੇ ਇੱਧਰਲੇ ਘਰ ਵਾਲਾ ਪਿਛਲੇ ਕਮਰੇ 'ਚੋਂ ਵੇਖ ਕੇ ਨੂੰ ਫੋਨ ਕਰਦਾ ਫਰੀਦ ਲਾਈਟ ਬੰਦ ਕਰ ਲਾ। ਸਿੱਧੀ ਪਿਛਲੇ ਕਮਰੇ 'ਚ ਝਾਤੀ ਜਾ ਰਹੀ। ਬਾਹਰ ਮਹੱਲੇਦਾਰਾਂ 'ਚ ਆਪਣੇ ਮਹੱਲੇ ਦੀ ਤਾਰੀਫ ਭਲਾ ਕਹਿੰਦੇ ਕਰਦੇ ਕਹਿੰਦੇ ਐਡੀ ਐਡੀ ਸਾਡੀ ਗਲੀ ਐ ਐਡੀ ਕਰਨਲ ਐਡੀ ਐਡੀ ਲੰਮੀ ਕਰਨਲ। ਯਾਰ ਪਿਛਲੇ ਦਿਨਾਂ ਚ ਆਏ ਤੈਨੂੰ ਪਤਾ ਹੀ ਆ ਆਪਣਾ ਅਬਸ਼ੀਰ ਅਲੀ ਸਾਹਿਬ ਕਿੱਥੇ ਇੱਥੇ ਕਿਤੇ ਆਏ ਸੀ ਮੈਨੂੰ ਵੀ ਉੱਥੇ ਗਲੀ ਚ ਆਏ ਉਹਨਾਂ ਨੇ ਕਿਹਾ ਅਪਰੂਵਲ ਹੋ ਗਿਆ ਮਨਜ਼ੂਰੀ ਹੋ ਗਈ ਆ
ਮਨਜ਼ੂਰੀ ਸਾਰੀ ਟੋਟਲ ਹੋ ਗਈ। ਸ਼ਮਾਰੀ ਵਾਲੇ ਆਏ ਇਹਨਾਂ ਦੇ ਮਹੱਲੇ ਤੇ ਉਹ ਕਹਿੰਦੇ ਉਹ ਸਕੂਲੇ ਆ ਜਾਓ ਤੁਹਾਡਾ ਲਿਖਣਾ ਸਾਰਾ। ਓਏ ਐਂਬੂਲੈਂਸ ਨਹੀਂ ਜਾਂਦੀ, ਬਾਹਰ ਖਿਲਾਰ ਕੇ ਕਹਿੰਦੇ ਭਾਈ ਇੱਥੇ ਲਿਆਓ ਮਰੀਜ਼। ਉਹ ਜਾਣਦੇ ਹੋ ਉਸਤਾਦ ਜੀ, ਮੇਰੀ ਚਾਚੀ ਤੋਂ ਫੌਤ ਹੋਈ, ਐਂਬੂਲੈਂਸ ਕਿੱਥੇ ਆਈ ਦੱਸ ਤੂੰ ਐਂਬੂਲੈਂਸ ਤੱਕ ਜਾਂਦੇ ਤੇ ਵੇ ਤੇ ਫੌਤ ਹੋਈ। 20 ਮਿੰਟ ਤੈਨੂੰ ਗਲੀ ਚੋਂ ਕੱਢਦੇ ਲੱਗ ਗਏ ਵਿਚਾਰੀ ਨੂੰ। ਫਰੀਦ ਹੁਣਾਂ ਦਾ ਪਰੋਣਾ ਆਇਆ ਤੇ ਉਹਨੂੰ ਇਦਾਂ ਲੱਗਾ ਮੈਂ ਆਪਣੇ ਘਰ ਹੀ ਫਿਰਨ ਆ ਤੇ ਸਾਹਮਣੇ ਦੇ ਵੜ ਗਿਆ। ਜੁੜਵਾ ਸ਼ਹਿਰ ਘਰਦਿਆਂ ਨੇ ਜੋ ਭਾਈ ਉਹ ਕਤਰੇ ਪਲਾਨ ਵਾਲੇ ਆਏ ਇਹਨਾਂ ਦੇ ਮਹੱਲੇ 'ਚ, ਉਹਨਾਂ ਨੇ ਜੇਬੀ 'ਚ ਸਾਰੇ ਸੀਰਪ ਪਾਏ ਭਾਈ, ਕੂਲਰ ਨਹੀਂ ਪਾ ਰਹੇ। ਯਾਰ ਸਾਨੂੰ ਇਹ ਤੁਸੀਂ ਗੱਡੀ ਦੀਆਂ ਗੱਲਾਂ ਕਰਨ ਦੇ ਹੋ, ਕਸਮੇ ਸਾਨੂੰ ਗਲੀ 'ਚ ਹੱਲੇ ਵੀ ਸਾਡੀ ਗਲੀ ਬਹੁਤ ਨਿਸਬਤਨ ਖੁੱਲੀ ਹੈ, ਬਾਹਰ ਦੇ ਲੋਕ ਬਾਕੀਆਂ ਦਾ ਹਿਸਾਬ ਲਾ ਲਓ। ਹਾਂਜੀ ਸੱਪ ਇਹਨਾਂ ਦੀ ਗਲੀ 'ਚ ਵੜਨਾ ਹੋਵੇ ਨਾ ਤੇ ਉਹ ਕਹਿੰਦਾ ਯਾਰ ਉੱਤੋਂ ਦੀ ਚੱਲਦੇ ਨਹੀਂ ਸੱਪ ਇਹਨਾਂ ਦੇ ਗਲੀ 'ਚ ਸਿੱਧਾ ਇੰਜ ਜਾ ਰਿਹਾ ਹੁੰਦਾ, ਉਹ ਇੰਜ ਹੋਇਆ ਨਹੀਂ ਜਾਂਦਾ। ਸਟੇਟ ਹੋ ਸਾਡੀ ਗਲੀ ਨਾਲੋਂ ਥੋੜੀ ਜਿਹੀ ਖੁੱਲੀ ਗਲੀ ਮੁਦੱਸਰ ਹੋਣਾ ਦੀ ਉਸਤਾਦ ਜੀ ਮੰਨਣ ਨਹੀਂ ਡੇ। ਬਸ ਕਰਦਾ ਯਾਰ। ਉਹ ਯਾਰ ਜਿਹੜੀ ਲਾਹੌਰ ਆ ਪਿਛਲੇ ਦਿਨਾਂ 'ਚ, ਉਹ ਇੱਕ ਮਿੰਟ, ਪਿਛਲੇ ਦਿਨਾਂ ਦੇ ਵਿੱਚ ਲਾਹੌਰ ਕਰਾਚੀ ਨਹੀਂ ਜਿਹੜੀ ਘੁੰਮਦੀ ਗੱਡੀ ਆਇਆ ਕਰਕੇ ਉਹ ਆਉਂਦੇ ਰੇੜੀ ਜੀ, ਉਹ ਇਹਨਾਂ ਦੀ ਗਲੀ 'ਚ ਫਸੀ ਸੀ। ਉਹ ਕਸਮੇ ਇੱਕ ਬੰਦਾ ਕਹਿੰਦਾ ਸੀ ਲਾਹੌਰ ਨੂੰ ਸੱਟ ਮਾਰ ਤੇ ਉਹ ਏਦਾਂ ਘੁਮਾ ਕੇ ਗੱਡੀ। ਫਸੀ ਤੇ ਸੀ ਨਾ ਤੁਹਾਡੀ ਗਲੀ 'ਚ ਤੇ ਵੜਦਾ ਹੀ ਨਹੀਂ, ਸਿਰਫ ਲਾਹੌਰ ਵੜਦਾ, ਬਾਕੀ ਸਾਰੇ ਸ਼ਹਿਰ ਬਾਹਰ ਹੁੰਦੇ। ਤੁਹਾਡੀ ਗਲੀ ਦੇ ਬੱਚਿਆਂ ਨੂੰ ਤਾਂ ਨਸੀਬ ਨਹੀਂ ਹੋਇਆ ਉਹ ਪੰਘੂੜਾ, ਨਾ ਦੂਜਾ ਵੱਡਾ ਜਿਹੜਾ ਪੰਘੂੜਾ ਉਹ ਨਸੀਬ ਹੋਇਆ। ਐਸੀ ਗੱਲ ਹੈ ਯਾਰ। ਉਹ ਪਰਲੀ ਨੁੱਕਰ ਤੇ ਜਾਣਾ ਸੀ ਇਹਨਾਂ ਦੇ ਇੱਕ ਗਲੀ 'ਚੋਂ ਇੱਕ ਬੰਦੇ ਨੇ ਉੱਤੇ ਮੋਟੀ ਮਾਰਕਲ ਫਸਾ ਕੇ ਨਾ ਥੱਲੋਂ ਰੱਸੀ ਨਾਲ ਏਦਾਂ ਜਾਣ। ਇੱਕਦਮ ਗਲੀ 'ਚ ਬੈਠਾ ਕਹਿੰਦਾ ਯਾਰ ਅੰਦਰ ਚੱਲਦੇ ਖੁੱਲੀ ਹਵਾ 'ਚ। ਅੰਦਰ ਚੱਲਦੇ ਖੁੱਲੀ ਆਵਾਜ਼ ਵਿਹੜੇ 'ਚ ਵੇ ਵੀ ਖੁੱਲੀ ਆਵਾਜ਼। ਯਾਰ ਉਹ ਪੱਖਾ ਨਹੀਂ ਬੱਚਿਆਂ ਨੇ ਛੱਡਿਆ, ਉਹ ਬੱਚਿਆਂ ਨੂੰ ਛੱਡ ਕੇ ਉੱਤੇ ਨਹੀਂ ਵੇਖਦੇ, ਬੱਚਿਆਂ ਨੂੰ ਛੱਡ ਦਿੰਦੇ ਬਸ, ਉਹਨਾਂ ਨੂੰ ਪਤਾ ਇੱਥੇ ਡਿੱਗਣਾ ਨਹੀਂ, ਇਹਨੇ ਕਿਸੇ ਦੇ ਘਰ ਤੇ ਜਾਣਾ ਨਹੀਂ। ਅੱਛਾ ਇਹਨਾਂ ਦੀ ਗਲੀ ਏਡੀ ਤੰਗ ਆ, ਉੱਥੇ ਪੀਜ਼ਾ ਭਲਾ ਕਿੱਦਾਂ ਫੜਾਉਣ ਆਉਂਦਾ, ਉਹ ਕਹਿੰਦਾ ਲਓ ਫੜੋ 5 ਪੀਜ਼ਾ। ਯਾਰ ਠਹਿਰ ਫਰੀਦ ਨਾ ਯਾਰ ਇਹ ਕਾਮੇਡੀ 'ਚ ਆ। 5 ਫੁੱਟ ਦਾ ਪੈਪ ਆ ਇਹਨਾਂ ਦੀ ਗਲੀ 'ਚ, ਤੇ ਉਹ ਇਧਰੋਂ ਲਾ ਕੇ ਨਾ ਜਿਹੜੇ ਮਰਜ਼ੀ ਘਰ ਪਾਣੀ ਭਰਿਆ ਤੂੰ ਸਾਰੇ ਇੰਨਾ ਕੁ ਸੈਦ ਆ ਉਸਤਾਦ ਜੀ ਪੈਪ ਦਾ। ਆਹ ਵਾਲਾ ਕਾਮੇਡੀ ਨਹੀਂ ਹੈਗੀ ਯਾਰ ਕੇ। ਆਹੋ ਨਹੀਂ ਕਾਮੇਡੀ ਨਹੀਂ, ਇਹ ਹਕੀਕਤ ਉਹ ਆ। ਯਾਰ ਤੁਹਾਡੀਆਂ ਮੈਨੂੰ ਪਤਾ ਉਸਤਾਦ ਜੀ ਆ ਬਦਸਰ ਦੀ ਗਲੀ ਦਾ। ਉੱਤੋਂ ਦੇਖੋ ਨਾ ਇਹਨਾਂ ਦਾ ਮਹੱਲਾ, ਗਲੀ ਦੇਖੋ ਤੇ ਏਦਾਂ ਲੱਗਦਾ ਮਹੱਲੇ ਨੂੰ ਕਾਜ ਕਰਾਇਆ। ਇੱਕ ਦਿਨ ਬਾਹਰ ਗੋਲਿਆਂ ਦਾ ਖਲੋਤਾ, ਉਹਨੂੰ ਕਹਿੰਦਾ ਯਾਰ ਤੂੰ ਸਾਡੀ ਗਲੀ 'ਚ ਕਿਉਂ ਨਾ? ਕਹਿੰਦਾ ਭਾਈ ਨਹੀਂ ਮੇਰੀ ਕੋਣੀ ਛਿੱਲੀ ਜਾਂਦੀ। ਐਸੀ ਗੱਲ ਨਹੀਂ। ਆਹੋ ਯਕੀਨ ਕਰ। ਗਲੀ 'ਚ ਇੱਕ ਬੰਦਾ ਹੱਸਿਆ, ਉਹਦਾ ਮੂੰਹ ਫਸ ਗਿਆ ਭਾਈ। ਯਾਰ ਤੋਬਾ ਤੋਬਾ, ਉਹ ਸਾਡੀ ਗਲੀ ਏਡੀ ਵੀ ਤੰਗ ਮੁਦੱਸਰ ਨਾਲੋਂ ਖੁੱਲੀ ਜੇ। ਉਹ ਯਾਰ ਬੱਸ ਕਰਦੇ ਯਾਰ ਬਦਸਰ। ਯਾਰ ਇੱਕ ਕਸਮ ਬੰਦਾ ਕਹਿੰਦਾ ਯਾਰ ਮੇਰਾ ਬੜਾ ਹੱਥ ਤੰਗ, ਉਹਨੂੰ ਕਹਿੰਦਾ ਯਾਰ ਸਾਡੀ ਗਲੀ ਨਾਲੋਂ ਤੇ ਜ਼ਿਆਦਾ ਨਹੀਂ। ਯਾਰ ਕਸਮ ਹੈ ਵੀ ਇਹ ਬ੍ਰੈਡ ਪਤਾ ਕਿੱਦਾਂ ਲਿਆਉਂਦਾ ਵਾ, ਇੰਜ ਗਲੀ 'ਚ ਫਸਾ ਕੇ ਮੁੱਕੇ ਮਾਰ ਇਹ ਆਪਣੀ ਗਲੀ ਦੀਆਂ ਦੱਸ ਰਹੇ, ਤੂੰ ਮਰੇ ਇਹਨੂੰ ਦੱਸ ਦੇ ਕਰ ਦਵੇ ਤੈਨੂੰ। ਯਾਰ ਇਹ ਗਲੀਆਂ ਜਿਹੜੀਆਂ ਸਾਡੀਆਂ ਫਿਰ ਵੀ ਕਸਮੇ ਵੀ ਇਲਾਕਾ ਸਭ ਤੋਂ ਡੀਸੈਂਟ ਖੂਬਸੂਰਤ ਇਹ ਫੈਸਲਾਬਾਦ 'ਚ ਸਭ ਤੋਂ ਪੁਰਾਣਾ ਇਲਾਕਾ ਵਾ। ਇਹ ਫਸਲਾਂ ਹੁੰਦੀਆਂ ਸੀ, ਵਿਕਿਆ ਨਹੀਂ ਸੀ ਐਂਡ ਤੱਕ। ਸਾਡਾ 40 ਸਾਲ ਤੋਂ ਪੁਰਾਣਾ ਸਾਡਾ ਘਰ ਉੱਥੇ ਆ, ਜਿਹੜੇ ਸਾਡੇ ਮਹੱਲੇਦਾਰ ਜਾਣਦੇ ਨੇ। 40 ਸਾਲ ਤੋਂ ਅਸੀਂ ਉੱਥੋਂ ਦੇ ਰਹਿਸ਼ੀ ਆ, ਜਿਹੜੇ ਲੋਕ 40 ਸਾਲ 'ਚ ਵੀ ਤੂੰ ਹਮਸਾਇਆ ਨਾ ਬਣਾਈ ਨਹੀਂ। ਉਹ ਕਿੰਨੀ ਕੁ ਬਣਾਵਾਂ ਮੈਂ ਹਮਸਾਇਆ, ਅੱਲਾਹ ਤਾਲਾ ਮਾਫ ਕਰੇ। ਸਾਡੇ ਲੰਗਰ ਜਿਹੜਾ ਪੱਕਦਾ ਵਾ, ਅਸੀਂ ਹਰ ਹਮਸਾਏ ਦੇ ਘਰ ਪਹੁੰਚਾਉਂਦੇ। ਉਹ ਰੌਲਾ ਪਤਾ ਕੀ ਹੈ ਭਾਜੀ, ਸਿਰਫ ਪਹੁੰਚਾਉਂਦੇ ਨਹੀਂ ਤੁਸੀਂ ਤਾਂ ਡੋਈ ਚੋਂ ਹੀ ਇੰਜ ਕਰਕੇ ਨਾਲ ਦੇ ਤੇ ਘਰ 'ਚ ਪਾ ਦਿੰਦੇ ਸਾਰੇ, ਜਿੱਡੀ ਤੰਗ ਗਲੀ ਹੈ। ਉਹ ਭਾਵੇਂ ਨਾ ਝੂਠ ਬੋਲਣ ਦਿਆ ਵਾ, ਇਹ ਤੇ ਆਪ ਉਹ ਹਮਸਾਇਆਂ ਦੇ ਹਕੂਕ ਵਾਲੀ ਕਿਤਾਬ ਹਰ ਗਲੀ 'ਚ ਆਪਣੇ ਘਰ 'ਚ ਲਿਜਾ ਕੇ ਕਹਿੰਦਾ ਦੇਖੋ ਜੀ ਕੀ ਲਿਖਿਆ, ਸਾਰਾ ਰਾਸ਼ਨ ਸੁੱਕੀ ਜਾ ਰਿਹਾ। ਖੁਦਾ ਦਾ ਨਾਮ ਯਾਰ ਮੁਦੱਸਰ। ਅੱਛਾ ਇਹਨਾਂ ਦੀ ਗਲੀ 'ਚ ਜਿੰਨੇ ਘਰ ਵਾਲੇ ਨੇ ਸਾਰਿਆਂ ਦਾ ਇਹ ਦੇਣਾ ਵੀ ਸਾਨੂੰ ਹਮਸਾਏ ਨਹੀਂ ਸਹੀ ਮਿਲੇ, ਸਾਰਿਆਂ ਦਾ ਹੀ। ਅੱਛਾ ਬਾਸੀ ਤੋਂ ਬਾਅਦ ਬੰਦੇ ਇਦਾਂ ਹੱਥ ਰੱਖਦੇ ਨਾ, ਇਹਨਾਂ ਦੀ ਗਲੀ 'ਚ ਗੋਡਾ ਰੱਖਣਾ ਪੈਂਦਾ ਹੈ। ਹੱਥ ਨਹੀਂ ਇਦਾਂ ਹੁੰਦਾ। ਇਧਰ ਮਾਲਦੇ ਨੇ ਆਇਆ ਤੇ ਨਿਆਣੇ ਨੂੰ ਬਾਹਰ ਕਹਿਣ ਲਿਆ ਵਾ ਬਾਹਰ ਗਾਓ ਫਾੜੀਆਂ ਛਿਲ ਕੇ ਦਵਾ ਘਰ ਤੱਕ ਪਹੁੰਚਾਓ ਸਾਰੇ। ਤੂੰ ਵੀ ਗੱਲਾਂ ਕਰਨ ਡਿਆ ਮੁਦੱਸਰ ਯਾਰ ਤੂੰ ਵੀ ਕਰਨ ਨਹੀਂ ਦਿਆ ਯਾਰ। ਇਹ ਆਪਣੀ ਗਲੀ 'ਚ ਖਲੋਤਾ ਇਹਦੇ ਅੱਬੂ ਨੇ ਆਵਾਜ਼ ਦਿੱਤੀ ਮੁਦੱਸਰ, ਇਹਨੇ ਇੰਜ ਕੀਤਾ ਤੇ ਇਹਦਾ ਪਰਵੱਟਾ ਇੰਨੀ ਤੰਗ ਗਲੀ 'ਚ ਯਾਰ ਜੀ। ਇਹ ਤੇ ਤੂੰ ਹੁਣ ਗੱਲਾਂ ਕਰ ਰਿਹਾ ਨਾ ਯਾਰ ਸਾਡੀ ਗਲੀ ਕਸਮੇ ਮੁਦੱਸਰ ਨਾਲੋਂ ਨਹੀਂ ਤੰਗ ਹੈਗੀ। ਲਓ ਜੀ ਸਾਡੀ ਇੱਕ ਐਕਸਪੈਰੀਮੈਂਟ ਕਰ ਲਓ। ਲੋ ਜੀ ਨਾਜ਼ਰੀਨ ਮੇਰੀ ਗੱਲ ਸੁਣੋ, ਟਾਈਮ ਖਤਮ ਹੋ ਗਿਆ, ਇਫਤਾਰੀ ਦਾ ਟਾਈਮ ਹੋ ਗਿਆ। ਤੇ ਗੱਲ ਇਹ ਆ ਕਿ ਤੁਸੀਂ ਜ਼ਰਾ ਇੱਕ ਇੱਕ ਨਾ
ਜੁਗਤ ਕਰਨੀ ਹੈ ਕਿ ਫਰੀਦ ਦੀ ਘਰ ਦੀ ਗਲੀ ਕਿੰਨੀ ਛੋਟੀ, ਬਸ ਸੋਚ ਕੇ ਕਰਨੀ ਹੈ ਜੁਗਤ। ਓਏ ਓ। ਜਿਹੜੀ ਅੱਛੀ ਜੁਗਤ ਹੋਏਗੀ ਨਾ ਮੈਂ ਅਗਲੇ ਪ੍ਰੋਗਰਾਮ 'ਚ ਉਹਨੂੰ ਔਨ 에ਅਰ ਕਰਾਂਗਾ ਯਾਰ। ਵੀ ਇੰਨੀ ਛੋਟੀ ਗਲੀ ਆ ਫਰੀਦ ਦੀ, ਬਸ ਇਹ ਤੁਸੀਂ ਕਰਨੀ ਹੈ ਥੱਲੇ। ਯਾਰ ਵੇਨਾ ਕਮੈਂਟ ਹੀ ਕਰ ਦੇਣਾ ਥੱਲੇ। ਜੀ ਬੜੀ ਨੈਸ਼ ਗੱਲ ਕਰਨ ਵਾਲੇ ਬੈਠੇ। ਮੈਂ ਕਿਹਾ ਦੇਖੀ ਭਲਾ ਕਰੋ। ਅਗਲਾ ਅੱਧਾ ਸ਼ੋਅ ਤੇ ਪੜਾਂਗੇ ਕਿ ਫਰੀਦ ਦੀ ਗਲੀ ਕਿੰਨੀ ਤੰਗ ਆ। ਬਸ ਆਪਣਾ ਬਹੁਤ ਖਿਆਲ ਰੱਖਣਾ। ਆ ਵਾਲ ਐਵੇਂ ਨਹੀਂ ਝੜੇ ਹੈਗੇ, ਗਲੀ ਚ ਐ ਕਰਦਾ ਰਹਿੰਦਾ ਸੀ। ਓਕੇ ਜੀ, ਅੱਲਾ ਹਾਫਿਜ਼ ਜੀ ਨਾਜ਼ਰੀਨ।